ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਇਹ ਮਾਫ ਕਰਵਾ ਸਕਦੇ ਨੇ। ਕਾਲ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 408-272-5200 ਦੇ ਉੱਤੇ, ਜਿਹੜਾ ਉਹ ਤੁਸੀਂ ਕਾਲ ਕਰ ਸਕਦੇ ਹੋ। ਤੇ ਜਿਹੜੇ ਅੱਜ ਇੰਪੋਰਟੈਂਟ ਪ੍ਰੋਗਰਾਮ ਆ, ਸੁਪਰੀਮ ਕੋਰਟ US ਦੀ, ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜਿਹੜੇ ਫੈਸਲੇ ਸੁਣਾਏ ਆ ਲਾਸਟ ਵੀਕ ਦੇ ਵਿੱਚ, ਜਿਸ ਵਿੱਚ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਨੂੰ ਲੈ ਕੇ ਵੀ ਆ। US ਦੀ ਬਾਰਡਰ ਦੇ ਉੱਤੇ ਮੀਟਰਿੰਗ ਪਾਲਿਸੀ ਵੀ, ਕਿਹੜਾ ਇੱਥੇ ਆਇਆ ਮੰਨਿਆ ਗਿਆ, ਕਿਹਨੂੰ ਅਸਾਈਲਮ ਕਰਨ ਦੇਣਾ, ਕਿਹਨੂੰ ਨਹੀਂ ਕਰਨ ਦੇਣਾ, ਉਹਦੀ ਜਿਹੜੀ ਚੀਜ਼। ਤੇ ਉਸ ਤੋਂ ਬਾਅਦ ਦੇ ਵਿੱਚ ਗ੍ਰੀਨ ਕਾਰਡ ਹੋਲਡਰਸ ਨੂੰ ਲੈ ਕੇ ਵੀ, ਜੇ ਪ੍ਰਾਇਰ ਤੁਹਾਡੇ ਤੇ ਕੋਈ ਕ੍ਰਿਮੀਨਲ ਕੇਸ ਤੁਹਾਡੇ ਉੱਤੇ ਚੱਲ ਰਿਹਾ ਆ ਆਪਦੀ, ਉਹਨਾਂ ਦਾ ਗ੍ਰੀਨ ਕਾਰਡ ਵਾਪਸ ਲਿਆ ਜਾ ਸਕਦਾ, ਉਹਨਾਂ ਦੀਆਂ ਜਿਹੜੀਆਂ ਪ੍ਰੋਟੈਕਸ਼ਨਸ ਆ ਵਾਪਸ ਲਈਆਂ ਜਾ ਸਕਦੀਆਂ ਆ। ਸੋ ਇਹ ਬੜੇ ਅਹਿਮ ਫੈਸਲੇ ਜਿਹੜੇ ਸੁਪਰੀਮ ਕੋਰਟ ਦੇ ਆ, ਜਿਸ ਦੇ ਨਾਲ ਇਮੀਗ੍ਰੇਸ਼ਨ ਦਾ ਜਿਹੜਾ ਕਹਿ ਲਓ ਵੀ ਸਾਰਾ ਕੁਛ ਕਾਫੀ ਬਦਲਣ ਜਿਹੜਾ ਉਹ ਜਾ ਰਿਹਾ। ਸ਼ੁਰੂਆਤ ਆਪਾਂ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਤੋਂ ਜਿਹੜੀ ਉਹ ਕਰਾਂਗੇ, ਫਿਰ ਉਸ ਤੋਂ ਬਾਅਦ 'ਚ ਅਸਾਈਲਮ ਜਿਹੜਾ ਬਾਰਡਰ ਦੇ ਉੱਤੇ ਆ ਕੇ ਅਪਲਾਈ ਕਰਦੇ, ਉਹ ਫੈਸਲੇ 'ਚ ਕੀ ਹੈ, ਤੇ ਫਿਰ ਜਿਹੜੇ ਗ੍ਰੀਨ ਕਾਰਡ ਹੋਲਡਰਸ ਦਾ ਗ੍ਰੀਨ ਕਾਰਡ ਵਾਪਸ ਲੈਣ ਦੀ ਜਿਹੜੀ ਗੱਲ ਆ ਵੀ ਉਹ ਰੱਦ ਕੀਤਾ ਜਾ ਸਕਦਾ, ਉਹ ਰੱਖਿਆ ਜਾ ਸਕਦਾ, ਉਹਦੇ ਬਾਰੇ ਚਰਚਾ ਕਰਾਂਗੇ। ਤੇ ਇਹ ਸਾਰੀ ਡਿਸਕਸ਼ਨ ਤੋਂ ਬਾਅਦ 'ਚ ਫਿਰ ਤੁਹਾਡੀਆਂ ਕਾਲਸ ਵੀ ਜਿਹੜੀਆਂ ਆਪਾਂ ਲਵਾਂਗੇ। ਨੰਬਰ 408-272-5200 ਰਹੇਗਾ। ਸੋ ਅਟਰਨੀ ਟਿਰਕਿਆਣਾ ਜੀ, ਸੁਪਰੀਮ ਕੋਰਟ ਕਾਫੀ ਬਿਜ਼ੀ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ ਪਿਛਲੇ ਜਿਹੜੇ ਵੀਕ ਦੇ ਵਿੱਚ। ਕਾਫੀ ਵੱਡੇ ਵੱਡੇ ਫੈਸਲੇ ਜਿਹੜੇ ਇਹਨਾਂ ਨੇ ਸੁਣਾਏ ਆ, ਜਿਸ ਦੇ ਨਾਲ ਕਾਫੀ ਫਰਕ ਪਏਗਾ। ਸ਼ੁਰੂਆਤ ਆਪਾਂ ਹੇਤੀ ਤੇ ਸੀਰੀਆ ਦੇ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਹੁੰਦਾ ਹੈ, ਉਸ ਨੂੰ ਜੋ ਰੱਦ ਕਰਨਾ ਚਾਹੁੰਦੇ ਸੀ ਟਰੰਪ ਪ੍ਰਸ਼ਾਸਨ, ਉਸ ਨੂੰ ਉਹਨਾਂ ਨੇ ਹਰੀ ਝੰਡੀ ਦੇ ਦਿੱਤੀ ਆ। ਸੁਪਰੀਮ ਕੋਰਟ ਕਹਿੰਦੇ ਆ ਵੀ ਤੁਸੀਂ ਟਰਮੀਨੇਟ ਕਰ ਸਕਦੇ ਆ। ਆਪਾਂ ਇਸ ਤੋਂ ਸ਼ੁਰੂਆਤ ਕਰਦੇ ਹਾਂ। ਬਿਲਕੁਲ ਜੀ। ਸੋ ਪਿਛਲੇ ਦਹਾਕੇ ਤੋਂ ਜਿਹੜਾ ਸੀਗਾ, ਲੱਖਾਂ ਦੇ ਵਿੱਚ ਹੀ ਜਿਹੜੇ ਸੀਗੇ ਹੇਟੀ ਤੇ ਸੀਰੀਆ ਦੇ ਲੋਕ ਜਿਹੜੇ ਅਮਰੀਕਾ 'ਚ ਰਹਿ ਰਹੇ ਸੀਗੇ। ਇਹਦਾ ਮੈਨੂੰ ਯਾਦ ਆ, ਮੈਂ ਅਜੇ ਜਦੋਂ ਆਇਆ ਸੀਗਾ ਐਜ਼ ਅ ਸਟੂਡੈਂਟ 2007 ਦੇ ਵਿੱਚ, ਉਸ ਤੋਂ ਬਾਅਦ ਮੇਰੇ ਖਿਆਲ ਲਗਭਗ 2010 ਦੇ ਲਾਗੇ ਛਾਗੇ ਅਰਥਕੁਏਕ ਆਇਆ ਸੀਗਾ। ਬਹੁਤ ਵੱਡਾ, ਤੇ ਬਹੁਤ ਵੱਡਾ ਜਿਹੜਾ ਸੀਗਾ, ਤੇ ਕਾਫੀ ਢਾਂਚਾ ਜਿਹੜਾ ਡਿਸਟਰੋਏ ਹੋ ਗਿਆ ਸੀਗਾ। ਕਾਫੀ ਉਧਰੋਂ ਖਬਰਾਂ ਸੀਗੀਆਂ ਕਿ ਸ਼ੈਲਟਰ ਦੇ ਵਿੱਚ ਕਾਫੀ ਉੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਸੀਗੀ, ਰੇਪਸ ਵਗੈਰਾ, ਸੈਕਸ਼ੂਅਲ ਅਸੌਲਟ ਵਗੈਰਾ ਬੜੇ ਕਾਮਨ ਜਿਹੜੇ ਸੀਗੇ। ਤੇ ਉਹ ਜਦੋਂ ਪੂਰਾ ਇੰਟਰਨੈਸ਼ਨਲ ਲੈਵਲ ਦਾ ਕ੍ਰਾਈਸਿਸ ਜਦੋਂ ਹੋਇਆ, ਤਾਂ ਅਮਰੀਕਾ ਹਮੇਸ਼ਾ ਜਿੱਦਾਂ TPS ਵਗੈਰਾ ਦਿੰਦਾ ਰਹਿੰਦਾ, ਟੈਂਪਰੇਰੀ ਪ੍ਰੋਟੈਕਟਡ ਸਟੇਟਸ। ਨੇਪਾਲ ਨੂੰ ਵੀ ਇਹਨਾਂ ਨੇ ਦਿੱਤਾ, ਕਈ ਹੋਰ ਕੰਟਰੀਆਂ ਨੂੰ ਇਹਨਾਂ ਨੇ ਜਿਹੜਾ ਦਿੱਤਾ। ਮੇਨਲੀ ਜਿਹੜਾ ਇਹ TPS ਇੱਕ ਜਿਹੜਾ ਕਾਨੂੰਨ ਏਦਾਂ ਦਾ ਸੀਗਾ ਕਿ ਹਿਊਮੈਨਿਟੇਰੀਅਨ ਬੇਸਿਸ ਦੇ ਉੱਤੇ, ਕਿ ਭਾਵੇਂ ਤੁਹਾਡਾ ਕੋਈ ਏਦਾਂ ਨਹੀਂ ਕਿ H1B ਵੀਜ਼ਾ ਜਾਂ ਗ੍ਰੀਨ ਕਾਰਡ ਹੈ, ਕੋਈ ਏਦਾਂ ਦੀ ਚੀਜ਼ ਆ, ਮਤਲਬ ਸਿਰਫ ਕਿ ਤੁਹਾਡੀ ਕੰਟਰੀ ਦੇ ਵਿੱਚ ਵਾਰ ਚੱਲਦੀ ਹੈ, ਲੜਾਈ ਹੋ ਗਈ, ਉੱਥੇ ਕੋਈ ਨੈਚੁਰਲ ਡਿਜ਼ਾਸਟਰ ਹੋ ਗਿਆ, ਅਰਥਕੁਏਕ ਹੋ ਗਈ, ਸੁਨਾਮੀ ਆ ਗਈ, ਕੋਈ ਤਖਤਾ ਪਲਟ ਹੋ ਗਿਆ, ਕੋਈ ਐਕਸਟਰਾਆਰਡੀਨਰੀ ਸਰਕਮਸਟੈਂਸਿਸ ਹੋ ਗਏ, ਤਾਂ ਉਹਨੂੰ ਟੈਂਪਰੇਰੀਲੀ ਇੱਥੇ ਰਹਿਣ ਲਈ, ਪੱਕੇ ਤੌਰ ਤੇ ਨਹੀਂ, ਟੈਂਪਰੇਰੀ ਤੌਰ ਤੇ ਉਹਨਾਂ ਨੂੰ ਰਹਿਣ ਲਈ ਇੱਥੇ ਪਰਮਿਸ਼ਨ ਦਿੰਦੇ ਸੀਗੇ ਜੀ, ਜਦ ਤੱਕ ਤੁਹਾਡੇ ਉਹ ਜਿਹੜੇ ਹਾਲਾਤ ਸੀਗੇ ਇੰਪਰੂਵ ਨਹੀਂ ਹੋ ਜਾਂਦੇ। ਸੋ ਤੁਸੀਂ ਦੇਖੋ ਕਿ 15 ਸਾਲ ਤੱਕ ਇਹ ਜਿਹੜੀਆਂ TPS ਦੀ ਜਿਹੜੀ ਆਪਸ਼ਨ ਜਿਹੜੀ ਚੱਲਦੇ ਨਹੀਂ ਆ, ਕਿੰਨੇ ਲੋਕ ਇਹਦੇ ਵਿੱਚ ਜਿਹੜੇ ਆਏ ਹੋਣੇ ਆ, ਟਾਈਮ ਟੂ ਟਾਈਮ ਡਿਫਰੈਂਟ ਸਰਕਾਰਾਂ ਨੇ ਇਹ ਐਕਸਟੈਂਡ ਜਿਹੜੇ ਕਰਦੇ ਰਹੇ। ਸੋ ਇਹਦੇ ਵਿੱਚ ਜਿਹੜੇ ਜਦੋਂ ਟਰੰਪ ਸਰਕਾਰ ਆਈ, ਤਾਂ ਉਹਨਾਂ ਨੇ ਕਿਹਾ ਕਿ ਆਪਾਂ ਟਰਮੀਨੇਟ ਕਰ ਦੇਣਾ TPS ਜਿਹੜਾ ਸੀਗਾ। ਕਈ ਸਾਰੇ ਲਾਅ ਸੂਟ ਜਿਹੜੇ ਹੋ ਗਏ, ਐਡਵੋਕੇਸੀ ਆਰਗੇਨਾਈਜੇਸ਼ਨ ਜਿਹੜੀਆਂ ਹੁੰਦੀਆਂ, ਇਮੀਗ੍ਰੇਸ਼ਨ ਲਾਅਰ ਜਿਹੜੇ ਹੁੰਦੇ ਆ, ਹੋਰ ਜਿਹੜੀਆਂ ਸੰਸਥਾਵਾਂ ਇਮੀਗ੍ਰੈਂਟਸ ਦੀਆਂ ਜਿਹੜੀਆਂ ਹੈਲਪ ਕਰਦੀਆਂ, ਉਹਨਾਂ ਨੇ ਰਲ ਕੇ ਇਹ ਜਿਹੜਾ ਲਾਅ ਸੂਟ ਕੀਤਾ ਸੀਗਾ। ਤੇ ਰਾਜਕਰਨ ਜੀ, ਥੋੜੀ ਜਿਹੀ ਬੈਕਗਰਾਊਂਡ ਨੋਇਸ ਸਾਰੀ ਤੁਹਾਡੇ ਲੋ,
ਤੇ ਹੁਣ ਠੀਕ ਹੈ? ਇਹਨਾਂ ਨੇ ਹਾਂਜੀ, ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਲਾਅਸੂਟ ਕੀਤਾ ਸੀਗਾ, ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਸੀਗੀ ਉਹਨੇ ਪ੍ਰੋਪਰ ਜਿਹੜੇ ਪ੍ਰੋਸੈਸ, ਜਿਹੜੇ ਪ੍ਰੋਸੀਜਰਲ ਰਿਕੁਆਇਰਮੈਂਟ ਸੀਗੀਆਂ ਉਹ ਫੋਲੋ ਨਹੀਂ ਕੀਤੀਆਂ, ਤੇ ਉਹਨਾਂ ਨੂੰ ਡਿਪਾਰਟਮੈਂਟ ਆਫ ਸਟੇਟ ਨਾਲ ਕੰਸਲਟੇਸ਼ਨ ਕਰਨੀ ਚਾਹੀਦੀ ਸੀਗੀ। ਤੇ ਜਦੋਂ ਉਹਨਾਂ ਨੇ ਸਿੱਧਾ ਹੀ ਜਿਹੜਾ ਇਹ ਡਿਨਾਈ ਕਰਤਾ, ਤੇ ਇਹ ਤੋਂ ਐਂ ਲੱਗਦਾ ਕਿ ਇਹ ਆਰਬਿਟਰੀ ਸੀਗਾ, ਇਹ ਰੇਸ਼ੀਅਲੀ ਮੋਟੀਵੇਟਡ ਸੀਗਾ, ਤੇ ਇਹਦਾ ਉਹਨਾਂ ਨੇ ਜਿਹੜਾ ਪ੍ਰੋਪਰ ਪ੍ਰੋਸੀਜਰ ਜਿਹੜਾ ਫੋਲੋ ਨਹੀਂ ਕੀਤਾ। ਹੁਣ ਜਿਹੜਾ ਸੁਪਰੀਮ ਕੋਰਟ ਆ ਉਹ ਐਡੀ ਡਿਟੇਲ ਦੇ ਵਿੱਚ ਨਹੀਂ ਗਿਆ, ਉਹਨਾਂ ਨੇ ਇੱਕ ਡਿਫਰੈਂਟ ਓਪੀਨੀਅਨ ਦਿੱਤਾ। ਸਾਰੇ ਓਪੀਨੀਅਨ ਤੁਸੀਂ ਦੇਖੋਗੇ ਕਿ ਟੈਕਨੀਕੈਲਿਟੀ ਤੇ ਇਹਨਾਂ ਨੇ ਜਿਹੜੇ ਦਿੱਤੇ ਸੀਗੇ 6-3 6 ਲੋਕੀ ਜਿਹੜੇ ਸੀਗੇ ਮੈਜੋਰਿਟੀ ਦੇ ਵਿੱਚ, ਉਹਨਾਂ ਨੇ ਓਪੀਨੀਅਨ ਜਿਹੜਾ ਦਿੱਤਾ। 3 ਜਿਹੜੇ ਡਿਸੈਂਟਿੰਗ ਜੱਜ ਸੀਗੇ, ਤੇ ਜਸਟਿਸ ਜਿਹੜੇ ਸੈਮੂਅਲ ਅਲੀਟੋ ਹੈਗੇ, ਉਹਨਾਂ ਨੇ ਜਿਹੜਾ ਇਹ ਓਪੀਨੀਅਨ ਲਿਖਿਆ ਸੀਗਾ। ਉਹ ਬੇਸਿਕਲੀ ਕੀ ਕਹਿੰਦੇ ਕਿ ਜਿਹੜਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਹੈਗਾ, ਇਹ ਸਾਡੇ ਉੱਤੇ ਇੱਕ ਕਿ ਆਪਾਂ ਇਹ TPS ਕਿਹਨੂੰ ਦੇਣਾ, ਕਦੋਂ ਟਰਮੀਨੇਟ ਕਰਨਾ, ਕਿ ਆਪਾਂ ਇਹਨੂੰ ਰਿਵਿਊ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਜਿਹੜਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਹੈਗਾ ਉਹ ਕਾਫੀ ਇਹਦੇ ਉੱਤੇ ਇੱਕ ਲਿਮਿਟ ਲਗਾਉਂਦਾ ਹੈਗਾ ਜੁਡੀਸ਼ੀਅਲ ਰਿਵਿਊ ਦੀ, ਕਿ ਤੁਸੀਂ ਨਹੀਂ ਕਰ ਸਕਦੇ ਹੈਗੇ ਇਦਾਂ ਜੀ। ਤੇ ਉਹ ਕਹਿੰਦੇ ਕਿ ਕਾਂਗਰਸ ਨੇ ਜਿਹੜੀ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਸੀਗੀ ਉਹਨੂੰ ਇਹ ਪਾਵਰ ਜਿਹੜੀ ਦਿੱਤੀ ਹੋਈ ਹੈ, ਤੇ ਪਾਵਰ ਬੜੀ ਬ੍ਰੌਡ ਹੈਗੀ ਆ, ਉਹਦੀ ਮਰਜ਼ੀ ਹੈ ਕਿੱਦਾਂ ਕਰੇ। ਜਿਹੜੇ ਲੋਅਰ ਕੋਰਟ ਹੈਗੇ ਆ ਉਹਨਾਂ ਨੂੰ ਅਥਾਰਟੀ ਨਹੀਂ ਹੈਗੀ ਕਿ ਉਹ ਸੈਕੰਡ ਗੈਸ ਕਰ ਸਕਣ ਕਿ ਸੈਕਟਰੀ ਆਫ ਸਟੇਟ ਨੇ ਇਹ ਫੈਸਲਾ ਜਿਹੜਾ ਸਹੀ ਲਿਆ ਕਿ ਗਲਤ ਲਿਆ, ਅਨਲੈਸ ਜਿਹੜਾ ਕਨਸਟੀਟਿਊਸ਼ਨਲ ਕਲੇਮ ਜੇ ਰੇਜ਼ ਹੁੰਦੇ ਆ। ਸੋ ਇਸ ਕੇਸ ਦੇ ਵਿੱਚ ਕਨਸਟੀਟਿਊਸ਼ਨਲ ਕਲੇਮ ਨਹੀਂ ਰੇਜ਼ ਹੋਏ ਸੀਗੇ, ਤੇ ਉਹ ਜਿਹੜੇ ਕਲੇਮ ਉਹਨਾਂ ਨੇ ਰੇਜ਼ ਕੀਤੇ ਸੀਗੇ ਉਹ ਇਹ ਕੀਤੇ ਸੀਗੇ ਕਿ ਉਹਨਾਂ ਨੂੰ ਉਹ ਕਹਿੰਦੇ ਸੀਗੇ ਕਿ ਇਹ ਰੇਸ਼ੀਅਲ ਲਾਈਨਸ ਤੇ ਮੋਟੀਵੇਟਡ ਹੈਗਾ। ਪ੍ਰੈਜ਼ੀਡੈਂਟ ਟਰੰਪ ਦੇ ਉਹਨਾਂ ਨੇ ਕਾਫੀ ਜਿਹੜੇ ਕਮੈਂਟ ਜਿਹੜੇ ਸੀਗੇ ਟਵੀਟ ਟੂਟ ਜਿੱਦਾਂ ਉਹ ਕਰ ਦਿੰਦੇ ਆ, ਉਹ ਪੋਸਟ ਕੀਤੇ ਸੀਗੇ ਕਿ ਉਹਨਾਂ ਨੂੰ ਕਹਿੰਦੇ ਆ ਕਿ ਇਹ ਸ਼ਿਟ ਹੋਲ ਕੰਟਰੀਜ਼ ਹੈਗੀਆਂ ਤੇ ਮਾੜੀਆਂ ਕੰਟਰੀਆਂ ਹੈਗੀਆਂ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਪੇਸ਼ ਕੀਤੀਆਂ ਸੀਗੀਆਂ। ਤੇ ਪਰ ਸੁਪਰੀਮ ਕੋਰਟ ਕਹਿੰਦਾ ਕਿ ਸਾਨੂੰ ਉਹਦੇ ਵਿੱਚ ਐਡੀ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਹੜੀ ਕਾਂਗਰਸ ਹੈਗੀ ਉਹਨੇ ਜਿਹੜੇ ਕੋਰਟਸ ਨੂੰ ਪਾਵਰ ਹੀ ਨਹੀਂ ਦਿੱਤੀ। ਇਸ ਬੇਸ ਤੇ ਉਹਨਾਂ ਨੇ ਜਿਹੜਾ ਕਿਹਾ ਸੀਗਾ ਕਿ ਜਿਹੜਾ TPS ਉਹਨਾਂ ਨੇ ਜਿਹੜਾ ਰੱਦ ਕਰ ਸਕਦੇ ਆ ਉਹ ਸਹੀ ਫੈਸਲਾ ਹੈਗਾ। ਇਹਦੇ ਨਾਲ ਘੱਟੋ ਘੱਟ 3.5 ਲੱਖ ਜਿਹੜੇ ਹੇਟੀ ਦੇ ਲੋਕ ਜਿਹੜੇ ਹੈਗੇ, ਜਿਹੜੇ ਆਲਰੇਡੀ ਵਰਕ ਆਥੋਰਾਈਜ਼ਡ ਸੀਗੇ, ਤੇ ਲਗਭਗ 6,000 ਸੀਰੀਆ ਦੇ ਲੋਕ ਜਿਹੜੇ ਸੀਗੇ। ਸੋ ਕਾਫੀ ਵੱਡਾ ਅੰਕੜਾ ਜਿਹੜਾ ਆ ਜਾਂਦਾ, ਕਿਉਂਕਿ ਕੰਪੇਅਰ ਟੂ ਇੰਡੀਆ ਅਮਰੀਕਾ ਦੀ ਪੋਪੂਲੇਸ਼ਨ ਇੰਨੀ ਜ਼ਿਆਦਾ ਨਹੀਂ ਹੈਗੀ, 3.5 ਲੱਖ ਬੰਦਾ ਬਹੁਤ ਹੁੰਦਾ। ਤੇ ਇਹ ਕਈ ਦੱਸਦੇ ਜਾਈਏ ਕਿ ਇਹ ਕਈ ਕੀ ਪੋਜੀਸ਼ਨ 'ਚ ਵੀ ਜਿਹੜੇ ਲੋਕੀ ਜਿਹੜੇ ਹੁੰਦੇ ਆ ਹਸਪਿਟੈਲਿਟੀ ਦੇ ਵਿੱਚ, ਨਰਸਿੰਗ ਦੇ ਵਿੱਚ, ਕਿਉਂਕਿ ਜਦੋਂ ਵਰਕ ਪਰਮਿਟ ਵਗੈਰਾ ਮਿਲਿਆ ਹੁੰਦਾ ਸਾਰਾ, ਤਾਂ ਉਹ ਹੁਣ 15 ਸਾਲ ਜੇ ਵੀ ਇੱਥੇ ਬੰਦਾ ਰਹਿ ਰਿਹਾ ਤਾਂ ਉਹ ਜ਼ਾਹਿਰ ਜੀ ਗੱਲ ਉਹਨਾਂ ਨੇ ਲਾਈਫ ਅੱਗੇ ਬਣਾ ਲਈ ਹੋਣੀ ਆ, ਜਵਾਕ ਜੂਕ ਉਹਨਾਂ ਦੇ ਕਈ ਆਪਸ਼ਨਸ ਉਹਨਾਂ ਕੋਲ ਜਿਹੜੀਆਂ। ਤੇ ਪਰ ਹੁਣ ਇਹ ਸੀਗਾ ਕਿ ਇਹਨਾਂ ਇਹ ਸਾਰੇ ਨੂੰ ਇੱਕਦਮ ਹੀ ਜਿਹੜੀ ਰੋਕ ਲੱਗ ਜੂਗੀ, ਤੇ ਹੁਣ ਤੇ ਨਾਲ ਹੀ ਜਿਹੜੇ ਅੱਗੇ ਹੋਰ ਕੰਟਰੀ ਨੂੰ TPS ਮਿਲਿਆ, ਸੋਮਾਲੀਆ ਨੂੰ, ਸਾਊਥ ਸੁਡਾਨ ਨੂੰ, ਇਥੀਓਪੀਆ ਨੂੰ, ਇਹ ਸਾਰਿਆਂ ਨੂੰ ਜਿਹੜੇ ਸੀਗੇ ਹੁਣ ਜਿਹੜੇ ਚੈਲੰਜ ਅੱਗੇ ਜਿਹੜੇ ਹੈਗੇ ਆ, ਲਾਇਰਸ ਨੂੰ ਆਪਣੀ ਸਟ੍ਰੈਟਜੀ ਜਿਹੜੀ ਬਦਲਣੀ ਪਊਗੀ ਆਬਵੀਅਸਲੀ, ਕਿ ਜੇ ਤਾਂ ਕਨਸਟੀਟਿਊਸ਼ਨਲ ਚੈਲੰਜ ਉਹ ਰੇਜ਼ ਕਰ ਸਕਦੇ ਆ ਫੇਰ ਹੀ ਜਿਹੜਾ ਲੋਅਰ ਕੋਰਟ ਸੁਣ ਸਕਦਾ, ਤੇ ਜਿਹੜੇ ਬਾਕੀ ਚੈਲੰਜਸ ਹੈਗੇ ਕਿ ਸਹੀ ਕੀਤਾ ਕਿ ਨਹੀਂ ਸਹੀ ਕੀਤਾ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਕਿ ਕਾਫੀ ਜਿਹੜੀ ਕਾਂਗਰਸ ਨੇ ਉਹਨਾਂ ਨੂੰ ਬ੍ਰੌਡਰ ਅਥਾਰਟੀ ਦਿੱਤੀ ਸੀਗੀ, ਤੇ ਉਹਨੂੰ ਚੈਲੰਜ ਉਹ ਨਹੀਂ ਕਰ ਸਕਦੇ ਕੋਰਟਸ ਦੇ ਵਿੱਚ। ਜੀ ਜੀ। ਸੋ ਬਿਲਕੁਲ, ਸੋ ਇਹ ਟੈਂਪਰੇਰੀ ਸੀਗਾ, ਬਟ ਆਪਾਂ ਦੇਖਦੇ ਹੀ ਆ ਵੀ ਇਹ ਲੰਮਾ ਸਮਾਂ ਜਿਹੜਾ ਉਹ ਚੱਲਦਾ ਆ। ਬਾਅਦ ਦੇ ਵਿੱਚ USCIS ਵਾਲੇ ਵੀ, ਵਾਈਟ ਹਾਊਸ ਵਾਲੇ ਵੀ ਇਹੀ ਟਵੀਟ ਕਰ ਰਹੇ ਸੀਗੇ ਵੀ ਟੈਂਪਰੇਰੀ ਦਾ ਮਤਲਬ ਵੀ ਟੈਂਪਰੇਰੀ ਹੁੰਦਾ, ਪਰਮਾਨੈਂਟ ਨਹੀਂ ਹੁੰਦਾ। ਬਟ ਉਹ ਗੱਲ ਆ ਜਾਂਦੀ ਵੀ ਲੋਕੀ ਆਪਣਾ ਜੀਵਨ ਇੱਥੇ ਫਿਰ ਸੈੱਟ ਕਰ ਲੈਂਦੇ ਆ, ਫਿਰ ਜਾਣ ਦਾ ਤਾਂ ਜੀ ਓਬਵੀਅਸਲੀ ਕਿਸੇ ਨੂੰ ਵੀ ਨਹੀਂ ਕਰਦਾ ਜਿਹੜਾ ਉਹ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ। ਸੋ ਇਹ ਜਿੱਦਾਂ ਤੁਸੀਂ ਦੱਸਿਆ, ਇਹਦਾ ਮਤਲਬ ਇਹ ਆ ਵੀ ਜਿਹੜੇ ਬਾਕੀ TPS ਆ ਉਹ ਵੀ ਫਿਰ ਹੌਲੀ ਹੌਲੀ ਰਿਜੈਕਟ ਹੋਣਗੇ, ਉਹ ਵੀ ਹੁਣ ਕੈਂਸਲ ਕੀਤੇ ਜਾਣਗੇ। ਸੋ ਉਹਨਾਂ ਨੂੰ ਹੁਣ ਹਰੀ ਝੰਡੀ ਮਿਲ ਗਈ ਇਹਦੇ ਨਾਲ। ਸੋ ਸਰਕਾਰ ਦੀ ਮਰਜ਼ੀ ਹੁੰਦੀ ਹੈ ਕਿਹੜੀ ਕੰਟਰੀ ਦਾ ਜਿਹੜਾ ਡੈਜ਼ਿਗਨੇਸ਼ਨ ਵਧਾਉਣਾ ਹੈ ਘਟਾਉਣਾ। ਸੋ ਇਹ ਆਰਗੂ ਕਰ ਰਹੇ ਸੀਗੇ ਕਿ ਜਿਹੜੇ ਸਪੈਸੀਫਿਕ ਇਹਨਾਂ ਨੇ ਸਾਰਿਆਂ ਦਾ ਤਾਂ ਨਹੀਂ ਅਜੇ ਕੈਂਸਲ ਕੀਤਾ, ਤੇ ਟਾਈਮ ਟੂ ਟਾਈਮ ਇਹ ਐਕਸਟੈਂਡ ਵੀ ਕਰਦੇ ਰਹਿੰਦੇ ਆ। ਸੋ ਇਹਦੇ ਵਿੱਚ ਆਬਵੀਅਸਲੀ ਉਹਨਾਂ ਦੀ ਆਪਣੀ ਪੋਲੀਟੀਕਲ ਕੰਸੀਡਰੇਸ਼ਨਸ ਹੁੰਦੀਆਂ, ਕਈ ਕੁਝ ਹੁੰਦਾ। ਤੇ ਇਹ ਜਿਹੜੇ 2 ਕੰਟਰੀ ਇਹਨਾਂ ਦਾ ਉਹ ਕਹਿੰਦੇ ਸੀਗੇ ਕਿ ਇਹਨਾਂ ਨੇ ਬਾਇਸ ਜਿਹੜੇ ਸੀਗੇ, ਸਹੀ ਫੈਸਲਾ ਨਹੀਂ ਲਿਆ। ਤੇ ਹਾਂਜੀ, ਜੇ ਮਤਲਬ ਹਰੀ ਝੰਡੀ ਤਾਂ ਇਹੀ ਮਿਲ ਗਈ ਹੈ ਕਿ ਜੇ ਉਹ ਨਹੀਂ ਵਧਾਉਣਾ ਚਾਹੁੰਦੇ ਉਹਨੂੰ, ਤਾਂ ਡੈਜ਼ਿਗਨੇਸ਼ਨ ਉਹ ਕੈਂਸਲ ਕਰ ਸਕਦੇ। ਜੀ ਬਿਲਕੁਲ। ਅਗਲੀ ਜਿਹੜੀ ਅਟਾਰਨੀ ਟਿਰਕੇਨਾ ਜੀ ਆਪਾਂ ਗੱਲ ਕਰਦੇ ਹਾਂ ਬਾਰਡਰ ਮੀਟਰਿੰਗ ਪਾਲਿਸੀ ਨੂੰ, ਜਿਹੜਾ ਉਹ ਲੈ ਕੇ ਵੀ ਮੈਕਸੀਕੋ ਵਾਲੇ ਪਾਸਿਓਂ ਅਸਾਈਲਮ ਅਪਲਾਈ ਨਹੀਂ ਕਰ ਸਕਦੇ ਕੁਛ ਇਹ ਜਿਹੜਾ ਬਹੁਤੇ ਲੋਕਾਂ ਨੇ ਜਿਹੜੀ ਜਿਸਟ ਆ ਜਾਂ ਇਸ ਤਰੀਕੇ ਦੇ ਨਾਲ ਇਸ ਦਾ ਮਤਲਬ ਜਿਹੜਾ ਉਹ ਕੱਢਿਆ। ਸੋ ਕੀ ਹੈ ਇਹ ਵਾਲਾ ਜਿਹੜਾ ਫੈਸਲਾ, ਤੇ ਕੀ ਪੂਰਾ ਇਹ ਰੌਲਾ ਰੱਪਾ ਸੀ? ਜੇ ਤੁਸੀਂ ਹੁਣ ਐਂਟਰ ਕਰ ਜਾਂਦੇ ਆ, ਇੱਥੇ ਆ ਕੇ ਅਪਲਾਈ ਕਰਦੇ ਆ, ਉਹਦੇ ਤੇ ਵੀ ਰੋਕਾਂ ਆ, ਉਹਦੇ ਤੇ ਵੀ ਬੰਦਿਸ਼ਾਂ ਆ,
ਤੇ ਜੇ ਮੈਕਸੀਕੋ ਵਾਲੇ ਪਾਸਿਓਂ ਬਾਰਡਰ ਵਾਲੇ ਦੂਜੇ ਪਾਸਿਓਂ ਕਰਦੇ ਆ ਇਹ ਫੈਸਲੇ ਨਾਲ ਉਹਦੇ ਤੇ ਵੀ ਰੋਕ ਲੱਗਦੀ ਆ। ਸੋ ਇਹ ਦੱਸਿਓ ਕੀ ਹੈ ਪੂਰਾ ਫੈਸਲਾ। ਹਾਂਜੀ, ਜਦੋਂ ਤੁਸੀਂ ਦੱਸਿਆ ਕਿ ਰੌਲਾ ਰੱਪਾ ਜ਼ਿਆਦਾ, ਪਰ ਆਪਣੇ ਜਿਹੜੇ ਜ਼ਿਆਦਾਤਰ ਮੈਜੋਰਿਟੀ ਪੰਜਾਬੀਆਂ ਦੇ ਕੇਸ ਜਿਹੜੇ ਮੈਂ ਦੇਖੇ ਆ, ਉਹ ਆਲਰੇਡੀ ਬਾਰਡਰ ਕ੍ਰਾਸ ਕਰਦੇ ਆ ਇੱਥੇ ਏਜੰਟਾਂ ਦੇ ਨਾਲ। ਸੋ ਮਤਲਬ ਕਿ ਇਹ ਹੈ ਕਿ ਉਹ ਤਾਂ ਆਲਰੇਡੀ ਅਰਾਈਵਡ ਹੈਗੇ ਆ। ਮਤਲਬ ਕਹਿਣ ਦਾ ਮਤਲਬ ਕਿ ਸਾਨੂੰ ਭਾਵੇਂ ਆਪਾਂ ਇਹ ਕੇਸ ਦੇ ਵਿੱਚ ਨਾ ਵੀ ਜਾਈਏ ਤਾਂ ਆਪਣੇ ਜਿਹੜੇ ਕੇਸ ਜਿਹੜੇ ਮੈਜੋਰਿਟੀ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਓਕੇ। ਇਹ ਉਹਨਾਂ ਲੋਕਾਂ ਤੇ ਫਰਕ ਪੈਂਦਾ ਜਿਹੜੇ ਬਾਰਡਰ ਦੇ ਰਾਹੀਂ, ਗੇਟ ਦੇ ਰਾਹੀਂ ਜਿਹੜੇ ਆਉਂਦੇ ਆ। ਹੁਣ ਪਰ ਗੱਲ ਉਹ ਆ ਜਾਂਦੀ ਹੈ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਸੀ ਕਿ ਮਤਲਬ ਇਹ ਇਹਨਾਂ ਨੇ ਕਲੀਅਰ ਨਹੀਂ ਕੀਤਾ, ਰਾਈਟ। ਕਈ ਵਾਰੀ ਤੁਸੀਂ ਦੇਖਦੇ ਆ ਕਿ ਉਹ ਲਗਾਉਂਦੇ ਏਦਾਂ ਤੁਹਾਨੂੰ ਕਿ ਜਿਹੜਾ ਬੰਦਾ ਗੇਟ ਥਾਣੀ ਆਇਆ ਉਹਨੂੰ ਐਡਵਾਂਟੇਜ ਆ, ਉਹਨੂੰ ਫਾਇਦਾ ਵਾ, ਪਰ ਪ੍ਰੈਕਟੀਕੈਲਿਟੀ ਦੇ ਵਿੱਚ ਜਦੋਂ ਇਦਾਂ ਦੇ ਕਾਨੂੰਨ ਆਉਂਦੇ ਆ ਉਹ ਆ, ਤੇ ਉਦੋਂ ਐ ਲੱਗਦਾ ਕਿ ਜਿਹੜਾ ਬੰਦਾ ਬਾਰਡਰ ਟੱਪ ਕੇ ਆ ਗਿਆ, ਆਲਰੇਡੀ ਅਰਾਈਵਡ ਹੈਗਾ, ਉਹਨੂੰ ਪ੍ਰੋਟੈਕਸ਼ਨ ਜ਼ਿਆਦਾ ਹੈਗੀ। ਸੋ ਇਹ ਕਈ ਮੁੱਦਿਆਂ 'ਚ ਜਿਹੜੀਆਂ ਜਿਹੜੇ ਇਹ ਚੱਕਰ ਚੱਲਦੇ ਰਹੇ, ਜਿਹੜੇ ਅਗਰ ਆਪਾਂ ਹੇਬੀਅਸ ਵਾਲੇ ਕੇਸ ਵੀ ਦੇਖਿਆ ਸੀਗਾ ਕਿ ਜਿਹੜਾ ਬੰਦਾ ਸੇਫ ਲੰਘਿਆ ਆਇਆ ਵਰਸੇ ਜਿਹੜਾ ਉੱਥੇ ਆਇਆ ਸੀਗਾ। ਸੋ ਅਰਾਈਵਿੰਗ ਏਲੀਅਨ, ਅਰਾਈਵ ਕਿਹਨੇ ਕੀਤਾ, ਅਰਾਈਵਿੰਗ ਇਨ ਯੂਨਾਈਟਿਡ ਸਟੇਟਸ, ਇਹ ਜਿਹੜੇ ਮਸਲੇ ਦੇਖੋ ਕਿੱਡੇ ਲੱਗਣ ਸਿੰਪਲ ਜਿਹੇ ਲੱਗਦੇ ਹੈਗੇ, ਪਰ 2026 ਤੱਕ ਹੁਣ ਤੱਕ ਹੋ ਗਿਆ ਕਦੋਂ ਦਾ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਇਹਨੇ ਪਾਸ ਕੀਤਾ, ਅੱਜ ਤੱਕ ਇਹਨਾਂ ਦੇ ਇਹੀ ਵਾਲੇ ਮੁੱਦੇ ਜਿਹੜੇ ਸੋਲਵ ਨਹੀਂ ਹੋਏ ਕਿ ਕਿਤੇ 485 ਹੋਣਾ ਨਹੀਂ ਹੋਣਾ। ਸੋ ਇਦਾਂ ਹੀ ਜਿਹੜੀ ਆਹ ਕੇਸ ਹੈਗਾ ਵੈਸੇ ਕਾਫੀ ਇੰਟਰਸਟਿੰਗ ਕੇਸ ਹੈਗਾ, ਤੇ ਆਪਣੇ ਵਾਲੇ ਕੇਸਾਂ 'ਚ ਤਾਂ ਨਹੀਂ ਫਰਕ ਪੈਂਦਾ ਕਿਉਂਕਿ ਉਹ ਬਾਰਡਰ ਨੂੰ ਕ੍ਰਾਸ ਕਰਕੇ ਆਲਰੇਡੀ ਅਮਰੀਕਾ 'ਚ ਆ ਜਾਂਦੇ ਆ, ਸੋ ਉਹਨਾਂ ਤੇ ਇਹ ਲਾਗੂ ਨਹੀਂ ਹੁੰਦਾ। ਸੋ ਇਹ ਜਿਹੜਾ ਇੱਕ ਕੇਸ ਕਾਫੀ ਇਤਿਹਾਸਿਕ ਜਿਹੜਾ ਕੇਸ ਆ, ਇਹਨੇ ਕਾਫੀ ਚੀਜ਼ਾਂ ਜਿਹੜੀਆਂ ਚੇਂਜ ਕਰ ਦੇਣੀਆਂ, ਕਿਉਂਕਿ ਹਰ ਬੰਦਾ ਜਿਹੜਾ ਸੀਗਾ ਉਹ ਤੁਸੀਂ ਕਹਿ ਲਓ ਜੰਗਲਾਂ ਥਾਣੀ ਜਾਂ ਡੈਜ਼ਰਟ ਥਾਣੀ ਜਿਹੜਾ ਬਾਰਡਰ ਟੱਪ ਕੇ ਨਹੀਂ ਆਉਂਦਾ। ਕਾਫੀ ਸਾਰੇ ਲੋਕ ਜਿਹੜੇ, ਜੇ ਆਪਾਂ ਲੱਖਾਂ ਦੀ ਤਾਦਾਦ 'ਚ ਗੱਲ ਕਰੀਏ ਤਾਂ ਉਹ ਜਿਹੜੇ ਸੀਗੇ ਕੋਵਿਡ ਵਾਲੇ ਟਾਈਮ ਤੇ ਤਾਂ ਉਹ ਬਾਰਡਰ ਤੇ ਸ਼ੋਅ ਐਪ ਵੀ ਬਣਾਈ ਸੀ ਇਹਨਾਂ ਨੇ ਉਦੋਂ ਤਾਂ ਵੀ ਬਾਰਡਰ ਦੇ ਪਰੇ ਵੇਟ ਕਰੋ, ਤੁਸੀਂ ਆਓ ਤੇ ਫਿਰ ਆਪਾਂ ਤੁਹਾਡੀ ਸੁਣਾਂਗੇ, ਜਿਹੜੀ ਸੁਣਵਾਈ ਕਰਾਂਗੇ। ਮਤਲਬ ਉਹ ਵੀ ਚੀਜ਼ਾਂ ਫਿਰ ਹੁਣ ਵਿੱਚ ਹੀ ਰਹਿ ਗਈਆਂ। ਉਹਨੂੰ ਚੀਜ਼ ਨੂੰ ਕਹਿੰਦੇ ਉਹ ਮੀਟਰਿੰਗ, ਕਿ ਮੀਟਰ ਕਰਨਾ, ਕਿ ਉਹ ਕਹਿੰਦੇ ਸਾਡੀ ਕੈਪੈਸਿਟੀ ਘੱਟ ਆ, ਆਪਾਂ ਇੰਨੇ ਬੰਦੇ ਆਪਾਂ ਅੰਦਰ ਆਣ ਨਹੀਂ ਦੇ ਸਕਦੇ। 2016 'ਚ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਮੀਟਰਿੰਗ ਵਾਲੀ ਪਾਲਿਸੀ, ਤੇ ਉਹ ਕਹਿੰਦੇ ਆ ਕਿ ਆਪਾਂ ਜਿੰਨੀ ਕਿ ਸਾਡੀ ਲਿਮਿਟੇਸ਼ਨ ਹੈਗੀ ਆਪਾਂ ਉਹਦੇ ਹਿਸਾਬ ਨਾਲ ਉਨੇ ਕੁ ਲੋਕ ਜਿਹੜੇ ਅੰਦਰ ਆਣ ਦੇਵਾਂਗੇ, ਬਾਕੀ ਜਿਹੜੇ ਸਾਰੇ ਜਣੇ ਆ ਉੱਥੇ ਬਾਰਡਰ ਤੇ ਜਿਹੜਾ ਵੇਟ ਕਰੋ। ਤੇ ਕਈਆਂ ਨੂੰ ਕਈ ਦਿਨ, ਕਈ ਹਫ਼ਤੇ, ਸਾਲ ਵੀ ਜਿਹੜੇ ਵੇਟ ਕਰਨੀ ਪੈ ਗਈ ਸੀ। ਉੱਥੇ ਕੈਂਪ ਉਹਨਾਂ ਨੇ ਲਾਏ ਹੋਏ ਸੀਗੇ, ਕਾਫੀ ਨਿਊਜ਼ ਦੇ ਵਿੱਚ ਇਹ ਸੀਗਾ। ਪ੍ਰੋਬਲਮ ਇਹ ਹੋ ਗਈ ਸੀਗੀ ਕਿ ਉੱਥੇ ਕਾਫੀ ਲੋਕਾਂ ਦੇ ਨਾਲ ਜਿਹੜੀ ਕਿਡਨੈਪਿੰਗ, ਐਕਸਟੋਰਸ਼ਨ, ਸੈਕਸ਼ੂਅਲ ਅਸੌਲਟ, ਟ੍ਰੈਫਿਕ, ਕਈ ਜਵਾਕ ਵਗੈਰਾ ਉੱਥੋਂ ਗਾਇਬ ਹੋ ਗਏ ਸੀਗੇ। ਕਾਫੀ ਜਿਹੜੇ ਕ੍ਰਾਈਮ ਉੱਥੇ ਆਲਰੇਡੀ ਬਾਰਡਰ ਤੇ ਕਮਿਟ ਹੋ ਗਏ ਸੀਗੇ। ਤੁਹਾਨੂੰ ਪਤਾ ਹੀ ਆ ਵੈਸੇ ਹੀ ਡੇਂਜਰ ਇਲਾਕੇ ਹੈਗੇ ਨੇ, ਤੇ ਬਾਰਡਰ ਤੇ ਜਦੋਂ ਏਦਾਂ ਲੋਕੀ ਅਣਗਿਣਤ ਅਮਾਉਂਟ ਦੇ ਵਿੱਚ ਹੁੰਦੇ ਆ, ਤੇ ਉੱਥੇ ਗੈਂਗ ਗੂੰਗ ਵੀ ਕਾਫੀ ਉਹਨਾਂ ਨੇ ਜਿਹੜੇ ਕੁੜੀਆਂ ਨੂੰ ਕਿਡਨੈਪ ਜਿਹੜਾ ਉੱਥੇ ਕਰ ਲਿਆ ਸੀਗਾ। ਕਾਫੀ ਏਦਾਂ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਸੀਗੀਆਂ, ਤੇ ਉਹਦੇ ਕਰਕੇ ਜਿਹੜਾ ਰੌਲਾ ਰੱਪਾ ਜਿਹੜਾ ਚੱਲਿਆ ਸੀਗਾ, UN ਵਗੈਰਾ ਤੋਂ ਵੀ ਬਿਆਨ ਆਏ ਸੀਗੇ। ਉਹ ਕਹਿੰਦੇ ਕਿ ਅਮਰੀਕਾ ਗਲਤ ਕਰ ਰਿਹਾ, ਇਹਨਾਂ ਨੂੰ ਜਿਹੜਾ ਸੀਗਾ ਏਦਾਂ ਨਹੀਂ ਕਰਨਾ ਚਾਹੀਦਾ। ਜਿਹੜੇ ਲੋਕੀ ਅਸਾਈਲਮ ਮੰਗਦੇ ਆ ਬਾਰਡਰ ਤੇ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਤੁਸੀਂ ਉਹਨਾਂ ਨੂੰ ਅਸਾਈਲਮ ਲਈ ਰਿਫਿਊਜ਼ ਨਹੀਂ ਕਰ ਸਕਦੇ। ਸੋ ਜਿਹੜੀ 2016 ਦਾ ਦੇਖ ਲਓ ਤੁਸੀਂ, ਇਹ ਮੁੱਦਾ ਸ਼ੁਰੂ ਹੋਇਆ, ਹੁਣ ਜਾ ਕੇ 26 ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ। ਸੋ ਉਹਨਾਂ ਦਾ ਫੈਸਲਾ ਜਿਹੜਾ ਸਿਰਫ ਇਸ ਗੱਲ ਤੇ ਆ ਗਿਆ ਕਿ ਉਹ ਜਿਹੜੇ ਬੰਦੇ ਸੀਗੇ, ਅਮਰੀਕਾ ਉਹਨਾਂ ਨੂੰ ਕਹਿ ਸਕਦੀ ਹੈ ਕਿ ਤੁਸੀਂ ਜਾਓ ਆਪਣੀ ਕੰਟਰੀ ਵਾਪਸ, ਤੁਹਾਨੂੰ ਆਪਾਂ ਅੰਦਰ ਨਹੀਂ ਆਉਣ ਦੇਣਾ। ਕੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਅਸਾਈਲਮ ਦਾ, ਉਹਨਾਂ ਦਾ ਜਿਹੜਾ ਪ੍ਰੋਸੈਸ ਹੈ, ਕਾਰਵਾਈ, ਉਹਨਾਂ ਨੂੰ ਮੌਕਾ ਦੇਣਾ ਅਸਾਈਲਮ ਕਰਨ ਦਾ। ਸੋ ਇਹ ਸਾਰਾ ਜਿਹੜਾ ਸੀਗਾ ਮਸਲਾ ਇਸ ਚੀਜ਼ ਦਾ ਸੀਗਾ ਕਿ ਜਦੋਂ ਉਹ ਬਾਰਡਰ ਤੇ ਆਉਂਦੇ ਆ ਕਿ ਸਰਕਾਰ ਉਹਨਾਂ ਨੂੰ ਸਿੱਧੇ ਮਨਾ ਜਿਹੜੀ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਹੈ। ਹੁਣ ਸੁਪਰੀਮ ਕੋਰਟ ਦੇ ਮੂਹਰੇ ਇੱਕ ਬੜਾ ਸਿੰਪਲ ਜਿਹਾ ਸਵਾਲ ਜਿਹੜਾ ਆ ਗਿਆ, ਠੀਕ ਆ, ਚੀਜ਼ਾਂ ਇੰਨੀਆਂ ਸਿੰਪਲ ਨਹੀਂ ਹੁੰਦੀਆਂ ਜਿੱਦਾਂ ਤੁਸੀਂ ਦੇਖੋਗੇ ਕਿ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਸੀ ਕਿ ਇਕੱਲੇ ਅੱਖਰ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਕਿੰਨਾ ਫਰਕ ਪੈ ਗਿਆ ਸੀਗਾ। ਇਹ ਵੀ ਇਦਾਂ ਦੇ ਫੈਸਲਾ ਹੈਗਾ, ਇਹਦੇ ਵਿੱਚ ਵੀ ਸੇਮ ਚੀਜ਼ ਦੇ ਉੱਤੇ ਬਹਿਸ ਹੋਣੀ ਹੈ। ਓਕੇ, ਤੇ ਤਾਂ ਹੀ ਇਹ ਜਿਹੜੀ ਚੀਜ਼ ਇੰਟਰਸਟਿੰਗ ਜਿਹੜੀ ਹੁੰਦੀ ਹੈ, ਕਾਨੂੰਨ ਦਾ ਕੰਨ ਏਦਾਂ ਦਾ ਹੁੰਦਾ, ਜਿੱਦਾਂ ਨੂੰ ਮਰਜ਼ੀ ਮਰੋੜਿਆ ਜਾ ਸਕਦਾ, ਖੋਤੇ ਨੂੰ ਡੰਡਾ ਮਾਰ ਕੇ ਜਿੱਥੇ ਤੱਕ ਮਰਜ਼ੀ ਚਲਾਇਆ ਜਾ ਸਕਦਾ, ਉੱਥੇ ਰੋਕਿਆ ਜਾ ਸਕਦਾ, ਉੱਥੋਂ ਦੀ ਫੇਰ ਡੰਡਾ ਮਾਰ ਕੇ ਜਿਹੜਾ ਅੱਗੇ ਚਲਾਇਆ ਜਾ ਸਕਦਾ। ਕਾਨੂੰਨ ਜਦੋਂ ਤੁਸੀਂ ਪੜ੍ਹਨ ਜਾਂਦੇ ਆ, ਬੜੀ ਇੱਕ ਕਹਾਵਤ ਆ ਕਿ ਲਾਅ ਇਜ਼ ਐਨ ਐਸ, ਕੀ ਲਾਅ ਇੱਕ ਖੋਤਾ ਏਦਾਂ ਦਾ ਜਿਹਨੂੰ ਡੰਡਾ ਮਾਰ ਕੇ ਜਿੱਥੇ ਤੱਕ ਮਰਜ਼ੀ ਪਹੁੰਚਾਇਆ ਜਾ ਸਕਦਾ। ਜਿਹਦਾ ਜਿੰਨਾ ਵੱਡਾ ਡੰਡਾ ਹੁੰਦਾ, ਜਿਹੜਾ ਮਾਰਨਾ ਚਾਹੁੰਦਾ ਹੈਗਾ, ਉਹਦੇ ਹਿਸਾਬ ਨਾਲ ਉਹਨਾਂ ਹੀ ਧੱਕ ਕੇ ਲੈ ਜਾਂਦਾ ਉੱਥੇ ਤੱਕ। ਹਾਂਜੀ, ਸੋ ਇਹ ਹਰ ਜਗ੍ਹਾ ਇਹ ਚੀਜ਼ ਚੱਲਦੀ ਹੈ। ਦੇਖ ਲਓ ਇਸ ਕੰਟਰੀ ਦੇ ਵਿੱਚ ਵੀ ਉਹੀ ਹੈ। ਬਸ ਫਰਕ ਇਹ ਪੈਂਦਾ ਕਿ ਉੱਥੇ ਤਾਨਾਸ਼ਾਹੀ ਥੋੜੀ ਜਿਹੀ ਹੁੰਦੀ ਆ, ਉੱਥੇ ਧਾਰਮਿਕ ਰੀਜ਼ਨਾਂ ਕਰਕੇ ਜਿਹੜਾ ਸੀਗਾ ਲੋਕਾਂ ਨੂੰ ਹੋਰ ਹਿਸਾਬ ਨਾਲ ਮੂਰਖ ਬਣਾਇਆ ਜਾਂਦਾ। ਇੱਥੇ ਜਿਹੜਾ ਉਹੀ ਹੈਗਾ ਕਿ ਥੋੜੀ ਸੋਫਿਸਟੀਕੇਸ਼ਨ, ਟੈਕਨੀਕੈਲਿਟੀ ਦੇ ਨਾਲ ਜਿਹੜਾ ਸੀਗਾ ਕੰਨ ਮਰੋੜਿਆ ਜਾਂਦਾ। ਸੋ ਸਵਾਲ ਇਹ ਆ ਗਿਆ ਕਿ ਜਿਹੜਾ ਅਸਾਈਲਮ ਸੀਕਰ ਹੈਗਾ, ਉਹ ਕਦੋਂ ਆਪਾਂ ਨੂੰ ਮੰਨੀਏ ਕਿ ਉਹ ਅਮਰੀਕਾ ਦੇ ਵਿੱਚ ਪੁੱਜ ਗਿਆ ਹੈਗਾ, ਅਰਾਈਵ ਹੋ ਗਿਆ ਹੈਗਾ। ਸੋ ਸਿਰਫ ਇਹ ਵਾਲਾ ਸਵਾਲ ਜਿਹੜਾ ਸੁਪਰੀਮ ਕੋਰਟ ਮੂਹਰੇ ਸੀਗਾ,
ਇਹਦਾ ਹੁਣ ਆਨਸਰ ਜਿਹੜਾ ਕੀ ਹੋਣਾ ਕਿ ਉਹ ਬਾਰਡਰ ਤੇ ਜਦੋਂ ਉੱਥੇ ਖੜਾ ਉਦੋਂ ਅਰਾਈਵ ਮੰਨਿਆ ਜਾਣਾ ਕਿ ਜਦੋਂ ਉਹਨੇ ਬਾਰਡਰ ਕ੍ਰਾਸ ਕਰ ਲਿਆ ਉਦੋਂ ਅਰਾਈਵ ਮੰਨਿਆ ਜਾਣਾ? ਉਹਦੇ ਬੇਸ ਤੇ ਇਹ ਡਿਸਾਈਡ ਹੋਣਾ ਕਿ ਜਿਹੜੀ ਸਰਕਾਰ ਹੈਗੀ ਆ ਕਿ ਉਹਦੀ ਇੱਕ ਲੀਗਲ ਡਿਊਟੀ ਬਣਦੀ ਆ ਕਿ ਉਹ ਬੰਦੇ ਨੂੰ ਇੰਸਪੈਕਟ ਕਰੇ ਤੇ ਉਹਨੂੰ ਅਸਾਈਲਮ ਫਾਈਲ ਕਰਨ ਦਾ ਮੌਕਾ ਦੇਵੇ, ਸਿਰਫ ਇਸ ਗੱਲ ਦੇ ਉੱਤੇ ਕਿ ਜੇ ਜੀ ਉਹ ਅਰਾਈਵ ਹੋ ਗਿਆ ਕਿ ਨਹੀਂ ਅਰਾਈਵ ਹੋ ਗਿਆ। ਸੋ ਗੱਲ ਹੋ ਗਈ ਇੱਕ ਵਰਡ ਦੀ ਕਿ ਅਰਾਈਵ ਕਦੋਂ ਹੋਣਾ। ਇਹਦੇ ਵਿੱਚ ਹੁਣ ਆਪਾਂ ਕਈ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਸੈਕਸ਼ਨ ਦਫਾਦਾਰ ਆਪਾਂ ਐਗਜ਼ਾਮਿਨ ਕਰਾਂਗੇ। ਮੇਨ ਜਿਹੜਾ ਸੀਗਾ ਇਹਦੇ ਵਿੱਚ ਸਾਰੀ ਸੈਂਟਰ ਕੰਟਰੋਵਰਸੀ ਦੇ ਵਿੱਚ ਸੈਕਸ਼ਨ 1225A1 ਜਿਹੜਾ ਹੈਗਾ, ਪਹਿਲਾਂ ਵੀ ਆਪਾਂ ਇਹ ਸੈਕਸ਼ਨਾਂ ਦੇ ਬਾਰੇ ਹੇਬੀਅਸ ਹੂਬੀਅਸ ਦੇ ਰਿਲੇਟਡ ਗੱਲ ਆਪਾਂ ਜਿਹੜੀ ਕਰ ਚੁੱਕੇ ਹਾਂ, ਬਾਹਲੀ ਟੈਕਨੀਕਲ ਡਿਟੇਲ ਚ ਨਹੀਂ ਜਾਵਾਂਗੇ। ਸੋ ਇਹ ਕਹਿੰਦੇ ਆ ਕਿ ਜਿਹੜਾ ਸੈਕਸ਼ਨ ਹੈਗਾ ਇਹ ਕਹਿੰਦਾ ਕਿ ਜਿਹੜਾ ਵੀ ਬੰਦਾ ਬਾਰਡਰ ਕ੍ਰਾਸ ਕਰ ਰਿਹਾ ਉਹ ਜੇ ਅਮਰੀਕਾ ਦੇ ਵਿੱਚ ਅਰਾਈਵ ਆ ਜਾਂਦਾ ਹੈਗਾ ਤਾਂ ਉਹਨੂੰ ਆਪਾਂ ਕਹਾਂਗੇ ਕਿ ਇਹ ਇੱਕ ਐਪਲੀਕੈਂਟ ਫॉर ਐਡਮਿਸ਼ਨ ਹੈਗਾ। ਜਦੋਂ ਬੰਦਾ ਇੱਕ ਐਪਲੀਕੈਂਟ ਫॉर ਐਡਮਿਸ਼ਨ ਬਣ ਜਾਂਦਾ ਹੈਗਾ ਤੇ ਉਹਨੂੰ ਉਹਦੀ ਇਨਸਪੈਕਸ਼ਨ ਹੋਣੀ ਜ਼ਰੂਰੀ ਹੈ, ਠੀਕ ਹੈ। ਹੁਣ ਜਿਹੜਾ ਇੱਕ ਹੋਰ ਸੈਕਸ਼ਨ ਹੈਗਾ 1158, ਇਹ ਕਹਿੰਦਾ ਹੈਗਾ ਕਿ ਜਿਹੜਾ ਬੰਦਾ ਆਲਰੇਡੀ ਯੂਐਸ ਦੇ ਵਿੱਚ ਫਿਜ਼ੀਕਲੀ ਪ੍ਰੈਜ਼ੈਂਟ ਹੈਗਾ ਜਾਂ ਉਹ ਅਮਰੀਕਾ ਦੇ ਵਿੱਚ ਅਰਾਈਵ ਹੋ ਗਿਆ, ਉਹ ਅਸਾਈਲਮ ਫਾਈਲ ਕਰ ਸਕਦਾ ਹੈਗਾ। ਸੋ ਇਹ ਦੋ ਦਫਾ ਧਾਰਾਂ ਹੈਗੀਆਂ ਜਿਹੜੀਆਂ ਕਿ ਅਸਾਈਲਮ ਜਿਹੜਾ ਬੰਦਾ ਜਾਂ ਤਾਂ ਫਿਜ਼ੀਕਲੀ ਪ੍ਰੈਜ਼ੈਂਟ ਹੈਗਾ ਆਲਰੇਡੀ ਜਾਂ ਜਿਹੜਾ ਅਮਰੀਕਾ 'ਚ ਅਰਾਈਵ ਜਿਹੜਾ ਕਰ ਗਿਆ। ਹੁਣ ਜਿਹੜਾ ਸਾਰੀ ਬਹਿਸ ਜਿਹੜੀ ਚੱਲੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਉੱਤੇ ਹੈਗਾ ਕਿ ਕੌਣ ਅਰਾਈਵ ਕੀਤਾ ਕੌਣ ਅਰਾਈਵ ਨਹੀਂ ਕੀਤਾ। ਜਿਹਨਾਂ ਨੇ ਕੇਸ ਕੀਤਾ ਸੀਗਾ ਇਮੀਗ੍ਰੈਂਟਾਂ ਦੇ ਫੇਵਰ ਦੇ ਵੱਲੋਂ ਦੀ, ਉਹ ਜਿਹੜੇ ਕਹਿੰਦੇ ਹੈਗਾ ਕਿ ਜਿਹੜਾ ਅਸਾਈਲਮ ਸੀਕਰ ਜਿਹੜਾ ਹੈਗਾ ਉਹ ਜਦੋਂ ਇੱਕ ਐਸੇ ਪੁਆਇੰਟ ਤੇ ਪਹੁੰਚ ਜਾਂਦਾ, ਜਦੋਂ ਉਹ ਬਾਰਡਰ ਤੇ ਪਹੁੰਚ ਜਾਂਦਾ, ਉਹਨੂੰ ਆਪਾਂ ਅਰਾਈਵ ਮੰਨੇ ਜਾਵਾਂਗੇ ਕਿਉਂਕਿ ਉਹ ਆਪਣੇ ਆਪ ਨੂੰ ਪੇਸ਼ ਕਰ ਦਿੰਦਾ ਅਮਰੀਕਾ ਦੇ ਮੂਹਰੇ, ਅਮਰੀਕਾ ਦੀ ਪੋਰਟ ਆਫ ਐਂਟਰੀ ਦੇ ਮੂਹਰੇ, ਅਫਸਰਾਂ ਦੇ ਮੂਹਰੇ, ਤੇ ਉੱਥੇ ਆ ਕੇ ਉਹ ਐਡਮਿਸ਼ਨ ਰਿਕੁਐਸਟ ਕਰਦਾ ਕਿ ਮੈਨੂੰ ਅੰਦਰ ਆਉਣ ਦਿੱਤਾ ਜਾਵੇ। ਤੇ ਆਪਾਂ ਇਹਨੂੰ ਜਿਹੜੀ ਆਰਡੀਨਰੀ ਇੰਗਲਿਸ਼ ਜਿਹੜੀ ਲੈਂਗੁਏਜ ਹੈਗੀ ਸਾਨੂੰ ਉਹਦੇ ਹਿਸਾਬ ਨਾਲ ਕਾਮਨ ਸੈਂਸ ਦੇ ਹਿਸਾਬ ਨਾਲ ਆਪਾਂ ਇਹਨੂੰ ਜਾਣਾ ਚਾਹੀਦਾ। ਜਿੱਦਾਂ ਉਹਨਾਂ ਨੇ ਐਗਜ਼ਾਮਪਲ ਦਿੱਤੀ, ਜਿੱਦਾਂ ਕਿ ਆਪਾਂ ਕਹਿੰਦੇ ਕਿ ਜਹਾਜ਼ ਅਮਰੀਕਾ 'ਚ ਅਰਾਈਵ ਹੋ ਗਿਆ, ਜੇ ਉਹ 에ਅਰਪੋਰਟ ਦੇ ਅੰਦਰ ਨਹੀਂ ਗਿਆ ਹੁੰਦਾ, ਜਹਾਜ਼ ਜੇ ਲੈਂਡ ਹੀ ਕੀਤਾ ਹੁੰਦਾ। ਜਿੱਦਾਂ ਆਪਾਂ ਕਹਿੰਦੇ ਆ ਕਿ ਜਿਹੜੀ ਕੋਈ ਬੋਟ ਆ ਸ਼ਿਪ ਹੈਗੀ ਆ ਉਹ ਅਰਾਈਵ ਕਰ ਗਈ ਆ, ਭਾਵੇਂ ਉਹ ਬੰਦਾ ਜੇ ਬੋਟ ਤੋਂ ਥੱਲੇ ਉਤਰ ਕੇ ਉਹਨੇ ਜ਼ਮੀਨ ਨੂੰ ਟੱਚ ਨਹੀਂ ਕੀਤਾ ਹੈਗਾ, ਭਾਵੇਂ ਉਹ ਪਾਣੀ ਦੇ ਵਿੱਚ ਹੀ ਹੈਗੀ ਆ, ਪਰ ਆਪਾਂ ਜਿਹੜਾ ਆਪਣੀ ਇਨਕੁਆਇਰੀ ਦੇ ਪਰਪਸ ਦੇ ਲਈ ਆਪਾਂ ਇਹ ਕਹਿ ਦਿੰਦੇ ਆ ਕਿ 에ਅਰਕ੍ਰਾਫਟ ਅਰਾਈਵ ਹੋ ਗਿਆ, ਜਹਾਜ਼ ਜਿਹੜਾ ਅਰਾਈਵ ਹੋ ਗਿਆ, ਕਰੂਜ਼ ਸ਼ਿਪ ਜਿਹੜਾ ਸੀਗਾ ਅਰਾਈਵ ਹੋ ਗਿਆ। ਆਪਾਂ ਇਸ ਹਿਸਾਬ ਨਾਲ ਜਿਹੜੀ ਯੂਜ਼ ਕਰਦੇ ਆ। ਉਹ ਕਹਿੰਦੇ ਆ ਕਿ ਟਰੈਵਲਰ ਜਿਹੜੇ ਹੈਗੇ ਆ 에ਅਰਪੋਰਟ ਤੇ ਜਿਹੜੇ ਹੁੰਦੇ ਆ ਉਹ ਅਰਾਈਵਲ ਉਦੋਂ ਨਹੀਂ ਹੁੰਦੇ ਜਦੋਂ ਉਹ ਬਾਰਡਰ ਕਸਟਮ ਐਂਡ ਬਾਰਡਰ ਪੈਟਰੋਲ ਵਾਲਾ ਗੇਟ ਜਿਹੜਾ ਪਾਰ ਕਰ ਲੈਂਦੇ ਆ। ਜਦੋਂ ਬੰਦਾ ਕਿਸੇ ਨਾਲ ਗੱਲ ਕਰਦਾ ਉਹ ਕਹਿੰਦਾ ਉਹਦਾ ਜਹਾਜ਼ ਉੱਥੇ ਲੈਂਡ ਹੋ ਗਿਆ, ਉਹ ਅਰਾਈਵ ਹੋ ਗਿਆ। ਸੋ ਸਾਨੂੰ ਜਿਹੜਾ ਇਹ 에ਅਰਪੋਰਟ ਹੋ ਗਿਆ, ਨਾਕਾ ਹੋ ਗਿਆ, ਚੈੱਕ ਪੁਆਇੰਟ ਹੋ ਗਿਆ, ਇੱਕ ਨਾਮ ਦੀਆਂ ਚੀਜ਼ਾਂ ਹੈਗੀਆਂ, ਪਰ ਹਿਸਟੋਰੀਕਲੀ ਜਦੋਂ ਆਪਾਂ ਪੁਰਾਣੇ ਸਮਿਆਂ ਤੋਂ ਵੀ ਦੇਖੀਏ ਕਿ ਜਿੱਦਾਂ ਸ਼ਿਪ ਜਿਹੜੇ ਚੱਲਦੇ ਸੀਗੇ, ਔਰ ਜਦੋਂ ਕੰਡੇ ਲੱਗ ਜਾਂਦਾ ਤਾਂ ਆਪਾਂ ਉਹਨੂੰ ਅਰਾਈਵ ਜਿਹੜਾ ਮੰਨਦੇ ਆ, ਤਾਂ ਸਾਨੂੰ ਉਸੇ ਹਿਸਾਬ ਨਾਲ ਇਸ ਚੀਜ਼ ਨੂੰ ਦੇਖਣਾ ਚਾਹੀਦਾ ਕਿ ਜਿਹੜੀ ਪ੍ਰਥਾ ਜਿਹੜੀ ਹੈਗੀ ਹੈ ਲੋਕੀ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਆ। ਸੋ ਦੇਖੋ ਇਹਨਾਂ ਦੀ ਆਰਗੂਮੈਂਟ ਦੇ ਵਿੱਚ ਦਮ ਜਿਹੜਾ ਹੈਗਾ, ਠੀਕ ਹੈ, ਉਹਨਾਂ ਟਾਈਮਾਂ ਦੇ ਵਿੱਚ ਤੁਸੀਂ ਦੇਖੋ ਤਾਂ ਗੱਲ ਏਦਾਂ ਹੀ ਸੀਗੀ ਕਿ ਭਾਵੇਂ ਉਹ ਬੋਰਡ ਤੋਂ ਜੇ ਨਹੀਂ ਉਤਰਿਆ ਬੰਦਾ ਇਹੀ ਕਹਿੰਦੇ ਕਿ ਉੱਥੇ ਪਹੁੰਚ ਗਿਆ ਹੈਗਾ, ਅਰਾਈਵ ਹੋ ਗਿਆ ਹੈਗਾ ਉੱਥੇ। ਸੋ ਉਹਨਾਂ ਨੇ ਕਿਹਾ ਕਿ ਇਹਦਾ ਮਤਲਬ ਇਹ ਹੈਗਾ ਕਿ ਜਦੋਂ ਉਹ ਅਮਰੀਕਾ ਦੇ ਉੱਤੇ ਅਰਾਈਵ ਹੋ ਗਏ ਦਰਵਾਜ਼ੇ ਦੇ ਉੱਤੇ, ਤੇ ਉਹਦੇ ਵਿੱਚ ਉਹਨਾਂ ਨੂੰ ਜਦੋਂ ਉਹਨਾਂ ਨੇ ਅਸਾਈਲਮ ਮੰਗ ਲਿਆ ਤੇ ਉਹਨਾਂ ਨੂੰ ਸੀਬੀਪੀ ਵਾਲਿਆਂ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਉਹਨਾਂ ਨੂੰ ਵਾਪਸ ਜਿਹੜਾ ਨਹੀਂ ਮੋੜਨਾ ਚਾਹੀਦਾ ਹੈਗਾ। ਮੀਟਰਿੰਗ ਜਿਹੜੀ ਆਪਾਂ ਗੱਲ ਕਹਿ ਦਿੰਦੇ ਓਕੇ। ਜਿਹੜਾ 9th ਸਰਕਟ ਹੈਗਾ ਉਹ ਤੁਹਾਨੂੰ ਪਤਾ, ਤੁਹਾਨੂੰ ਹਮੇਸ਼ਾ ਜਿਹੜਾ ਸਹੀ 9th ਸਰਕਟ ਸਭ ਤੋਂ ਬੈਸਟ ਸਰਕਟ ਜਿਹੜਾ ਇਤਿਹਾਸਿਕ ਤੌਰ ਤੇ ਜਿਹੜਾ ਕੰਟਰੀ ਦਾ ਰਿਹਾ ਹੈਗਾ। ਇਹ ਜਿਹੜੇ ਹੈਗੇ ਆ ਬਾਕੀ ਜਿਹੜੇ ਹੈਗੇ ਆ ਈਵਨ ਸੁਪਰੀਮ ਕੋਰਟ ਦੇ ਲੈਵਲ ਤੇ ਇਹ ਕਹਿੰਦੇ ਆ ਕਿ 9th ਸਰਕਟ ਨੂੰ ਇਹ ਮਜ਼ਾਕ ਵੀ ਉਡਾਉਂਦੇ ਆ ਕਿ ਇਹ ਕਮਿਊਨਿਸਟ ਲਿਬਰਲ ਸਰਕਟ ਜਿਹੜਾ ਹੈਗਾ ਕਿ ਇਹ ਐਡੇ ਪੁੱਠੇ ਫੈਸਲੇ ਜਿਹੜਾ ਦਿੰਦਾ ਕਿ ਸੁਪਰੀਮ ਕੋਰਟ ਉਹਨੂੰ ਰਿਵਰਸ ਕਰ ਦਿੰਦੀ ਹੈਗੀ, ਮਤਲਬ ਕਿ ਸੈਂਟਰ ਗਰਾਊਂਡ ਇਹ ਕੱਟ ਜਿਹੜੀ ਨਹੀਂ ਕਰਦੇ। ਕਹਿਣ ਦਾ ਮਤਲਬ ਕੀ ਹੁੰਦਾ, ਧੱਕੇ ਨਾਲ ਇੱਕ ਪਾਸਾ ਕੋਈ ਵੀ ਦੂਜੇ ਪਾਸੇ ਤੋਂ ਗੱਲ ਨਹੀਂ ਬਣਾ ਸਕਦਾ ਹੁੰਦਾ। ਲਾਅ ਦੇ ਵਿੱਚ ਵੀ ਉਹੀ ਹੁੰਦਾ, ਰੀਅਲ ਲਾਈਫ ਦੇ ਵਿੱਚ ਵੀ ਉਹੀ ਹੁੰਦਾ। ਜਿਹੜਾ ਮਰਜ਼ੀ ਜ਼ੋਰ ਲਾ ਲਵੇ ਟੈਂਪਰੇਰੀ ਹੁੰਦਾ, ਪਰ ਐਂਡ ਆਫ ਦਾ ਡੇ ਤੁਹਾਨੂੰ ਸੈਂਟਰ ਲਾਈਨ ਖਿੱਚਣੀ ਪੈਂਦੀ ਹੈਗੀ ਹੈ ਕਿਉਂਕਿ ਦੂਜੀ ਸਾਈਡ ਤੁਹਾਡੇ ਨਾਲ ਅਗਰੀ ਨਹੀਂ ਕਰਦੀ ਹੈਗੀ ਲੌਂਗ ਰਨ ਦੇ ਵਿੱਚ ਜਿਹੜਾ ਹੈ। ਸੋ ਇਹ ਹੈ ਕਿ 9th ਸਰਕਟ ਤੇ ਜਿਹੜੇ ਕਈ ਸਾਰੇ ਜਿਹੜੇ ਫੈਸਲੇ ਆ ਤੁਸੀਂ ਦੇਖੋਗੇ ਕਿ 9th ਸਰਕਟ ਲੈਵਲ ਤੱਕ ਬਹੁਤ ਵਧੀਆ ਲੱਗਦੇ ਆ, ਪਰ ਐਂਡ ਆਫ ਦਾ ਡੇ ਕੀ ਹੁੰਦਾ ਕਿ ਜਦੋਂ 2-3 ਸਰਕਟਾਂ ਦੇ ਆਪਸ ਚ ਕਨਫਲਿਕਟ ਹੋਣ ਲੱਗ ਪੈਂਦੇ ਆ, ਸੁਪਰੀਮ ਕੋਰਟ ਰਿਟ ਪਾ ਕੇ ਉਹਨੂੰ ਫੈਸਲੇ ਨੂੰ ਆਪਣੇ ਕੋਲ ਲੈ ਜਾਂਦੀ ਆ ਤੇ ਉਹਨਾਂ ਨੇ ਜਿਹੜਾ ਰਾਜੀਨਾਮਾ ਕਾਈਂਡ ਆਫ ਕਰਾਉਣਾ ਹੁੰਦਾ। ਤੇ ਜ਼ਿਆਦਾਤਰ ਉਹ 9th ਸਰਕਟ ਨਾਲ ਜਿਹੜਾ ਮੈਂ ਦੇਖ ਰਿਹਾ ਕਿ ਇਮੀਗ੍ਰੇਸ਼ਨ ਵਾਲੇ ਮਾਮਲੇ 'ਚ ਅਗਰੀ ਨਹੀਂ ਕਰ ਰਹੇ ਹੈਗੇ। ਸੋ ਹੁਣ 9th ਸਰਕਟ ਤੱਕ ਇੱਕ ਚਲੋ ਜਿੱਤ ਤਾਂ ਬੜੀ ਵੱਡੀ ਹੁੰਦੀ ਹੈ ਬੰਦੇ ਦੀ, ਪਰ ਗੱਲ ਉਹੀ ਆ ਜਾਂਦੀ ਕਿ ਅਲਟੀਮੇਟਲੀ ਜਦੋਂ ਸੁਪਰੀਮ ਕੋਰਟ ਦੇ ਲੈਵਲ ਤੱਕ ਪਹੁੰਚ ਜਾਂਦੀ ਹੈ ਚੀਜ਼, ਸੁਪਰੀਮ ਕੋਰਟ ਫੈਸਲਾ ਜਿਹੜਾ ਉਹ ਹੋਰ ਸੁਣਾ ਦਿੰਦੀ ਆ, ਡਿਫਰੈਂਟ ਆ ਜਾਂਦਾ। ਹੁਣ 9th ਸਰਕਟ ਨੇ ਕੀ ਕਿਹਾ ਸੀਗਾ, 9th ਸਰਕਟ ਨੇ ਐਗਰੀ ਕੀਤਾ ਤੇ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਬਰੌਡ ਡਿਸੀਜਨ ਜਿਹੜਾ ਇਸ਼ੂ ਕੀਤਾ ਇਮੀਗ੍ਰੈਂਟਾਂ ਦੇ ਫੇਵਰ ਦੇ ਵਿੱਚ
ਉਹ ਕਹਿੰਦੇ ਆ ਕਿ ਜਦੋਂ ਅਸਾਈਲਮ ਸੀਕਰ ਆਪਣੇ ਆਪ ਨੂੰ ਇੰਟਰਨੈਸ਼ਨਲ ਬਾਉਂਡਰੀ ਤੇ ਇੱਕ ਵਾਰੀ ਪੇਸ਼ ਕਰ ਦਿੰਦਾ, ਉਹਨੂੰ ਆਪਾਂ ਮੰਨਾਂਗੇ ਕਿ ਉਹ ਆਲਰੇਡੀ ਅਮਰੀਕਾ 'ਚ ਅਰਾਈਵ ਕਰ ਗਿਆ ਹੈਗਾ। ਓਕੇ, ਠੀਕ ਹੈ। ਇਸ ਲਈ ਜਿਹੜੇ ਕਸਟਮਸ ਐਂਡ ਬਾਰਡਰ ਪੈਟਰੋਲ ਜਿਹੜੀ ਹੈਗੀ ਆ, CBP ਹੈਗੀ ਆ, ਉਹਦੀ ਇੱਕ ਮੈਂਡੇਟਰੀ ਪੱਕੇ ਤੌਰ ਤੇ ਉਹਦੀ ਇੱਕ ਸਟੈਚੂਟਰੀ ਡਿਊਟੀ ਹੈਗੀ ਆ। ਮਤਲਬ ਕਿ ਕਾਂਗਰਸ ਨੇ ਉਹਨਾਂ ਨੂੰ ਪੱਕੇ ਤੌਰ ਤੇ ਕਿਹਾ ਹੋਇਆ ਕਿ ਲਾਅ ਇਹ ਹੈ ਕਿ ਤੁਸੀਂ ਉਹਨੂੰ ਇੰਸਪੈਕਟ ਕਰਨਾ, ਤੁਸੀਂ ਉਹਦੀ ਅਸਾਈਲਮ ਦੀ ਜਾਂ ਹੋਰ ਰਿਫਿਊਜੀ ਦੀ ਪ੍ਰੋਸੈਸਿੰਗ ਨੂੰ ਤੁਸੀਂ ਮਨਾ ਨਹੀਂ ਕਰ ਸਕਦੇ ਹੈਗੇ ਕਿ ਤੁਹਾਡੇ ਕੋਲ ਕੈਪੈਸਿਟੀ ਨਹੀਂ ਹੈਗੀ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਬੰਦੇ ਆ ਗਏ, ਮੈਂ ਤੇਰੀ ਗੱਲ ਨਹੀਂ ਸੁਣਨੀ। ਉਹ ਆਲਰੇਡੀ ਅਰਾਈਵ ਹੋ ਚੁੱਕੇ ਆ ਅਮਰੀਕਾ ਦੇ ਵਿੱਚ, ਤੇ ਤੁਹਾਨੂੰ ਉਹਦੀ ਅਸਾਈਲਮ ਵਾਲਾ ਕਲੇਮ ਜਿਹੜਾ ਪ੍ਰੋਸੈਸ ਕਰਨਾ ਪੈਣਾ। ਓਕੇ, ਇਹਨੂੰ ਹੁਣ ਫਾਸਟ ਫਾਰਵਰਡ ਕਰੀਏ ਤਾਂ ਬਾਈਡਨ ਹੋਣੀ ਨੇ ਤਾਂ ਜਿਹੜਾ ਸੀਗਾ ਫੱਟੇ ਹੀ ਚੱਕ ਤੇ, ਉਹਨਾਂ ਨੇ ਕਿਹਾ ਲੈ ਵੀ ਬੰਦੇ ਬਹੁਤ ਜ਼ਿਆਦਾ ਆ ਗਏ, ਆਪਾਂ ਤਾਂ ਗੱਲ ਹੀ ਨਹੀਂ ਕਿਸੇ ਦੀ ਸੁਣਨੀ, ਬਾਰਡਰ ਖੋਲ ਦੋ, ਆਪਾਂ ਕੋਲ ਬੰਦੇ ਨਹੀਂ ਹੈਗੇ, ਸਿੱਧੇ ਹੀ ਆ ਜਾਓ। ਕਹਾਣੀ ਵੀ ਨਹੀਂ ਕਿਸੇ ਦੀ ਸੁਣਨੀ, ਕੀ ਹੋਇਆ ਕਿੱਦਾਂ ਹੋਇਆ। ਮਤਲਬ ਚੀਜ਼ਾਂ ਇੱਕ ਪਾਸੇ ਤੋਂ ਲੈ ਕੇ 2016 ਤੋਂ ਜਿਹੜੀ ਮੀਟਰਿੰਗ ਸੀਗੀ ਟਰੰਪ ਸਰਕਾਰ ਨੇ ਜਿਹੜੀ ਚਲਾਈ ਸੀ, ਤਾਂ ਬਾਈਡਨ ਹੁਣੀ ਜਿਹੜੇ ਆਏ ਉਹਨਾਂ ਨੇ ਟੋਟਲੀ ਪੁੱਠੀ ਪੋਜੀਸ਼ਨ ਲੈ ਲਈ ਸੇਮ ਚੀਜ਼ ਕਰਕੇ ਕਿ ਤੁਹਾਡੀ ਗੱਲ ਸਹੀ ਆ, ਬੰਦੇ ਬਹੁਤ ਜ਼ਿਆਦਾ, ਆਪਾਂ ਤੁਹਾਡੀ ਗੱਲ ਸੁਣ ਨਹੀਂ ਸਕਦੇ। ਕਿਉਂਕਿ ਟਰੰਪ ਉਹਨਾਂ ਨੇ ਵੀ ਉਹੀ ਗੱਲ ਕਹੀ ਸੀ ਕਿ ਆਪਾਂ ਤੁਹਾਡੀ ਗੱਲ ਸੁਣ ਨਹੀਂ ਸਕਦੇ ਹੈਗੇ, ਤੁਸੀਂ ਜਾਓ ਇਸ ਦੇਸ਼ ਤੋਂ। ਉਹ ਕਹਿੰਦੇ ਆਪਾਂ ਤੁਹਾਡੇ ਨਾਗਰਿਕ ਕਰਦੇ ਹਾਂ, ਆਪਾਂ ਤੁਹਾਡੀ ਗੱਲ ਸੁਣ ਨਹੀਂ ਸਕਦੇ, ਪਰ ਆਪਾਂ ਤੁਹਾਨੂੰ ਜਾਣ ਲਈ ਨਹੀਂ ਕਹਿਣਾ, ਤੁਸੀਂ ਆਲਰੇਡੀ ਅਰਾਈਵ ਹੋ ਚੁੱਕੇ ਹੋ, ਤੁਸੀਂ ਆਓ ਇਸ ਦੇਸ਼ ਦੇ ਵਿੱਚ। ਉਹਨਾਂ ਨੇ ਦਰਵਾਜ਼ਾ ਜਿਹੜਾ ਸੀਗਾ ਫਾਟਕ ਪੂਰਾ ਹੀ ਚੱਕਦਾ। ਮਤਲਬ ਹੁਣ ਤੁਸੀਂ ਦੇਖੋ ਕਿ ਜਿਹੜਾ ਸੇਮ ਕਾਨੂੰਨ ਆ ਉਹਨੂੰ ਕਿੱਦਾਂ ਵਰਤਿਆ ਜਾ ਰਿਹਾ। ਇੱਕ ਪਾਸੇ ਉਹ ਕਹਿੰਦੇ ਵੀ ਆ ਜਾਓ, ਇੱਕ ਪਾਸੇ ਕਹਿੰਦੇ ਨਹੀਂ ਰੁਕ ਜਾਓ। ਹਾਂਜੀ, ਇਹਦਾ ਨੁਕਸਾਨ ਹੁਣ ਕਿਹਨੂੰ ਹੋਇਆ? ਇਹਦਾ ਦੇਖੋ ਫਾਇਦਾ ਪਹਿਲਾਂ ਕਿਹਨੂੰ ਹੋਇਆ? ਇਹਦਾ ਫਾਇਦਾ ਹੋ ਗਿਆ ਪੋਲੇ ਡਾਇਰੈਕਟ ਫਲਾਈਟ ਵਾਲਿਆਂ ਨੂੰ, ਠੀਕ ਆ, ਜਿਹੜਾ ਨੇ ਪੁਰਾਣੇ ਬੰਦਿਆਂ ਦਾ ਸਾਰਾ ਕੰਮ ਜਿਹੜਾ ਖਰਾਬ ਕਰਤਾ। ਇਹਦਾ ਨੁਕਸਾਨ ਕਿਹਨੂੰ ਹੋਇਆ? ਜਿਹੜੇ ਪੁਰਾਣੇ ਬੰਦੇ ਸਿਸਟਮ ਦੇ ਵਿੱਚ ਸੀਗੇ, ਡੌਂਕੀ ਸ਼ੌਂਕੀ ਲਾ ਕੇ ਪ੍ਰੋਪਰ ਪ੍ਰੋਸੈਸ ਪ੍ਰਸੂਸਨਾ ਕਹਾਣੀ ਘੂਣੀ ਜਿਹੜੀ ਆਪਣੀ ਕਰਕੇ ਪੂਰੇ ਸਿਸਟਮ ਦੇ ਨਾਲ ਆਏ ਸੀ, ਸਿਸਟਮ ਦੇ ਨਾਲ ਚੱਲਦੇ ਸੀਗੇ। ਹੁਣ ਇੱਕ ਇਨਫਲੈਕਸ ਬਹੁਤ ਵੱਡਾ ਆ ਗਿਆ ਉਹਦਾ, ਹਰੇਕ ਇੰਡਸਟਰੀ, ਭਾਵੇਂ ਟਰੱਕਿੰਗ ਆ, ਭਾਵੇਂ ਕੁਝ ਵੀ ਆ, ਹਰੇਕ ਚੀਜ਼ ਤੇ ਜਿਹੜਾ ਫਰਕ ਜਿਹੜਾ ਪਿਆ ਹੈਗਾ। ਹੁਣ ਫਾਸਟ ਫਾਰਵਰਡ ਤੁਸੀਂ ਆਪ ਇਹਦੇ ਵਿੱਚ ਫੈਸਲਾ ਕਰੋ, ਕਿਉਂਕਿ ਜਿੱਦਾਂ ਹੁਣ ਅਮਰੀਕਨ ਸਿਟੀਜ਼ਨ ਨੇ ਫੈਸਲਾ ਕਰਨਾ ਹੁੰਦਾ ਕਿਹੜੀ ਚੀਜ਼ ਸਹੀ ਆ, ਕਿਹੜੀ ਚੀਜ਼ ਗਲਤ ਆ, ਕਿਹੜੀ ਚੀਜ਼ ਟੂ ਲਿਟਲ ਆ, ਕਿਹੜੀ ਚੀਜ਼ ਟੂ ਮੱਚ ਜਿਹੜੀ ਹੈਗੀ ਆ। ਐਂਡ ਆਫ ਦਾ ਡੇ ਕੀ ਹੁੰਦਾ ਕਿ ਇੱਕ ਦੇਸ਼ ਦੇ ਵਿੱਚ ਇੱਕ ਜਿਹੜਾ ਢਾਂਚਾ ਹੁੰਦਾ ਉਹਦੇ ਵਿੱਚ ਲਿਮਿਟਿਡ ਰਿਸੋਰਸਿਸ ਜਿਹੜੇ ਹੁੰਦੇ ਆ, ਤੇ ਉਹ ਜਿਹੜੀ ਹੁਣ ਚੀਜ਼ ਸੀਗੀ ਸਾਰੀ ਹਰੇਕ ਪਾਸੋਂ ਜਿਹੜਾ ਸੀਗਾ ਪੂਰੀ ਜਿਹੜੀ ਸਟ੍ਰੈਚ ਹੋ ਗਈ। ਐਂਡ ਆਫ ਦਾ ਡੇ ਕਿਸੇ ਨੂੰ ਪਤਾ ਨਹੀਂ ਸੀਗਾ, ਫਿਰ ਇਹ ਬੰਦਾ ਦੁਬਾਰਾ ਜਿੱਤ ਗਿਆ। ਪਹਿਲੀਆਂ ਪਾਲਿਸੀਆਂ ਵੀ ਐਂਡ ਦੀਆਂ ਸੀਗੀਆਂ ਮੀਟਰਿੰਗ ਵਾਲੀਆਂ ਸਾਰੀਆਂ, ਇਹ ਵਾਪਸ ਬੜਾ ਪ੍ਰੀਪੇਅਰਡ ਹੋ ਕੇ ਆਏ। ਉਹਦੇ ਨਾਲ ਕੀ ਹੋਇਆ ਕਿ ਜਿਹੜੀ ਸੁਪਰੀਮ ਕੋਰਟ ਵੀ ਸੀਗੀ ਉਹ ਹੁਣ ਇਸ ਵੇਲੇ ਹੋ ਗਈ ਕੰਜ਼ਰਵੇਟਿਵ। ਜਦੋਂ ਸੁਪਰੀਮ ਕੋਰਟ ਕੰਜ਼ਰਵੇਟਿਵ ਹੁੰਦੀ ਹੈ, ਉਹ ਫੈਸਲੇ ਇਦਾਂ ਦੇ ਦਿੰਦੀ ਹੈ। ਉਹਨਾਂ ਨੇ ਇਮੀਗ੍ਰੇਸ਼ਨ ਤਾਂ ਛੱਡੋ, ਉਹਨਾਂ ਨੇ ਜਿਹੜੇ ਇਹਨਾਂ ਦੇ ਵੂਮਨ ਰਾਈਟ ਦੇ ਹੈਗੇ, ਰੋ ਵੀ ਵੇਡ ਵਗੈਰਾ, ਅਬੋਰਸ਼ਨ ਨੂੰ ਲੈ ਕੇ ਜਿਹੜੇ ਹੈਗੇ 40 ਸਾਲ ਪੁਰਾਣੇ, ਜਿਹੜੇ ਜਦੋਂ ਇਹਨਾਂ ਦਾ ਮੌਕਾ ਲੱਗਾ ਇਹਨਾਂ ਨੇ 40 ਸਾਲ ਪੁਰਾਣੇ ਜਿਹੜੇ ਕੇਸ ਸੀਗੇ ਉਹ ਰਿਵਰਸ ਕਰਤੇ ਆ। ਸੇਮ ਇਮੀਗ੍ਰੇਸ਼ਨ ਵਾਲਾ, ਇਹਨੂੰ ਦੁਬਾਰਾ 40 ਸਾਲ ਹੋਰ ਲੱਗਣੇ ਹੈਗੇ ਇਹਨੂੰ ਵਾਪਸ ਉੱਥੇ ਜਾਣ ਚੋਂ ਵੀ ਤਾਂ ਹੋਣਾ ਜੇ ਦੁਬਾਰਾ ਲਿਬਰਲ ਜੱਜ ਜਿਹੜੇ ਆਉਗੇ। ਤੁਸੀਂ ਹੁਣ ਦੇਖੋਗੇ ਕਿ ਹਰੇਕ ਕੇਸ ਦੇ ਵਿੱਚ ਆਲਮੋਸਟ 6-3 ਦੇ ਨਾਲ ਜਿਹੜਾ ਸੀਗਾ ਫੈਸਲੇ ਜਿਹੜੇ ਹੋ ਰਹੇ ਆ, ਠੀਕ ਆ। ਹੁਣ ਬੰਦਾ ਜਿਹੜਾ ਕਹਿੰਦਾ ਮੈਨੂੰ ਕੀ ਫਰਕ ਪੈਂਦਾ ਕਿਹੜਾ ਜੱਜ ਇਲੈਕਟ ਹੋਇਆ, ਇਹ ਫਰਕ ਸਿਰਫ ਤੁਹਾਨੂੰ ਨਹੀਂ, ਇਹ ਫਰਕ ਜਿਹੜੇ ਸੀਗੇ 40 ਸਾਲ ਜਿਹੜੇ ਅੱਗੇ ਆਉਣ ਵਾਲੇ ਲੋਕਾਂ ਦੀ ਹਰੇਕ ਜਿਹੜੇ ਐਸਪੈਕਟ ਹੈਗੇ, ਵੂਮਨ ਰਾਈਟਸ ਕੀ ਹੋਣੇ ਆ, LGBTQ ਰਾਈਟਸ ਕੀ ਹੋਣੇ ਆ, ਇਕੁਐਲਿਟੀ, ਡਿਵਰਸਿਟੀ, ਜਿਹੜੇ ਸਾਰੇ ਰਾਈਟਸ ਤੇ ਜਿਹੜਾ ਫਰਕ ਪੈਂਦਾ। ਬਾਕੀ ਇੱਕ ਵਿਚਾਰ ਇਹ ਵੀ ਹੋ ਸਕਦਾ ਮੈਨੂੰ ਕੀ ਲੈਣਾ ਦੇਣਾ, ਮੈਂ ਤਾਂ ਪੈਸੇ ਧੇਲੇ ਕਮਾਣੇ ਆ, ਛੋਟੀ ਜਿਹੀ ਜ਼ਿੰਦਗੀ ਆ, ਮौज ਕਰੋ, ਚਿਲ ਕਰੋ, ਇਦਾਂ ਕਰੋ। ਤੁਹਾਨੂੰ ਪਤਾ ਹੀ ਆ ਕਈ ਤਰ੍ਹਾਂ ਦੇ ਇਨਫਲੂਐਂਸਰ ਤੁਹਾਨੂੰ ਲੱਭ ਜਾਣੇ ਆ ਹਰ ਇੱਕ ਤਰ੍ਹਾਂ ਦਾ। ਪਰ ਇਹ ਆ ਕਿ ਜਿਹੜੀ ਪੋਲਿਟਿਕਸ ਜਿਹੜੀ ਹੁੰਦੀ ਆ, ਤੁਸੀਂ ਇੱਕ ਦੇਖੋਗੇ ਕਿ ਇਹ ਵੀ ਕੋਈ ਅਲੱਗ ਚੀਜ਼ ਨਹੀਂ ਹੈਗੀ, ਇਹ ਵੀ ਬੰਦੇ ਦੇ ਨਾਲੋਂ ਨਾਲ ਹੀ ਜਿਹੜੀ ਚੱਲਦੀ ਆ। ਆਪਾਂ ਵੀ ਜਦੋਂ ਛੋਟੇ ਸੀਗੇ ਇਸੇ ਹਿਸਾਬ ਨਾਲ ਸੋਚਦੇ ਸੀਗੇ, ਪਰ ਹੁਣ ਜਦੋਂ ਆਹ ਚੀਜ਼ਾਂ ਜਿਹੜੀਆਂ ਪੜ੍ਹੀ ਦੀਆਂ ਕਿ ਯਾਰ ਅਮਰੀਕਾ 'ਚ ਵੀ ਇਦਾਂ ਹੋ ਜਾਂਦਾ। ਇਹ ਹੁਣ ਸੁਪਰੀਮ ਕੋਰਟ ਦੇ ਫੈਸਲੇ ਇਦਾਂ ਨਹੀਂ ਹੈਗਾ ਕਿ ਕੱਲ ਨੂੰ ਆ ਕੇ ਇਹ ਚੇਂਜ ਹੋ ਜਾਣੇ ਆ। ਸੁਪਰੀਮ ਕੋਰਟ ਬਾਰ-ਬਾਰ ਇੱਕ ਚੀਜ਼ ਤੇ ਨਹੀਂ ਸੁਣਦੀ, ਉਹਨਾਂ ਨੇ ਫੈਸਲੇ ਜਿਹੜੇ ਇਹ ਦੇ ਦਿੱਤੇ। ਹੁਣ ਜਿਹੜਾ 9th ਸਰਕਟ ਸੀਗਾ ਉਹਨਾਂ ਨੇ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਤੇ ਰਿਲਾਈ ਕੀਤਾ। ਉਹ ਕਹਿੰਦੇ ਕਿ ਜਿਹੜਾ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਆ, ਜਦੋਂ ਇੱਕ ਕਾਨੂੰਨ ਜਿਹੜਾ ਬਣਦਾ ਹੈਗਾ ਉਦੋਂ ਜਿਹੜੀ ਵੀ ਏਜੰਸੀ ਹੁੰਦੀ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਆ, ਉਹਨਾਂ ਨੂੰ ਉਹ ਐਕਸ਼ਨ ਜਿਹੜਾ ਲੈਣਾ ਪੈਂਦਾ, ਉਹ ਤੋਂ ਭੱਜ ਨਹੀਂ ਸਕਦੇ ਹੈਗੇ। ਉਹ ਕਹਿੰਦੇ ਕਿ ਇਹ APA ਦੀ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਦੀ ਇੱਕ ਵਾਇਓਲੇਸ਼ਨ ਸੀਗੀ, ਜਿਹੜੀ ਕਿ CBP ਲੋਕਾਂ ਨੂੰ ਵਾਪਸ ਜਿਹੜਾ ਮੋੜ ਰਹੀ ਹੈ। ਹੁਣ ਸੁਪਰੀਮ ਕੋਰਟ ਦੇ ਮੂਹਰੇ ਜਦੋਂ ਇਹ ਕੇਸ ਚਲਾ ਗਿਆ, ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਐਡਾ ਬ੍ਰੌਡ ਕੁਐਸਚਨ ਨਹੀਂ ਹੈਗਾ ਜਿੰਨਾ 9th ਸਰਕਟ ਇਹਨੂੰ ਸਮਝ ਰਿਹਾ ਹੈਗਾ। ਉਹਨਾਂ ਨੇ ਐਮਫੈਸਿਸ ਕੀਤਾ ਕਿ ਇਹ ਜਿਹੜਾ ਕੇਸ ਹੈਗਾ ਇਹਦੇ ਵਿੱਚ ਆਪਾਂ ਮੋਰੈਲਿਟੀ ਤੇ ਨਹੀਂ ਜਾਣਾ ਹੈਗਾ, ਆਪਾਂ ਇਹ ਨਹੀਂ ਦੇਖਣਾ ਕਿ ਬਾਹਰ ਕਿੰਨੇ ਰੇਪ ਹੋਇਆ, ਕਿੰਨੀ ਕਿਡਨੈਪਿੰਗ ਹੋਈ ਆ। ਉਹ ਕਹਿੰਦੇ ਉਹ ਮੁੱਦਾ ਇਸ ਕੋਰਟ ਦੇ ਮੂਹਰੇ ਨਹੀਂ ਹੈਗਾ। ਉਹਨਾਂ ਨੇ ਕੇਸ ਨੂੰ ਨੈਰੋ ਕਰਤਾ। ਸੁਪਰੀਮ ਕੋਰਟ ਕਹਿੰਦੇ ਹੈਗੇ ਕਿ ਆਪਾਂ ਇਹ ਨਹੀਂ ਵੇਖਣਾ ਹੈਗਾ ਕਿ ਮੀਟਰਿੰਗ ਇੱਕ ਚੰਗੀ ਪਾਲਿਸੀ ਹੈ ਜਾਂ ਮਾੜੀ ਪਾਲਿਸੀ ਹੈਗੀ ਆ। ਆਪਾਂ ਉਹ ਜਿਹੜੇ ਸੀਗੇ ਉਹ ਇਮੋਸ਼ਨਸ ਦੇ ਵਿੱਚ ਨਹੀਂ ਆਪਾਂ ਜਾਣਾ ਹੈਗਾ। ਕੋਰਟ ਕਹਿੰਦਾ ਕਿ ਆਪਾਂ ਇਹ ਵੀ ਨਹੀਂ ਵੇਖਣਾ ਹੈਗਾ ਕਿ ਅਸਾਲਮ ਵਾਲਿਆਂ ਨੂੰ ਆਪਾਂ ਐਡਮਿਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹੈਗਾ। ਉਹ ਕਹਿੰਦੇ ਐਡੀ ਦੂਰ ਆਪਾਂ ਜਿਹੜਾ ਜਾਣਾ ਹੀ ਨਹੀਂ ਹੈਗਾ। ਨਾ ਹੀ ਆਪਾਂ ਇਹ ਦੇਖਣਾ ਹੈਗਾ ਕਿ ਇਹ ਕਨਸਟੀਟਿਊਸ਼ਨਲ ਵਾਇਓਲੇਸ਼ਨ ਹੈਗੀ ਆ, ਹਿਊਮੈਨਿਟੇਰੀਅਨ ਇਨਸਾਨੀਅਤ ਦੇ ਤੌਰ ਤੇ ਸਾਨੂੰ ਇਹਨਾਂ ਨੂੰ ਅੰਦਰ ਆਉਣ ਦੇਣਾ ਚਾਹੀਦਾ ਜਾਂ ਨਹੀਂ ਆਉਣ ਦੇਣਾ ਚਾਹੀਦਾ। ਉਹ ਕਹਿੰਦੇ ਕਿ ਉਹ ਸੁਪਰੀਮ ਕੋਰਟ ਕਹਿੰਦਾ ਕਿ ਇਹ ਸਾਰੇ ਮੁੱਦੇ ਜਿਹੜੇ ਹੈਗੇ ਇਹ ਮੁੱਦੇ ਨਹੀਂ ਹੈਗੇ। ਜਿਹੜੇ ਜੱਜ ਲੀਟੋ ਸੀਗੇ ਉਹਨਾਂ ਨੇ ਕਿਹਾ ਕਿ ਸਿਰਫ ਤੇ ਸਿਰਫ ਇੱਕੋ ਹੀ ਮੁੱਦਾ ਆ ਗਿਆ
ਕਾਂਗਰਸ ਕੀ ਕਹਿੰਦੀ ਸੀ ਕਿ ਬੰਦਾ ਅਰਾਈਵ ਕਦੋਂ ਹੁੰਦਾ ਤੇ ਕਦੋਂ ਨਹੀਂ ਹੁੰਦਾ ਹੈਗਾ, ਸਿਰਫ ਉਹ ਮੁੱਦਾ ਹੈਗਾ। ਬਾਕੀ ਆਪਾਂ ਕੋਈ ਚੀਜ਼ ਕਿਡਨੈਪਿੰਗ ਨੂਪਿੰਗ ਅਸਾਈਲਮ ਨਹੀਂ, ਅਸਾਈਲਮ ਅਗਲੀਆਂ ਪਿਛਲੀਆਂ ਗੇਟ ਬੰਦ ਹੋ ਗਿਆ ਖੁੱਲ ਗਿਆ, ਆਪਾਂ ਕੋਈ ਵੀ ਚੀਜ਼ ਨਹੀਂ ਦੇਖਣੀ ਹੈਗੀ। ਹੁਣ ਜਿਹੜਾ ਮੈਜੋਰਟੀ ਸੀਗਾ ਉਹ ਕਹਿੰਦਾ ਕਿ ਆਰਡੀਨਰੀ ਮੀਨਿੰਗ ਕੀ ਹੋਣਾ ਚਾਹੀਦਾ, ਆਪਾਂ ਉੱਤੇ ਰਿਲਾਈ ਕਰਨਾ। ਇਹਦੇ ਵਿੱਚ ਵੀ 6 ਜੱਜ, ਜਿੱਦਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜਾ ਸੀਗਾ ਸਰਕਾਰ ਦੇ ਫੇਵਰ ਦੇ ਵਿੱਚ ਜਿਹੜਾ ਫੈਸਲਾ ਲਿਆ, ਉਹ ਕਹਿੰਦੇ ਜਿਹੜਾ ਅਰਾਈਵ ਦਾ ਮਤਲਬ ਇਹ ਹੁੰਦਾ ਹੈਗਾ ਕਿ ਜਦੋਂ ਬੰਦਾ ਇੱਕ ਟਿਕਾਣੇ ਤੇ ਪਹੁੰਚ ਜਾਂਦਾ ਹੈਗਾ। ਅੱਛਾ, ਸੋ ਟਿਕਾਣਾ ਮਤਲਬ ਵੀ ਕਿਸੇ ਦੇ ਘਰ ਜਾਂ ਕੋਈ ਏਦਾਂ ਜਾਂ ਕਿੱਥੇ, ਮਤਲਬ ਜਿੱਦਾਂ ਨੀਸ਼ ਚਾਵੇਸ ਵਾਲੇ ਕੇਸ ਦੇ ਵਿੱਚ ਇੱਕ ਅਕਸ਼ਰ ਸੀਗਾ ਨੋਟਿਸ ਟੂ ਅਪੀਅਰ, ਕਿ ਮਤਲਬ ਉਹਦਾ ਮਤਲਬ ਇਹ ਨਹੀਂ ਸੀਗਾ ਕਿ ਕਾਂਗਰਸ ਨੇ ਕਿਹਾ ਕਿ ਤੁਸੀਂ 10 ਨੋਟਿਸ ਭੇਜ ਕੇ ਇਹਨੂੰ ਡਿਫੈਕਟ ਨੂੰ ਕਿਉਰ ਕਰ ਲਓ, ਉਹਦਾ ਮਤਲਬ ਸੀਗਾ ਕਿ ਇੱਕ ਨੋਟਿਸ ਦੇ ਨਾਲ। ਸੋ ਇਹਦੇ ਵਿੱਚ ਜਿਹੜਾ ਵਰਡ ਆ ਗਿਆ ਇਨ, ਅਰਾਈਵ ਇਨ ਦਾ ਯੂਨਾਈਟਿਡ ਸਟੇਟਸ, ਉਹ ਸਾਰੀ ਜਿਹੜੀ ਬਹਿਸ ਇਹਨਾਂ ਦੀ ਹੋਣੀ ਆ ਉਹ ਅਰਾਈਵ ਇਨ ਦੇ ਵਿੱਚ ਜਿਹੜੀ ਬਹਿਸ ਹੋਣੀ ਆ ਕਿ ਇਨ ਦਾ ਮਤਲਬ ਕੀ ਹੈਗਾ ਜੀ। ਜੱਜ ਸਾਹਿਬ ਕਹਿੰਦੇ ਹੈਗੇ ਕਿ ਕਾਂਗਰਸ ਨੇ ਇਹ ਨਹੀਂ ਕਿਹਾ ਹੈਗਾ ਅਰਾਈਵ ਐਟ ਦਾ ਬਾਰਡਰ, ਕਾਂਗਰਸ ਨੇ ਕਿਹਾ ਹੈਗਾ ਅਰਾਈਵ ਇਨ ਦਾ ਯੂਨਾਈਟਿਡ ਸਟੇਟਸ। ਕਾਂਗਰਸ ਨੇ ਇਹ ਨਹੀਂ ਕਿਹਾ ਹੈਗਾ ਅਰਾਈਵ ਐਟ ਦਾ ਪੋਰਟ ਆਫ ਐਂਟਰੀ, ਕਾਂਗਰਸ ਨੇ ਕਿਹਾ ਹੈਗਾ ਅਰਾਈਵ ਇਨ ਦਾ ਯੂਨਾਈਟਿਡ ਸਟੇਟਸ। ਕਾਂਗਰਸ ਨੇ ਇਹ ਨਹੀਂ ਕਿਹਾ ਹੈਗਾ ਅਰਾਈਵ ਨੀਅਰ ਦਾ ਯੂਨਾਈਟਿਡ ਸਟੇਟਸ, ਕਾਂਗਰਸ ਨੇ ਕਿਹਾ ਹੈਗਾ ਅਰਾਈਵ ਇਨ ਦਾ ਯੂਨਾਈਟਿਡ ਸਟੇਟਸ। ਸੋ ਉਹ ਕਹਿੰਦੇ ਹੈਗੇ ਕਿ ਜੇ ਕਾਂਗਰਸ ਕੋਈ ਹੋਰ ਚੀਜ਼ ਕਹਿੰਦੀ ਹੁੰਦੀ, ਉਹਨਾਂ ਨੇ ਵਰਡ ਯੂਜ਼ ਕਰਨਾ ਸੀਗਾ ਅਰਾਈਵ ਐਟ ਦਾ ਬਾਰਡਰ, ਨੀਅਰ ਦਾ ਬਾਰਡਰ, ਹੈ ਨਾ। ਤੇ ਇਹਨਾਂ ਦਾ ਮਤਲਬ ਹੈਗਾ ਕਿ ਬੰਦਾ ਕਾਮਨ ਸੈਂਸ ਦੇ ਵਿੱਚ ਕੰਟਰੀ ਦੇ ਅੰਦਰ ਜਿਹੜਾ ਹੋਣਾ ਚਾਹੀਦਾ ਹੈਗਾ। ਤੇ ਹੁਣ ਜਿਹੜਾ ਬ੍ਰਾਈਟ ਲਾਈਨ ਰੂਲ ਉਹਨਾਂ ਨੇ ਇੱਕ ਅਨਾਉਂਸ ਜਿਹੜਾ ਕਰਤਾ, ਉਹ ਕੀ ਕਹਿੰਦੇ ਆ ਕਿ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਉਹਨਾਂ ਨੇ ਕੋਰਟ ਨੇ ਦੱਸੀ ਹੈਗੀ, ਉਹ ਕਹਿੰਦੇ ਕਿ ਜਦੋਂ ਇੱਕ ਬੰਦਾ ਮੈਕਸੀਕੋ ਤੇ ਖੜਾ ਹੈਗਾ, ਮੈਕਸੀਕੋ ਦੀ ਧਰਤੀ ਤੇ ਖੜਾ ਹੈਗਾ, ਅਮਰੀਕਾ ਦੇ ਵਿੱਚ ਉਹਨੇ ਪੈਰ ਨਹੀਂ ਪੁੱਟਿਆ ਹੈਗਾ, ਅਜੇ ਪੈਰ ਜਿਹੜਾ ਪੁੱਟਣ ਲੱਗਾ ਹੈਗਾ, ਤੇ ਉਹ ਫਿਜ਼ੀਕਲੀ ਯੂਐਸ ਦੇ ਵਿੱਚ ਨਹੀਂ ਹੈਗਾ, ਉਹ ਫਿਜ਼ੀਕਲੀ ਉੱਥੇ ਹੈਗਾ, ਭਾਵੇਂ ਉਹ 1 ਸੈਂਟੀਮੀਟਰ ਦੂਰ ਵੀ ਹੈਗਾ, ਉਹ ਜਿਹੜੇ ਅਮਰੀਕਾ ਦੇ ਵਿੱਚ ਐਂਟਰ ਜਿਹੜਾ ਨਹੀਂ ਕੀਤਾ ਹੈਗਾ। ਤੇ ਉਹਨਾਂ ਨੇ 9th ਸਰਕਟ ਦੀ ਜਿਹੜੀ ਇੰਟਰਪ੍ਰੀਟੇਸ਼ਨ ਸੀਗੀ ਉਹ ਰਿਜੈਕਟ ਕਰਤੀ। ਹੁਣ ਜਿਹੜਾ 9th ਸਰਕਟ ਨੇ ਇੱਕ ਬੜੀ ਵਧੀਆ ਆਰਗੂਮੈਂਟ ਪੇਸ਼ ਕੀਤੀ ਸੀਗੀ, ਉਹ ਕਹਿੰਦੇ ਕਿ ਜਿਹੜਾ ਅਰਾਈਵਲ ਵੀ ਯੂਜ਼ ਕੀਤਾ ਹੈਗਾ, ਜਿਹੜਾ ਕਾਂਗਰਸ ਨੇ ਲੈਂਗੁਏਜ ਬਣਾਈ ਆ, ਫਿਜ਼ੀਕਲੀ ਪ੍ਰੈਜ਼ੈਂਟ ਇਨ ਯੂਨਾਈਟਿਡ ਸਟੇਟਸ, ਦੋ ਚੀਜ਼ਾਂ ਜਿਹੜੀਆਂ ਯੂਜ਼ ਕੀਤੀਆਂ ਹੈਗੀਆਂ। 9th ਸਰਕਟ ਕਹਿੰਦਾ ਕਿ ਜੇ ਕਾਂਗਰਸ ਨੇ ਦੋਨਾਂ ਦਾ ਮਤਲਬ ਸੇਮ ਹੀ ਹੁੰਦਾ ਤਾਂ ਕਾਂਗਰਸ ਨੇ ਇਦਾਂ ਦੀ ਅਲੱਗ-ਅਲੱਗ ਟਰਮੀਨੋਲੋਜੀ ਜਿਹੜੀ ਯੂਜ਼ ਨਹੀਂ ਕਰਨੀ ਸੀਗੀ। ਠੀਕ ਹੈ। ਫੋਰ ਐਗਜ਼ਾਮਪਲ ਉਹ ਕਹਿੰਦਾ ਕਿ ਇੱਕ ਬੰਦਾ ਜਿਹੜਾ ਰੀਓ ਗ੍ਰਾਂਡੇ ਰਿਵਰ ਜਿਹੜਾ ਹੈਗਾ, ਜਦੋਂ ਟੈਕਸਸ ਵੱਲੋਂ ਬੰਦਾ ਜਿਹੜਾ ਹੁਣ ਆ ਕੇ ਰਹਿ ਰਿਹਾ, ਜਿਹੜਾ ਆਲਰੇਡੀ ਰਹਿ ਰਿਹਾ ਹੈ, ਉਹ ਫਿਜ਼ੀਕਲੀ ਪ੍ਰੈਜ਼ੈਂਟ ਹੈਗਾ ਅਮਰੀਕਾ ਦੇ ਵਿੱਚ, ਪਰ ਅਜੇ ਤੱਕ ਅਰਾਈਵ, ਉਹ ਹੁਣ ਇਸ ਵੇਲੇ ਅਰਾਈਵਿੰਗ ਨਹੀਂ ਹੈਗਾ, ਉਹ ਮਤਲਬ ਆਲਰੇਡੀ ਫਿਜ਼ੀਕਲੀ ਪ੍ਰੈਜ਼ੈਂਟ ਹੈਗਾ, ਕਿ ਮਤਲਬ ਆਲਰੇਡੀ ਅਮਰੀਕਾ ਦੇ ਵਿੱਚ ਆ ਚੁੱਕਾ। ਜਿਹੜਾ ਬੰਦਾ ਆਲਰੇਡੀ ਅਮਰੀਕਾ ਦੇ ਵਿੱਚ ਆ ਚੁੱਕਿਆ, ਉਹਨੂੰ ਆਲਰੇਡੀ ਅਸਾਈਲਮ ਜਿਹੜੀ ਮਿਲਣੀ ਚਾਹੀਦੀ ਹੈ। ਤੇ ਦੂਜੀ ਜਿਹੜੀ ਗੱਲ ਉਹਨਾਂ ਨੇ ਕੀਤੀ ਕਿ ਇੱਕ ਜੇ ਬੰਦਾ ਪੋਰਟ ਆਫ ਐਂਟਰੀ ਤੇ ਗਿਆ ਜੇ ਟੈਕਸਸ ਤੇ ਉਹ ਕਹਿੰਦਾ ਕਿ ਮੈਂ ਅਮਰੀਕਾ ਦੇ ਵਿੱਚ ਆ ਕੇ ਅਸਾਈਲਮ ਮੰਗਦਾ ਹੈਗਾ, ਉਹਨੂੰ ਆਪਾਂ ਕਹਿੰਦੇ ਹੈਗਾ ਇਹ ਅਰਾਈਵਿੰਗ ਇਨ ਦੀ ਯੂਨਾਈਟਿਡ ਸਟੇਟਸ। ਠੀਕ ਹੈ। ਸੋ ਜਿਹੜਾ 9th ਸਰਕਟ ਕੀ ਕਹਿੰਦਾ ਹੈਗਾ ਕਿ ਉਹ ਕਹਿੰਦਾ ਕਿ ਤੁਹਾਨੂੰ ਇਹਨੂੰ ਵੇਖਣ ਦਾ ਨਜ਼ਰੀਆ ਇਹ ਹੋਣਾ ਚਾਹੀਦਾ ਕਿ ਜਿਹੜੀ ਕਾਂਗਰਸ ਹੈਗੀ ਆ, ਉਹਨੇ ਦੋ ਚੀਜ਼ਾਂ ਅਲੱਗ-ਅਲੱਗ ਬਣਾਈਆਂ ਸੀਗੀਆਂ। ਉਹਨੇ ਕਿਹਾ ਕਿ ਜਿਹੜਾ ਬੰਦਾ ਆਲਰੇਡੀ ਅਮਰੀਕਾ 'ਚ ਫਿਜ਼ੀਕਲੀ ਪ੍ਰੈਜ਼ੈਂਟ ਹੈਗਾ, ਜਿਹੜਾ ਆ ਗਿਆ ਟੈਕਸਸ 'ਚ ਆਲਰੇਡੀ ਰਹਿ ਰਿਹਾ ਹੈਗਾ, ਉਹ ਅਸਾਈਲਮ ਕਰ ਸਕਦਾ। ਤੇ ਦੂਜੀ ਚੀਜ਼ ਇਹ ਹੈਗੀ ਕਿ ਜਿਹੜਾ ਬੰਦਾ ਬਾਰਡਰ ਤੇ ਪਹੁੰਚ ਗਿਆ, ਅਰਾਈਵਿੰਗ ਇਨ ਦਾ ਯੂਨਾਈਟਿਡ ਸਟੇਟਸ, ਕਿ ਉਹ ਆ ਕੇ ਕਹਿ ਰਿਹਾ ਕਿ ਬਈ ਮੈਂ ਆ ਗਿਆ, ਮੈਨੂੰ ਅਸਾਈਲਮ ਦਿੱਤਾ ਜਾਵੇ। ਸੋ ਕਿਉਂਕਿ ਕਾਂਗਰਸ ਨੇ ਦੋ ਅਲੱਗ-ਅਲੱਗ ਐਗਜ਼ਾਮਪਲਾਂ ਵਰਤੀਆਂ ਹੈਗੀਆਂ, ਤੇ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਬਾਰਡਰ ਤੇ ਆ ਰਹੇ ਆ, ਕਾਂਗਰਸ ਉਹਨਾਂ ਨੂੰ ਅਸਾਈਲਮ ਜਿਹੜਾ ਦੇਣਾ ਚਾਹੁੰਦੀ ਸੀਗੀ। ਜਿਹੜੇ ਜੱਜ ਅਲੀਟੋ ਸੀਗਾ ਉਹਨਾਂ ਨੇ ਕਿਹਾ ਕਿ ਨਹੀਂ, ਏਦਾਂ ਦੀ ਕੋਈ ਚੀਜ਼ ਵੀ ਨਹੀਂ ਹੈਗੀ। ਜਿਹੜਾ ਬੰਦਾ ਅਜੇ ਮੈਕਸੀਕੋ ਦੇ ਵਿੱਚ ਹੀ ਖੜਾ ਹੈਗਾ, ਉਹ ਅਜੇ ਅਸਾਈਲਮ ਦੀ ਮੰਗ ਕਰਨਾ ਚਾਹੁੰਦਾ ਹੈਗਾ, ਪਰ ਜਿਹੜੀ ਸਰਕਾਰ ਹੈਗੀ ਆ ਉਹਦੀ ਕੋਈ ਓਬਲੀਗੇਸ਼ਨ ਨਹੀਂ ਬਣਦੀ ਹੈਗੀ, ਕਿਉਂਕਿ ਲਾਅ ਟ੍ਰਿਗਰ ਨਹੀਂ ਹੁੰਦੇ, ਉਹ ਅਜੇ ਐਡਮਿਟ ਜਿਹੜਾ ਨਹੀਂ ਹੋਇਆ। ਕੋਈ ਵੀ ਇਦਾਂ ਦੀ ਸਟੈਚੂਟਰੀ ਡਿਊਟੀ ਜਿਹੜੀ ਹੈਗੀ ਉਹ ਅਜੇ ਅਰਾਈਜ਼ ਹੀ ਨਹੀਂ ਹੁੰਦੀ, ਤੇ ਉਹਦੇ ਕਰਕੇ ਜਿਹੜਾ ਤੁਸੀਂ ਕਹਿੰਦੇ ਆ ਕਿ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਦੀ ਵਾਇਓਲੇਸ਼ਨ ਜਿਹੜੀ ਹੋਈ ਆ, ਏਦਾਂ ਦੀ ਕੋਈ ਵਾਇਓਲੇਸ਼ਨ ਨਹੀਂ ਹੋਈ, ਕਿਉਂਕਿ ਜਿਹੜਾ ਮੈਕਸੀਕੋ ਦੇ ਵਿੱਚ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਨਹੀਂ ਲੱਗਦਾ। ਉਹ ਜਦੋਂ ਤੁਸੀਂ ਅਮਰੀਕਾ ਵਾਲੀ ਸਾਈਡ ਆ ਜਾਂਦੇ ਆ, ਇੱਕ ਵਾਰੀ ਬਾਰਡਰ ਕ੍ਰਾਸ ਜਿਹੜੇ ਕਰ ਲੈਂਦੇ ਆ, ਉਹਦੇ ਵਿੱਚ ਜਿਹੜਾ ਫੇਰ ਉਹਨਾਂ ਦੀ ਓਬਲੀਗੇਸ਼ਨ ਜਿਹੜੀ ਟ੍ਰਿਗਰ ਹੁੰਦੀ ਆ। ਸੋ ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਸਰਕਾਰ ਆਊਗੀ, ਉਹ ਜਿਹੜਾ ਸੀਗਾ ਬਾਰਡਰ ਤੇ ਜਦੋਂ ਬੰਦਾ ਆ ਕੇ ਅਸਾਈਲਮ ਮੰਗੂਗਾ, ਤਾਂ ਉਹਨੂੰ ਉਹ ਕਿ ਸਾਡੇ ਕੋਲ ਲਿਮਿਟ ਨਹੀਂ ਹੈਗੀ, ਉਹਦੇ ਬੇਸ ਤੇ ਉਹ ਮਨਾ ਕਰ ਸਕਦੇ ਆ। ਸੋ ਇਹਦਾ ਜਿਹੜਾ ਹੁਣ ਪ੍ਰੈਕਟੀਕਲ ਕਨਸੀਕੁਐਂਸ ਇਹੀ ਹੋਣਾ ਕਿ ਜਿਹੜੀ ਸਖਤ ਸਰਕਾਰਾਂ, ਜਿਹੜੀਆਂ ਰਿਪਬਲਿਕਨ ਸਰਕਾਰਾਂ ਜਿਹੜੀਆਂ ਹੈਗੀਆਂ, ਉਹ ਲੋਕਾਂ ਨੂੰ ਕਹੋਗੇ ਕਿ ਤੁਸੀਂ ਅਸਾਈਲਮ ਨਹੀਂ ਮੰਗ ਸਕਦੇ, ਤੁਸੀਂ ਵਾਪਸ ਜਾਓ, ਉਹਨਾਂ ਨੂੰ ਉਹ ਵਾਪਸ ਮੋੜ ਸਕਦੇ ਆ। ਜਦੋਂ ਡੈਮੋਕ੍ਰੇਟ ਆਊਗੇ
ਉਹ ਕਹੋਗੇ ਕਿ ਨਹੀਂ ਤੁਸੀਂ ਆ ਸਕਦੇ ਆ, ਆਪਾਂ ਤੁਹਾਡੀ ਇੰਟਰਵਿਊ ਲਵਾਂਗੇ ਤੇ ਤੁਸੀਂ ਅਸਾਈਲਮ ਜਿਹੜਾ ਅਪਲਾਈ ਕਰ ਸਕਦੇ ਆ। ਬਾਕੀ ਇਹਦੇ ਵਿੱਚ ਹੋਰ ਵੀ ਲਿਟੀਗੇਸ਼ਨ ਹੋ ਸਕਦੀ ਹੈ, ਜਿੱਦਾਂ ਹੁਣ ਇਮੀਗ੍ਰੈਂਟਾਂ ਦੇ ਵਕੀਲ ਜਿਹੜੇ ਸੀਗੇ ਉਹ ਸਰਕਾਰ ਨੂੰ ਕੋਰਟ ਦੇ ਵਿੱਚ ਲੈ ਕੇ ਗਏ ਆ, ਰਿਪਬਲਿਕਨਾਂ ਨੂੰ। ਸੇਮ ਤਰੀਕੇ ਨਾਲ ਜਦੋਂ ਡੈਮੋਕ੍ਰੇਟ ਆਊਗੇ ਉਹਦੇ ਵਿੱਚ ਵੀ ਜਿਹੜੀ ਦੂਜੀ ਸਾਈਡ ਜਿਹੜੀ ਹੈਗੀ ਆ ਉਹ ਵੀ ਲਾਅ ਸੂਟ ਕਰ ਸਕਦੇ ਆ ਕਿ ਇਹ ਲੋਕਾਂ ਨੂੰ ਅੰਦਰ ਜਿਹੜਾ ਕਿਉਂ ਆਉਣ ਦੇ ਰਹੇ ਆ। ਸੋ ਓਵਰਆਲ ਜਿਹੜਾ ਇਸ ਫੈਸਲੇ ਦੇ ਨਾਲ ਕੀ ਹੈਗਾ ਕਿ ਐਟਲੀਸਟ ਜਿਹੜਾ ਬੰਦਾ ਅਮਰੀਕਾ 'ਚ ਜਿਹਨੇ ਪੈਰ ਨਹੀਂ ਧਰਿਆ, ਜਿਹੜਾ ਬਾਰਡਰ ਟੱਪ ਕੇ 2 ਨੰਬਰ 'ਚ ਨਹੀਂ ਆਇਆ ਗਿਆ, ਉਹਦੀ ਅਸਾਈਲਮ ਦੀ ਜਿਹੜੀ ਕਾਰਵਾਈ ਸੀਗੀ ਇਹ ਜਿਹੜੀ ਸੀ ਉੱਥੇ ਬੰਦ ਕਰ ਸਕਦੇ, ਉਹਨੂੰ ਵਾਪਸ ਇਹ ਮੋੜ ਸਕਦੇ। ਠੀਕ ਹੈ ਜੀ 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 ਬਿਲਕੁਲ। ਤੇ ਟਰਨੀ ਟੇਰ ਕਹਿਣਾ ਜੀ, ਅਗਲੀ ਜਿਹੜੀ ਗੱਲ ਗ੍ਰੀਨ ਕਾਰਡ ਹੋਲਡਰ ਵਾਲਿਆਂ ਦਾ ਗ੍ਰੀਨ ਕਾਰਡ ਵਾਪਸ ਲੈਣ ਵਾਲੀ ਗੱਲ ਆ, ਕ੍ਰਾਈਮ ਆਫ ਮੋਰਲ ਟਰਪੀਚਿਊਡ, ਇਹ ਇੱਕ ਸ਼ਬਦ ਜਿਹੜਾ ਉਹ ਵਰਤਿਆ ਗਿਆ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਬੇਸਿਕਲੀ ਪ੍ਰਸ਼ਾਸਨ ਨੂੰ ਕਿਹਾ ਵੀ ਜਿਹੜਾ ਬਾਰਡਰ ਪੈਟਰੋਲ ਏਜੰਟ ਆ, ਕੋਈ ਵੀ ਰਿਟਰਨਿੰਗ ਗ੍ਰੀਨ ਕਾਰਡ ਹੋਲਡਰ, ਜੇ ਉਹਨਾਂ ਨੂੰ ਲੱਗਦਾ ਹੈ ਵੀ ਇਹਨੇ ਕੋਈ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਚਿਊਡ ਦਾ ਵਿੱਚ ਇਸ ਦੇ ਉੱਤੇ ਕੋਈ ਚਾਰਜਸ ਲੱਗੇ ਆ, ਤੇ ਇਹਦੇ ਗ੍ਰੀਨ ਕਾਰਡ ਵਾਪਸ ਲਿਆ ਜਾ ਸਕਦਾ। ਸੋ ਇੱਕ ਤਾਂ ਇਹ ਕ੍ਰਾਈਮ ਬਾਰੇ ਦੱਸਿਓ ਵੀ ਇਹਦਾ ਕੀ ਮਤਲਬ ਆ ਤੇ ਇਹਦੇ ਨਾਲ ਕੀ ਅਸਰ ਓਵਰਆਲ ਜਿਹੜਾ ਉਹ ਪੈਣਾ ਹੈ। ਇਹ ਵਾਲਾ ਕੇਸ ਜਿਹੜਾ ਹੈਗਾ ਇਹਦਾ ਆਪਣੀ ਕਮਿਊਨਿਟੀ ਤੇ ਬਹੁਤ ਜ਼ਿਆਦਾ ਅਸਰ ਜਿਹੜਾ ਪੈ ਸਕਦਾ ਹੈਗਾ। ਓਕੇ, ਠੀਕ ਹੈ। ਜਿਹੜੇ ਬੰਦਿਆਂ ਨੂੰ ਗ੍ਰੀਨ ਕਾਰਡ ਮਿਲਿਆ ਉਹਨਾਂ ਨੂੰ ਵੀ। ਸੋ ਬੇਸਿਕਲੀ ਇਹ ਬਹੁਤ ਇਤਿਹਾਸਿਕ ਇੱਕ ਜਿਹੜਾ ਫੈਸਲਾ ਹੈਗਾ, ਮੇਰੇ ਹਿਸਾਬ ਨਾਲ ਫੈਸਲਾ ਗਲਤ ਆ, ਕਿਉਂਕਿ ਇਹਨਾਂ ਨੇ ਇੱਕ ਜਿਹੜਾ ਬੰਦਾ ਕਹਿੰਦਾ ਸੀਗਾ ਕਿ ਮੇਰੇ ਕੋਲ ਗ੍ਰੀਨ ਕਾਰਡ ਆ ਗਿਆ, ਮੈਂ ਇੱਕ ਮੁਕਾਮ ਤੇ ਜਿਹੜਾ ਪਹੁੰਚ ਗਿਆ, ਉਹ ਜਿਹੜੀ ਪਾਵਰ ਸੀਗੀ ਵਾਪਸ ਜਿਹੜੀ ਲੈ ਲਈ ਆ। ਜ਼ਿਆਦਾਤਰ ਇਹ ਹੁਣ ਜਿੱਦਾਂ ਆਪਾਂ ਜਿਹੜਾ ਵੇਖੀਏ ਇਹਦੇ ਵਿੱਚ ਕੀ ਹੋਣਾ ਕਿ ਜਿਹੜੇ ਸੈਕਸ਼ੂਅਲ ਕ੍ਰਾਈਮ ਹੋ ਗਏ, ਵਾਇਲੈਂਸ ਦੇ ਰਿਲੇਟਡ ਜਿਹੜੇ ਕ੍ਰਾਈਮ ਹੋ ਗਏ, ਸਪੈਸ਼ਲੀ ਜਿਹੜਾ ਡੋਮੈਸਟਿਕ ਵਾਇਲੈਂਸ ਦੇ ਰਿਲੇਟਡ ਜਿਹੜੇ ਥੋੜੇ ਸੰਗੀਨ ਜੁਰਮ ਜਿਹੜੇ ਹੋ ਗਏ, ਜਾਂ ਜਿਹੜੇ ਡਰੱਗਾਂ ਨੂੰ ਲੈ ਕੇ, ਜਿਹੜੇ ਕੰਟਰੋਲਡ ਸਬਸਟੈਂਸ ਨੂੰ ਲੈ ਕੇ ਜਿਹੜੇ ਕ੍ਰਾਈਮ ਜਿਹੜੇ ਹੋ ਗਏ, ਇਹਦੇ ਵਿੱਚ ਓਪੀਏਟਸ ਵਾਲੇ, ਭੰਗ ਵਾਲੇ, ਜਿਹੜੇ ਫੀਮ ਵਾਲੇ ਜਿਹੜੇ ਸੀਗੇ, ਜਿਹੜੇ ਵੀ ਮਤਲਬ ਸਕੈਜੂਲਡ ਸਬਸਟੈਂਸਿਸ ਵਾਲੇ ਜਿਹੜੇ ਕ੍ਰਾਈਮ ਆ ਗਏ, ਠੀਕ ਆ, ਉਹ ਪੋਜੈਸ਼ਨ ਆ, ਡਿਸਟ੍ਰੀਬਿਊਸ਼ਨ ਆ, ਕੰਜ਼ੰਪਸ਼ਨ ਆ, ਡਿਪੈਂਡਿੰਗ ਕਿਹੜੀ ਸਟੇਟ 'ਚ ਕ੍ਰਾਈਮ ਹੋਇਆ। ਤੇ ਸਪੈਸੀਫਿਕਲੀ ਜਿਹੜੇ ਕੋਈ ਐਕਸੀਡੈਂਟ ਦੇ ਵਿੱਚ ਜੇ ਚਲਾ ਗਿਆ ਬੰਦਾ ਕਿਸੇ ਨੇ ਮਾਰਤਾ, ਕੋਈ ਵੀ ਹੋ ਗਿਆ, ਹਾਂਜੀ, ਮਤਲਬ ਹੁਣ ਕਿਹੜੇ ਕ੍ਰਾਈਮ ਆਉਂਦੇ ਕਿਹੜੇ ਨਹੀਂ ਆਉਂਦੇ, ਇਹਦੀ ਲਿਸਟ ਬਹੁਤ ਵੱਡੀ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਪਹਿਲੀ ਗੱਲ ਉਹ ਚੱਕਰ 'ਚ ਪਈ ਨਹੀਂ ਕਿ ਬੰਦੇ ਨੇ ਉਹ ਵਾਲਾ ਕ੍ਰਾਈਮ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ। ਸੋ ਇਹਦੇ ਵਿੱਚ ਇਹ ਚੀਜ਼ ਦਾ ਧਿਆਨ ਜਿਹੜਾ ਰੱਖਿਓ ਕਿ ਗ੍ਰੀਨ ਕਾਰਡ, ਮਤਲਬ ਉਹ ਕੀ ਕਹਿੰਦੇ ਆ ਕਿ ਗ੍ਰੀਨ ਕਾਰਡ ਭਾਵੇਂ ਤੁਹਾਡੇ ਕੋਲ ਆ ਵੀ ਜਾਵੇ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਡੀਪੋਰਟੇਸ਼ਨ ਪ੍ਰੋਸੀਡਿੰਗ ਤੋਂ ਜਿਹੜੇ ਬਚ ਸਕਦੇ ਆ। ਸੋ ਪ੍ਰੋਟੈਕਸ਼ਨਸ ਉਹਦੀਆਂ ਜਿਹੜੀਆਂ ਖਤਮ ਹੋ ਗਈਆਂ ਗ੍ਰੀਨ ਕਾਰਡ ਵਾਲੀਆਂ। ਬਿਲਕੁਲ। ਸੋ ਇਹ ਜਿਹੜਾ ਕੇਸ ਜਿਹੜਾ ਸੀਗਾ, ਇਹਦੇ ਵਿੱਚ ਇੱਕ ਬੰਦਾ ਸੀਗਾ ਮੁਕ ਚੋਏ ਲਾਓ, ਇਹ ਚਾਈਨੀਜ਼ ਸਿਟੀਜ਼ਨ ਸੀਗਾ, ਇਹਨੂੰ ਗ੍ਰੀਨ ਕਾਰਡ 2007 ਦਾ ਮਿਲਿਆ ਸੀਗਾ, ਠੀਕ ਹੈ। ਸੋ ਤੁਸੀਂ ਦੇਖ ਲਓ ਕਿੱਡੀ ਬੈਕ ਡੇਟਡ ਤੱਕ ਜਿਹੜਾ ਜਾਂਦੇ ਆ। 2007 ਦਾ ਜਦੋਂ ਮਿਲਿਆ ਸੀਗਾ ਤੇ 26 ਦੇ ਵਿੱਚ ਜਾ ਕੇ ਫੈਸਲਾ ਜਿਹੜਾ ਹੋਇਆ, ਕਿੰਨੀ ਫਾਈਲ ਜਿਹੜੀ ਪਈ ਹੋਣੀ। ਸੋ 2007 ਦੇ ਵਿੱਚ ਗ੍ਰੀਨ ਕਾਰਡ ਇਹਨੂੰ ਮਿਲਿਆ ਸੀਗਾ। ਮਈ 2012 ਦੇ ਵਿੱਚ ਜਿਹੜਾ ਨਿਊ ਜਰਸੀ ਦੇ ਵਿੱਚ ਇੱਥੇ ਚਾਰਜ ਲੱਗੇ ਟ੍ਰੇਡਮਾਰਕ ਕਾਊਂਟਰਫੀਟਿੰਗ, ਤੇ ਇਹਦੇ ਵਿੱਚ ਮਤਲਬ ਉਹੀ ਹੈ ਕਿ ਜਿੱਦਾਂ ਆਪਣੇ ਆਹ ਨਕਲੀ ਬ੍ਰਾਂਡ ਬਰੂੰਡ ਵਾਲੇ ਜਿਹੜੇ ਜਿਹਨੂੰ ਫਸਟ ਕਾਪੀ ਕਹਿੰਦੇ ਆ ਇੰਡੀਆ 'ਚ, ਹਾਂਜੀ, ਉਹ ਹੁਣ ਤੁਸੀਂ ਯਾਰ ਆਪ ਦੇਖੋ ਆਪਣੀ ਕਮਿਊਨਿਟੀ, ਉਹ ਆਈਡੀਆਂ ਬਣਾਈਆਂ ਹੋਈਆਂ ਇੰਸਟਾਗ੍ਰਾਮ ਤੇ ਜੀ, ਇੰਡੀਆ ਤੋਂ ਭਾਜੀ ਹੁਣਾਂ ਨੇ ਫਲਾਨਾ ਭੇਜ ਦੇਣਾ, ਢਮਕਾਨਾ ਪੈਕੇਜ ਭੇਜ ਦੇਣਾ। ਜ਼ਿਆਦਾ ਨਕਲੀ ਬ੍ਰਾਂਡ ਜਿਹੜੇ, ਮਤਲਬ ਲੌਂਗ ਸਟੋਰੀ ਸ਼ਾਰਟ, ਨਕਲੀ ਬ੍ਰਾਂਡ ਆ ਤੇ ਗਾਣੇ ਗੁਣੇ ਕੰਮ ਚੱਕ ਦਿੰਦੇ ਆ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਚਲੋ ਮੋਰੈਲਿਟੀ ਦੇ ਵਿੱਚ ਉਹਦੇ ਨਹੀਂ ਜਾਣਾ, ਪਰ ਇਸ ਕੰਟਰੀ ਦੇ ਵਿੱਚ ਉਹ ਪ੍ਰੋਬਲਮ ਜਿਹੜੀ ਹੈਗੀ ਆ, ਤੇ ਉਹ ਟ੍ਰੇਡਮਾਰਕ ਤੇ ਇਹ ਜਿਹੜਾ ਸੀਗਾ ਟ੍ਰੇਡਮਾਰਕ ਕਾਊਂਟਰਫੀਟਿੰਗ ਦੇ ਵਿੱਚ ਬੰਦਾ ਜਿਹੜਾ ਫਸ ਗਿਆ। ਮਸਲਾ ਇਹ ਆ ਗਿਆ ਕਿ ਹੁਣ ਉਹਨੇ ਕ੍ਰਾਈਮ ਜਿਹੜਾ ਸੀਗਾ ਕਮਿਟ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ। ਕ੍ਰਿਮੀਨਲ ਚਾਰਜਸ ਉੱਤੇ ਪੈਂਡਿੰਗ ਸੀਗੇ, ਮਤਲਬ ਕਿ ਉੱਤੇ ਸਿਰਫ ਜਿਹੜਾ ਇੱਕ ਕੇਸ ਚੱਲਿਆ ਸੀਗਾ। ਜਦੋਂ ਇੱਥੇ ਕੇਸ ਚੱਲਦਾ ਸੀਗਾ ਇਹ ਘੁੰਮਣ ਚੱਲ ਗਿਆ ਆਪਣੀ ਕੰਟਰੀ ਚਾਈਨਾ ਨੂੰ। ਓਕੇ। ਉਸ ਤੋਂ ਬਾਅਦ ਇਹ ਜਦੋਂ ਵਾਪਸ ਆਉਣ ਲੱਗਿਆ, ਇਹ ਕਨਵਿਕਟਡ ਨਹੀਂ ਸੀਗਾ, ਮਤਲਬ ਨਹੀਂ, ਮਈ ਦੇ ਵਿੱਚ ਇਹ ਚਾਰਜ ਹੋਏ, ਉਸੇ ਮਹੀਨੇ ਅਗਲੇ ਮਹੀਨੇ ਇਹ ਗਿਆ, ਜੇ ਚਾਰਜਸ ਫਾਈਲ ਹੀ ਹੋਏ ਸੀਗੇ। ਓਕੇ। ਜੂਨ 'ਚ ਜਦੋਂ ਇਹ ਵਾਪਸ ਆਉਣ ਲੱਗਾ ਤੇ ਸੀਬੀਪੀ ਨੇ ਦੇਖ ਲਿਆ ਕਿ ਇਹ ਤਾਂ ਕ੍ਰਿਮੀਨਲ ਚਾਰਜ ਪੈਂਡਿੰਗ। ਸੋ ਮਤਲਬ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਹੈਗਾ, ਜਿਹੜੇ ਵੀ ਤੁਹਾਡੇ ਜੋ ਗ੍ਰੀਨ ਕਾਰਡ ਹੋਲਡਰ ਹੈਗੇ ਆ, ਜਿੱਤੇ ਕੋਈ ਵੀ ਕ੍ਰਿਮੀਨਲ ਚਾਰਜ ਜਿਹੜੇ ਪੈਂਡਿੰਗ ਹੈਗੇ ਆ, ਠੀਕ ਆ, ਸਿੰਪਲ ਅੱਖਰਾਂ ਦੇ ਵਿੱਚ ਇਹ ਹੈਗਾ ਕਿ 1000 ਵਾਰੀ ਸੋਚਿਓ ਟਰੈਵਲ ਕਰਨ ਦੇ ਲਈ, ਠੀਕ ਆ, ਕਿਉਂਕਿ ਟੈਕਨੀਕਲ ਚੀਜ਼ਾਂ ਜਿਹੜੀਆਂ ਹੋ ਗਈਆਂ, ਪੁਰਾਣੀ ਜਿਹੜੀ ਸੀਗੀ ਕਈ ਵੀ ਵਿਜ਼ਡਮ ਹੁੰਦੀ ਨਾ, ਨਹੀਂ ਕੁਛ ਨਹੀਂ ਹੁੰਦਾ, ਏਦਾਂ ਨਹੀਂ ਹੋਣਾ, ਓਦਾਂ ਨਹੀਂ। ਸੋ
ਉਸੇ ਚੀਜ਼ ਦੇ ਰਿਲੇਟਡ ਜਿਹੜਾ ਹੈਗਾ ਕਿ ਉਹਦੇ ਜਿਹੜੇ ਚਾਰजेस ਪੈਂਡਿੰਗ ਸੀਗੇ, ਕੋਈ ਉਹਨੂੰ ਸਜ਼ਾ ਨਹੀਂ ਹੋਈ ਸੀਗੀ। ਹੁਣ ਨਾਰਮਲੀ ਕੀ ਹੁੰਦਾ ਕਿ ਜਦੋਂ ਗ੍ਰੀਨ ਕਾਰਡ ਹੋਲਡਰ ਵਾਪਸ ਆਉਂਦਾ, ਉਹਨੂੰ ਉਹ ਜਿਹੜਾ ਸੀਗਾ ਕਾਨੂੰਨ ਇਹ ਕਹਿੰਦਾ ਹੈਗਾ ਕਿ ਉਹਨੂੰ ਆਪਾਂ ਇਹ ਨਹੀਂ ਕਰਨਾ ਹੈਗਾ ਕਿ ਇਹ ਐਡਮਿਸ਼ਨ ਸੀਕ ਕਰ ਰਿਹਾ, ਸੀਕਿੰਗ ਐਡਮਿਸ਼ਨ। ਆਪਾਂ ਗ੍ਰੀਨ ਕਾਰਡ ਹੋਲਡਰ ਵਾਲਿਆਂ ਨੂੰ ਜਿਹੜੀ ਕਾਂਗਰਸ ਕਹਿੰਦੀ ਹੈ ਕਿ ਪਹਿਲਾਂ ਤੋਂ ਹੀ ਐਡਮਿਟਡ ਹੁੰਦੇ, ਇਹਨੂੰ ਐਡਮਿਟਡ ਹੀ ਮੰਨਿਆ ਜਾਵੇ, ਪਰਮਨੈਂਟ ਰੈਜ਼ੀਡੈਂਟ ਹੈਗੇ ਆ। ਠੀਕ ਹੈ। ਪਰ ਕਾਂਗਰਸ ਨੇ 6 ਐਕਸੈਪਸ਼ਨਸ ਇਹਦੇ ਵਿੱਚ ਬਣਾਈਆਂ ਸੀਗੀਆਂ, ਜਿਹਦੇ ਵਿੱਚੋਂ ਕਿ ਇੱਕ ਐਕਸੈਪਸ਼ਨ ਇਹ ਵੀ ਹੈਗੀ ਆ ਕਿ ਜੇ ਉਹਨਾਂ ਨੇ ਕੋਈ ਅਫੈਂਸ ਕਮਿਟ ਕੀਤਾ ਹੈਗਾ। ਹੁਣ ਜਿਹੜੀ CBP ਜਿਹੜੀ ਸੀਗੀ ਬਾਰਡਰ ਪੈਟਰੋਲ ਵਾਲੀ, ਉਹ ਕਹਿੰਦੀ ਆ ਕਿ ਇਹਦੇ ਪੈਂਡਿੰਗ ਕ੍ਰਿਮੀਨਲ ਚਾਰਜ ਸੀਗੇ ਤੇ ਇਹ ਵਾਲੀ ਐਕਸੈਪਸ਼ਨ ਦੇ ਅੰਡਰ ਆਂਦਾ। ਹੁਣ ਮਸਲਾ ਇਹ ਪੈ ਗਿਆ ਕਿ ਉਹ ਤਾਂ ਚਾਰजेस ਹੈਗੇ ਆ, ਅਫੈਂਸ ਉਹਨੇ ਐਕਚੁਅਲ ਕਮਿਟ ਕੀਤਾ ਕਿ ਨਹੀਂ ਕੀਤਾ, ਇਹ ਤਾਂ ਕੋਰਟ ਹੀ ਫੈਸਲਾ ਜਿਹੜਾ ਕਰੂਗੀ। ਸੋ ਹੁਣ ਕੀ ਸੀਗਾ ਕਿ ਉਹਨੂੰ ਇਨਸਟੈਡ ਉਹਨੂੰ ਜਿਹੜਾ ਸੀਗਾ ਐਡਮਿਟ ਕਰਨ ਦੇ, ਜਿੱਦਾਂ ਕਾਂਗਰਸ ਕਹਿੰਦੀ ਸੀ ਕਿ ਬੰਦਾ ਪਹਿਲਾਂ ਹੀ ਐਡਮਿਟਡ ਹੀ ਹੁੰਦਾ ਹਰੇਕ ਗ੍ਰੀਨ ਕਾਰਡ ਹੋਲਡਰ, ਉਹ ਕਹਿੰਦੇ ਕਿਉਂਕਿ ਇਹ ਐਕਸੈਪਸ਼ਨ ਦੇ ਵਿੱਚ ਆ ਗਿਆ, ਇਹਦੇ ਤੇ ਕ੍ਰਿਮੀਨਲ ਚਾਰਜ ਪੈਂਡਿੰਗ ਸੀਗੇ, ਆਪਾਂ ਇਹਨੂੰ ਐਡਮਿਟ ਨਹੀਂ ਕਰਨਾ, ਆਪਾਂ ਇਹਨੂੰ ਪੈਰੋਲ ਕਰਨਾ ਹੈਗਾ। ਅੱਛਾ। ਉਹਨਾਂ ਨੇ ਉਹਨੂੰ ਪੈਰੋਲ ਕਰਤਾ ਤੇ 1 ਸਾਲ ਬਾਅਦ ਜਿਹੜਾ ਸੀਗਾ ਇਹ ਬੰਦੇ ਨੇ ਗਿਲਟੀ ਪਲੀ ਕਰ ਲਈ ਤੇ ਇਹਨੂੰ ਸਜ਼ਾ ਹੋ ਗਈ। ਹੁਣ ਜਦੋਂ ਇਹਨੇ ਗਿਲਟੀ ਪਲੀ ਕਰ ਲਿਆ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰਿਮੂਵਲ ਪ੍ਰੋਸੀਡਿੰਗ ਜਿਹੜੀ ਸ਼ੁਰੂ ਕਰਤੀ ਤੇ ਇਹਨੂੰ ਇਨਐਡਮਿਸਿਬਲ ਅਰਾਈਵਿੰਗ ਏਲੀਅਨ ਕਲਾਸੀਫਾਈ ਕੀਤਾ। ਸੋ ਤੁਹਾਨੂੰ ਮੈਂ ਸਾਰਾ ਸਮਝਾਉਂਗਾ ਕਿਦਾਂ, ਕਾਫੀ ਇੰਟਰਸਟਿੰਗ ਜਿਹੜੀ ਡਿਸਕਸ਼ਨ ਹੈਗੀ ਆ। ਤੇ ਜਿਹੜਾ ਇਹਨੂੰ ਇਨਐਡਮਿਸਿਬਿਲਿਟੀ ਇਹਦੇ ਉੱਤੇ ਚਾਰਜ ਕੀਤੀ, ਉਹ ਕਹਿੰਦੇ ਕਿਉਂਕਿ ਇਹਨੇ ਇੱਕ ਕ੍ਰਾਈਮ ਕਰਤਾ ਮੋਰਲ ਟਰਪੀਟਿਊਡ ਦਾ। ਮੋਰਲ ਟਰਪੀਟਿਊਡ ਵਾਲੇ ਕ੍ਰਾਈਮ ਕਈ ਆ ਜਾਂਦੇ ਆ ਇਹਦੇ ਵਿੱਚ, ਧੋਖਾਧੜੀ ਵਾਲੇ ਜਿਹੜੇ ਕ੍ਰਾਈਮ, ਫਰਾਡ ਹੋ ਗਿਆ, ਫਰਾਡ ਫੂਡ ਵਾਲੇ, ਠੀਕ ਆ, ਥੈਫਟ ਬਹੁਤ ਆ, ਜਿਹੜਾ ਚੋਰੀ ਪ੍ਰਾਪਰਟੀ ਵਾਲੇ ਜਿਹੜੇ ਕ੍ਰਾਈਮ ਉਹ ਵੀ ਵਿੱਚ ਆਉਂਦੇ ਆ। ਜਿਹੜੇ ਆ ਸਾਰੇ ਇੰਸ਼ੋਰੈਂਸ ਵਾਲੇ ਫਰਾਡ ਜਿਹੜੇ ਹੈਗੇ ਆ, ਚੈੱਕ ਚੁੱਕਾਂ ਦੇ ਜਿਹੜੇ ਫਰਾਡ ਹੈਗੇ ਆ, ਜਿਹੜੇ ਕਾਲ ਸੈਂਟਰ ਵਾਲੇ ਜਿਹੜੇ ਫਰਾਡ ਹੈਗੇ ਆ, ਤੇ ਇਹਦੇ ਕੇਸ ਦੇ ਵਿੱਚ ਆ ਜਿਹੜਾ ਟ੍ਰੇਡਮਾਰਕ ਵਾਲਾ ਕਾਊਂਟਰ ਆ ਜਿਹੜੇ ਸੀਗੇ। ਸੋ ਤੁਹਾਨੂੰ ਸਾਰਿਆਂ ਨੂੰ ਇਸ਼ਾਰਾ ਕਾਫੀ ਹੈ, ਤੁਹਾਨੂੰ ਪਤਾ PPP ਲੋਨ ਵਾਲੇ ਵੀ ਸਪਸ਼ਟ ਹੀ ਜਿਹੜਾ ਦੱਸਣਾ ਚਾਹੀਦਾ ਵੀ ਲੋਨਾਂ ਦੇ ਵਿੱਚ ਵੀ ਲਿਆ ਕਿਸੇ ਦੀ ਕਾਰ ਕੁਛ ਦਿੱਤਾ। ਸੋ ਇਹ ਕਾਫੀ, ਜਿੱਦਾਂ ਤੁਸੀਂ ਕਿਹਾ ਵੀ ਵੈਰੀ ਹਿਸਟੋਰਿਕ ਪ੍ਰੈਸੀਡੈਂਟ ਸੈੱਟ ਹੋ ਗਿਆ। ਹਾਂਜੀ। ਸੋ ਹੁਣ ਇਹ ਮੈਟਰ ਕਿਉਂ ਕਰਦਾ ਹੈਗਾ, ਠੀਕ ਹੈ। ਸੋ ਇਹਦਾ ਕਾਫੀ ਰੌਲਾ ਮੈਂ ਦੇਖਿਆ ਇੰਟਰਨੈਟ ਤੇ ਹੈਗਾ, ਪਰ ਲੋਕਾਂ ਨੂੰ ਸਮਝ ਨਹੀਂ ਆਈ ਕਿ ਇਹ ਚੱਕਰ ਹੈ ਕੀ ਹੈ, ਕਿ ਗ੍ਰੀਨ ਕਾਰਡ ਵਾਲਾ ਕੀ ਚੱਕਰ ਹੋ ਗਿਆ। ਹੁਣ ਸਿੰਪਲ ਅੱਖਰਾਂ ਦੇ ਵਿੱਚ ਤਾਂ ਇਹ ਹੈ ਕਿ ਜਿਹਦੇ ਗ੍ਰੀਨ ਕਾਰਡ ਤੇ ਕੇਸ ਚੱਲਦਾ, ਬੰਦਾ ਬਾਹਰ ਨਾ ਜਾਵੇ। ਪਰ ਮੇਨ ਚੀਜ਼ ਇਹ ਮੈਟਰ ਇਹ ਕਰਦੀ ਹੈ ਕਿ ਇੱਕ ਚੀਜ਼ ਹੁੰਦੀ ਹੈ ਇਨਐਡਮਿਸਿਬਿਲਿਟੀ, ਇੱਕ ਚੀਜ਼ ਹੁੰਦੀ ਹੈ ਡੀਪੋਰਟੇਬਿਲਿਟੀ। ਸੋ ਇਹ ਸਾਰੀ ਜਿਹੜੀ ਫਾਈਟ ਇਹਦੇ ਵਕੀਲਾਂ ਨੇ ਜਿਹੜੀ ਕੀਤੀ, ਉਹ ਇੱਥੇ ਕੀਤੀ ਕਿ ਇਹ ਬੰਦਾ ਇਨਐਡਮਿਸਿਬਲ ਆ, ਕਿ ਇਹ ਬੰਦਾ ਡਿਪੋਰਟੇਬਿਲਿਟੀ ਦੇ ਥੱਲੇ ਜਾਣਾ ਚਾਹੀਦਾ। ਹੁਣ ਜੇ ਇਹ ਬੰਦਾ ਆਲਰੇਡੀ ਐਡਮਿਟਡ ਮੰਨਿਆ ਜਾਣਾ ਚਾਹੀਦਾ ਸੀਗਾ, ਕਿ ਮਤਲਬ ਜਿੱਦਾਂ ਗ੍ਰੀਨ ਕਾਰਡ ਹੋਲਡਰ ਵਾਲਾ ਆਂਦਾ, ਤੇ ਮੰਨ ਲਓ ਕਿ ਜੇ ਉਹ ਚੀਜ਼ ਹੈਗੀ ਕਿ ਨਹੀਂ, ਹਰੇਕ ਗ੍ਰੀਨ ਕਾਰਡ ਹੋਲਡਰ ਆਲਰੇਡੀ ਐਡਮਿਟਡ ਹੀ ਆ, ਤੁਸੀਂ ਪੈਰੋਲ ਵਾਲੇ ਚੱਕਰ 'ਚ ਪਾਓ ਨਾ, ਤੇ ਫਿਰ ਜੇ ਇਹ ਐਡਮਿਟਡ, ਜੇ ਗ੍ਰੀਨ ਕਾਰਡ ਹੋਲਡਰ ਨੂੰ ਆਪਾਂ ਐਡਮਿਟਡ ਮੰਨਦੇ ਆ ਕਾਨੂੰਨ ਦੇ ਹਿਸਾਬ ਨਾਲ, ਤੇ ਫਿਰ ਜਿਹੜੀ ਸਰਕਾਰ ਸੀਗੀ ਸਿਰਫ ਇੱਥੇ ਡੀਪੋਰਟੇਬਿਲਿਟੀ ਦੇ ਥੱਲੇ ਜਿਹੜੀ ਦਫਾ ਧਾਰਾ ਲਾ ਸਕਦੀ ਸੀਗੀ। ਉਹਦੇ ਵਿੱਚ ਕੀ ਹੁੰਦਾ ਕਿ ਸਿਰਫ ਉਸ ਬੰਦੇ, ਉਸ ਗ੍ਰੀਨ ਕਾਰਡ ਹੋਲਡਰ ਦੇ ਉੱਤੇ ਡੀਪੋਰਟੇਬਿਲਿਟੀ ਲੱਗਦੀ ਆ ਜਿਨੇ ਆਂਦੇ ਸਾਰ ਪਹਿਲੇ 5 ਸਾਲਾਂ ਦੇ ਵਿੱਚ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਕੀਤਾ ਹੋਵੇ। ਮਤਲਬ ਕਿ ਜਿਹਨੇ 6ਵੇਂ ਸਾਲ, 7ਵੇਂ ਸਾਲ, 8ਵੇਂ ਸਾਲ ਕੀਤਾ ਹੋਵੇ, ਉਹ ਬੰਦਾ ਇਸ ਚੀਜ਼ ਤੋਂ ਜਿਹੜਾ ਸੀਗਾ ਬਚ ਜਾਂਦਾ ਸੀਗਾ, ਕਿਉਂਕਿ 5 ਸਾਲ ਵਾਲੇ ਘੇਰੇ ਤੋਂ ਜਿਹੜਾ ਬਾਹਰ ਹੈਗਾ। ਠੀਕ ਹੈ। ਪਰ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਡੀਪੋਰਟੇਬਿਲਿਟੀ 237 ਸੈਕਸ਼ਨ ਹੈਗਾ ਉਹਦੇ ਥੱਲੇ ਨਹੀਂ ਜਾਂਦੀ ਆ, ਉਹ ਇਨਐਡਮਿਸਿਬਿਲਿਟੀ ਵਾਲੀ ਧਾਰਾ 212 ਦੇ ਥੱਲੇ ਜਿਹੜੀ ਜਾਂਦੀ ਹੈ, ਤੇ ਫਿਰ ਇਹ ਮੈਟਰ ਨਹੀਂ ਕਰਦਾ ਕਿ ਉਹ ਕ੍ਰਾਈਮ ਜਿਹੜਾ ਸੀਗਾ ਕਦੋਂ ਹੋਇਆ, 5 ਸਾਲਾਂ 'ਚ ਹੋਇਆ ਕਿ 10 ਸਾਲਾਂ ਦੇ ਵਿੱਚ ਹੋਇਆ। ਸੋ ਜਿਹੜੀ ਸਰਕਾਰ ਆ ਉਹ ਚਾਹੁੰਦੀ ਸੀਗੀ ਕਿ ਇਹਨੂੰ ਇਨਐਡਮਿਸਿਬਿਲਿਟੀ ਵਾਲੀ ਧਾਰਾ ਚਲਾਵੇ। ਇਨਐਡਮਿਸਿਬਲ ਦਾ ਮਤਲਬ ਕਿ ਤੂੰ ਅਮਰੀਕਾ ਦੇ ਵਿੱਚ ਆ ਹੀ ਨਹੀਂ ਸਕਦਾ ਹੈਗਾ। ਡਿਪੋਰਟ ਦਾ ਮਤਲਬ ਹੈਗਾ ਕਿ ਤੂੰ ਆਲਰੇਡੀ ਐਡਮਿਟ ਹੋ ਗਿਆ ਹੈਗਾ, ਤੈਨੂੰ ਆਪਾਂ ਹੁਣ ਡਿਪੋਰਟ ਕਰਨਾ ਹੈਗਾ। ਦੋ ਅਲੱਗ-ਅਲੱਗ ਚੀਜ਼ਾਂ ਹੈਗੀਆਂ। ਇਨਐਡਮਿਸਿਬਿਲਿਟੀ ਆਂਦੇ ਸਾਰੀ ਕਹਿਣਾ ਕਿ ਨਹੀਂ, ਤੂੰ ਅਲਾਉਡ ਹੀ ਨਹੀਂ, ਤੂੰ ਆ ਹੀ ਨਹੀਂ ਸਕਦਾ। ਡੀਪੋਰਟੇਬਿਲਿਟੀ ਹੈਗੀ ਇੱਕ ਬੰਦਾ ਆਲਰੇਡੀ ਐਡਮਿਟ ਹੋ ਗਿਆ ਸਾਰਾ ਕੁਝ, ਤੇ ਉਹ ਕਹਿੰਦੇ ਕਿ ਇਹਨੂੰ ਵਾਪਸ ਭੇਜਣਾ। ਡੀਪੋਰਟੇਬਿਲਿਟੀ ਜਿਹੜੀ ਡੀਪੋਰਟੇਸ਼ਨ ਪ੍ਰੋਸੀਡਿੰਗ ਜਿਹੜੀਆਂ ਸ਼ੁਰੂ ਕਰਨੀਆਂ ਹੈਗੀਆਂ। ਸੋ ਇਹ ਤਾਂ ਕਰਕੇ ਕਿ ਕਿਹੜੀ ਧਾਰਾ ਦੇ ਥੱਲੇ ਜਾਣਾ, ਡੀਪੋਰਟੇਬਿਲਿਟੀ ਹੋਣੀ ਕਿ ਇਨਐਡਮਿਸਿਬਿਲਿਟੀ ਹੋਣੀ, ਉੱਤੇ ਇਸ ਬੰਦੇ ਦਾ ਫਿਊਚਰ ਜਿਹੜਾ ਸਾਰਾ ਡਿਪੈਂਡ ਜਿਹੜਾ ਕਰਦਾ ਸੀਗਾ। ਹੁਣ ਜਿਹੜੀ ਸੁਪਰੀਮ ਕੋਰਟ ਦੇ ਮੂਹਰੇ ਮੁੱਦਾ ਆ ਗਿਆ ਕਿ ਜਿਹੜਾ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਜਿਹੜਾ 237 ਦੇ ਥੱਲੇ ਆਂਦਾ, ਉਹਦੇ ਵਿੱਚ ਜਿਹੜਾ ਸੀਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਐਡਮਿਟਡ ਏਲੀਅਨ ਨੂੰ ਸਿਰਫ ਉਦੋਂ ਹੀ ਰਿਮੂਵ ਕਰ ਸਕਦੀ ਹੈ ਜੇ ਉਹਨੇ ਕ੍ਰਾਈਮ ਕੀਤਾ ਹੋਵੇ ਮੋਰਲ ਟਰਪੀਟਿਊਡ ਵਾਲਾ, ਜਾਂ ਜਿਹੜਾ ਕ੍ਰਾਈਮ ਦੀ ਸਜ਼ਾ 1 ਸਾਲ ਜਾਂ ਉਸ ਤੋਂ ਵੱਧ ਹੋਵੇ, ਤੇ ਇਹ ਜਿਹੜਾ ਕ੍ਰਾਈਮ ਸੀਗਾ 5 ਸਾਲਾਂ ਦੇ ਅੰਦਰ ਹੋਣਾ ਚਾਹੀਦਾ। ਸੋ ਇਹਦੇ ਵਕੀਲਾਂ ਨੇ ਕੋਸ਼ਿਸ਼ ਕੀਤੀ ਕਿ ਇਹ ਵਾਲੀ ਧਾਰਾ ਦੇ ਥੱਲੇ ਲੈ ਕੇ ਆਣ ਕਿ 1 ਸਾਲ ਤੋਂ ਵੱਧ ਜਿਹੜੀ ਸਜ਼ਾ ਹੋਣੀ ਚਾਹੀਦੀ ਆ, ਤੇ
ਜਦੋਂ ਗ੍ਰੀਨ ਕਾਰਡ ਬਣਿਆ ਸੀਗਾ ਪਿਛਲੀ ਵਾਰੀ ਐਡਮਿਟ ਹੋਇਆ ਸੀਗਾ 5 ਸਾਲਾਂ ਦੇ ਅੰਦਰ ਕ੍ਰਾਈਮ ਜਿਹੜਾ ਹੋਣਾ ਚਾਹੀਦਾ। ਹੁਣ ਜਿਹੜੀ ਇਹ 5 ਸਾਲਾਂ ਜਿਹੜੀ ਧਾਰਾ ਹੈਗੀ ਆ, ਤੁਸੀਂ ਦੇਖੋਗੇ ਕਿ ਲੌਂਗ ਟਰਮ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਓਬਵੀਅਸਲੀ ਉਹਨੂੰ ਜਿਹੜਾ ਪ੍ਰੋਟੈਕਟ ਜਿਹੜਾ ਕਰਦੀ ਆ। ਇਹ ਸੈਕੰਡ ਸਰਕਟ ਦੇ ਵਿੱਚ ਕੇਸ ਜਿਹੜਾ ਸੀਗਾ, ਸੈਕੰਡ ਸਰਕਟ ਨੇ ਜਿਹੜਾ ਸੀਗਾ ਇਮੀਗ੍ਰੈਂਟ ਜਿਹੜਾ ਸੀਗਾ ਲਾਅ ਉਹਦੇ ਫੇਵਰ ਚ ਰੂਲ ਕਰਤਾ। ਤੇ ਸੈਕੰਡ ਸਰਕਟ ਨੇ ਸਿੰਪਲ ਜੀ ਆਪਣੀ ਰੀਜ਼ਨਿੰਗ ਦਿੱਤੀ ਕਿ ਜਿਹੜਾ ਕਾਨੂੰਨ ਹੈਗਾ ਉਹ ਕਹਿੰਦਾ ਹੈਗਾ ਕਿ ਗ੍ਰੀਨ ਕਾਰਡ ਹੋਲਡਰ ਜਿਹੜਾ ਸੀਗਾ ਉਹਨੂੰ ਆਪਾਂ ਪਹਿਲਾਂ ਹੀ ਐਡਮਿਟ ਮੰਨਾਂਗੇ। ਤੇ ਇਸ ਲਈ ਜਿਹੜੀ ਸੀਬੀਪੀ ਨੂੰ ਇਹ ਪਾਵਰ ਨਹੀਂ ਸੀਗੀ ਕਿ ਉਹਨੂੰ ਇਨਐਡਮਿਸਿਬਿਲਿਟੀ ਪ੍ਰੋਸੀਡਿੰਗਸ ਥੱਲੇ ਜਿਹੜਾ ਕਰ ਸਕਣ। ਤੇ ਇੱਕ ਚੀਜ਼ ਉਹਨਾਂ ਨੇ ਹੋਰ ਕਹੀ, ਜਿੱਦਾਂ ਆਪਾਂ ਦੱਸਿਆ ਨਾ ਕਿ 6 ਐਕਸੈਪਸ਼ਨ ਹੈਗੇ ਕਿ ਜੇ ਤੁਸੀਂ ਕ੍ਰਾਈਮ ਕੀਤਾ ਹੈਗਾ ਤੇ ਫਿਰ ਉਹ ਤੁਹਾਨੂੰ ਗ੍ਰੀਨ ਕਾਰਡ ਨੂੰ ਐਡਮਿਟ ਨਹੀਂ ਕਰੂਗੇ, ਫਿਰ ਉਹਨੂੰ ਇਨਐਡਮਿਸਿਬਿਲਿਟੀ ਧਾਰਾ ਥੱਲੇ ਪਾਓਗੇ। ਸੋ ਕੋਰਟ ਕੀ ਕਹਿੰਦੀ ਹੈ ਕਿ ਜਿਹੜਾ ਸੈਕੰਡ ਸਰਕਟ ਸੀਗਾ ਉਹ ਕਹਿੰਦਾ ਕਿ ਜਿਹੜਾ ਸੀਬੀਪੀ ਜਿਹੜੀ ਸੀਗੀ ਉਹਦੇ ਕੋਲ ਕਲੀਅਰ ਤੇ ਕਨਵਿੰਸਿੰਗ ਐਵੀਡੈਂਸ, ਕਲੀਅਰ ਪ੍ਰੂਫ ਨਹੀਂ ਸੀਗਾ ਕਿ ਬੰਦੇ ਨੇ ਵਾਕਈ ਕ੍ਰਾਈਮ ਕੀਤਾ ਕਿ ਨਹੀਂ ਕੀਤਾ, ਸਿਰਫ ਚਾਰजेस ਪੈਂਡਿੰਗ ਸੀਗੇ। ਤੇ ਸਿਰਫ ਚਾਰजेस ਜਿਹੜੇ ਪੈਂਡਿੰਗ ਹੋਣੇ ਇਨਸਫੀਸ਼ੀਐਂਟ ਹੈਗੇ ਆ। ਤੇ ਜਿਹੜਾ ਸੈਕੰਡ ਸਰਕਟ ਦਾ ਜਿਹੜਾ ਫੈਸਲਾ ਸੀਗਾ ਉਹ ਇਹ ਸੀਗਾ ਕਿ ਕਿਸੇ ਨੂੰ ਜਦੋਂ ਤੁਸੀਂ ਇੰਡਾਈਟ ਕਰਦੇ ਆ, ਚਾਰजेस ਫਾਈਲ ਕਰਦੇ ਆ, ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਪ੍ਰੂਫ ਹੈਗਾ, ਜਾਂ ਤੁਸੀਂ ਕਿਸੇ ਨੂੰ ਅਕਿਊਜ਼ ਕਰਦੇ ਆ, ਕਿਸੇ ਤੇ ਇਲਜ਼ਾਮ ਲਾਉਂਦੇ ਆ, ਉਹਦਾ ਮਤਲਬ ਇਹ ਨਹੀਂ ਹੈ ਕਿ ਕ੍ਰਾਈਮ ਕਮਿਟ ਜਿਹੜਾ ਹੋ ਗਿਆ। ਤੇ ਸੈਕੰਡ ਸਰਕਟ ਕਹਿੰਦਾ ਸੀਗਾ ਕਿ ਜਿਹੜਾ ਸੀਬੀਪੀ ਨੇ ਕਿ ਇਹ ਬੰਦਾ ਅਰਾਈਵਿੰਗ ਏਲੀਅਨ ਹੈਗਾ ਜਾਂ ਨਹੀਂ ਹੈਗਾ, ਇਹ ਸਹੀ ਤਰੀਕੇ ਨਾਲ ਕਲਾਸੀਫਾਈ ਨਹੀਂ ਕੀਤਾ। ਇਹ ਬੰਦਾ ਗ੍ਰੀਨ ਕਾਰਡ ਹੋਲਡਰ ਸੀਗਾ, ਸੀਬੀਪੀ ਵਾਲਿਆਂ ਕੋਲ ਕੋਈ ਪ੍ਰੂਫ ਨਹੀਂ ਸੀਗਾ ਕਿ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਉਹਨਾਂ ਨੇ ਕੋਈ ਇਦਾਂ ਦਾ ਪੇਸ਼ ਨਹੀਂ ਕੀਤਾ। ਤੇ ਬੰਦੇ ਨੂੰ ਐਡਮਿਟ ਹੋਣਾ ਚਾਹੀਦਾ ਸੀਗਾ ਤੇ ਬਾਅਦ ਚ ਤੇ ਡੀਪੋਰਟੇਬਿਲਿਟੀ ਲਗਾਉਣੀ ਚਾਹੀਦੀ ਸੀਗੀ। ਤੇ ਕਿਉਂਕਿ ਇਹ ਜਿਹੜਾ ਕ੍ਰਾਈਮ ਸੀਗੇ 5 ਸਾਲਾਂ ਤੋਂ ਬਾਅਦ ਸੀਗੇ, ਤੇ ਇਸ ਲਈ ਜਿਹੜਾ ਸੀਗਾ ਸੀਬੀਪੀ ਨੇ ਗਲਤ ਧਾਰਾ ਦੇ ਥੱਲੇ ਤੇ ਇਹਨੂੰ ਜਿਹੜਾ ਇੱਥੇ ਸਜ਼ਾ ਜਿਹੜੀ ਲਾਈ। ਹੁਣ ਜਿਹੜਾ ਸੁਪਰੀਮ ਕੋਰਟ ਸੀਗਾ ਇਹਨੇ ਰਿਟ ਪਾ ਕੇ ਕੇਸ ਆਪਣੇ ਕੋਲ ਲਿਆਂਦਾ, ਕਿਉਂਕਿ ਸੈਕੰਡ ਸਰਕਟ ਦਾ, 5th ਸਰਕਟ ਦਾ ਤੇ 9th ਸਰਕਟ ਦੇ ਵਿੱਚ ਜਿਹੜੇ ਕਨਫਲਿਕਟ ਜਿਹੜੇ ਸੀਗੇ, ਜਿਹੜੇ ਜੱਜ ਥਾਮਸ ਆ ਸੇਮ 6-3 ਦੀ ਮੈਜੋਰਟੀ ਨਾਲ ਇਹਦੇ ਵਿੱਚ ਫੈਸਲਾ ਹੋਇਆ। ਸੁਪਰੀਮ ਕੋਰਟ ਹੁਣ ਕੀ ਕਹਿੰਦਾ? ਸੁਪਰੀਮ ਕੋਰਟ ਕਹਿੰਦਾ ਕਿ ਪਹਿਲਾ ਸਟੈਪ ਇਹ ਹੈਗਾ ਕਿ ਪਹਿਲਾਂ ਆਪਾਂ ਜਿਹੜਾ ਸੁਪਰੀਮ ਕੋਰਟ ਸੀਗਾ ਉਹ ਕਹਿੰਦਾ ਕਿ ਇਹ ਦੋ ਅਲੱਗ-ਅਲੱਗ ਕੁਐਸਚਨ ਜਿਹੜੇ ਆ ਗਏ, ਇਹਦੇ ਵਿੱਚ ਇੱਕ ਕੁਐਸਚਨ ਨਹੀਂ ਹੈਗਾ। ਸੋ ਪਹਿਲਾ ਜਿਹੜਾ ਇਹ ਆ ਗਿਆ ਕਿ ਇਹ ਬੰਦਾ ਐਡਮਿਸ਼ਨ ਸੀਕ ਕਰ ਰਿਹਾ ਕਿ ਨਹੀਂ ਕਰ ਰਿਹਾ। ਦੂਸਰਾ ਸਵਾਲ ਇਹ ਆ ਗਿਆ ਕਿ ਇਹਨੇ ਕ੍ਰਾਈਮ ਕਮਿਟ ਕੀਤਾ ਕਿ ਨਹੀਂ ਕੀਤਾ। ਸੋ ਕਹਿੰਦੇ ਕਿ ਪਹਿਲਾ ਜਿਹੜਾ ਸਵਾਲ, ਸਭ ਤੋਂ ਪਹਿਲਾ ਸਟੈਪ ਇਹ ਹੈਗਾ ਕਿ ਇਹ ਬੰਦਾ ਐਡਮਿਸ਼ਨ ਸੀਕ ਕਰ ਰਿਹਾ ਕਿ ਨਹੀਂ ਕਰ ਰਿਹਾ। ਤੇ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਇਹ ਆ ਜਾਂਦਾ ਕਿ ਇਹ ਬੰਦਾ ਇਨਐਡਮਿਸਿਬਲ ਹੈਗਾ ਕਿ ਨਹੀਂ ਹੈਗਾ। ਸੋ ਕਹਿੰਦੇ ਕਿ ਇਨਐਡਮਿਸਿਬਲ ਦੇ ਲਈ ਦੋ ਚੀਜ਼ਾਂ ਜਿਹੜੀਆਂ ਚਾਹੀਦੀਆਂ ਹੁੰਦੀਆਂ, ਇੱਕ ਕਨਵਿਕਸ਼ਨ, ਇੱਕ ਸਜ਼ਾ ਚਾਹੀਦੀ ਹੁੰਦੀ ਆ, ਜਾਂ ਐਡਮਿਸ਼ਨ ਹੋਣੀ ਚਾਹੀਦੀ ਹੈ ਕ੍ਰਾਈਮ ਦੀ ਕਿ ਬੰਦੇ ਨੇ ਜਿਹੜਾ ਕ੍ਰਾਈਮ ਕਮਿਟ ਕਰਤਾ। ਸੋ ਕੋਰਟ ਨੇ ਜਿਹੜੀ ਕਾਫੀ ਵਧੀਆ ਟੈਕਨੀਕਲ ਇਹਦੇ ਵਿੱਚ ਰੀਜ਼ਨਿੰਗ ਦਿੱਤੀ। ਸੋ ਇਹ ਜਿਹੜੀ ਬੈਕਗਰਾਉਂਡ ਸੀਗੀ, ਹੁਣ ਤੁਹਾਨੂੰ ਟੈਕਨੀਕਲ ਰੀਜ਼ਨਿੰਗ ਇਹਦੇ ਵਿੱਚ ਸਮਝਾਵਾਂਗੇ। ਕੋਰਟ ਕੀ ਕਹਿੰਦਾ ਹੈਗਾ ਕਿ ਕਮਿਟਡ ਦਾ ਮਤਲਬ ਇਹ ਨਹੀਂ ਹੈਗਾ ਕਿ ਬੰਦੇ ਨੂੰ ਸਜ਼ਾ ਜਿਹੜੀ ਮਿਲ ਗਈ ਹੋਵੇ। ਤੇ ਉਹ ਕਹਿੰਦੇ ਕਿ ਕਾਂਗਰਸ ਨੇ ਤਾਂ ਕਰਕੇ ਦੋ ਅਲੱਗ-ਅਲੱਗ ਵਰਡ ਜਿਹੜੇ ਯੂਜ਼ ਕੀਤੇ। ਕਾਂਗਰਸ ਨੇ ਵਰਡ ਯੂਜ਼ ਕੀਤਾ ਕਿ ਬੰਦੇ ਨੇ ਕ੍ਰਾਈਮ ਕਮਿਟ ਕੀਤਾ ਕਿ ਨਹੀਂ ਕੀਤਾ। ਕਾਂਗਰਸ ਨੇ ਇਹ ਵਰਡ ਨਹੀਂ ਯੂਜ਼ ਕੀਤਾ ਕਿ ਕਨਵਿਕਟ ਬੰਦਾ ਹੋਇਆ ਕਿ ਨਹੀਂ ਹੋਇਆ। ਸੋ ਜਿਹੜੇ ਜੱਜ ਥਾਮਸ ਸੀਗੇ ਉਹ ਕਹਿੰਦੇ ਕਿ ਸਭ ਤੋਂ ਪਹਿਲਾ ਸਵਾਲ ਆਪਾਂ ਇਹੀ ਪੁੱਛਣਾ ਕਿ ਕ੍ਰਾਈਮ ਕਮਿਟ ਹੋਇਆ ਕਿ ਨਹੀਂ ਹੋਇਆ, ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਣਾ ਕਿ ਸਜ਼ਾ ਹੋਈ ਜਾਂ ਨਹੀਂ ਹੋਈ, ਉਹ ਬਾਅਦ ਚ ਦੀ ਗੱਲ ਹੈਗੀ। ਉਹ ਪਹਿਲੇ ਸਟੈਪ ਤੇ ਉਹ ਚੀਜ਼ ਜਿਹੜੀ ਨਹੀਂ ਆਉਂਦੀ। ਇਹ ਦੋ ਅਲੱਗ-ਅਲੱਗ ਚੀਜ਼ਾਂ ਹੈਗੀਆਂ। ਸੁਪਰੀਮ ਕੋਰਟ ਨੇ ਕੀ ਕੀਤਾ ਕਿ ਇਹ ਜਿਹੜੀ ਸਾਰੀ ਸੀਬੀਪੀ ਵਾਲੀ ਡਿਸਕਸ਼ਨ ਸੀਗੀ ਕਿ ਉਹਨਾਂ ਕੋਲ ਕਲੀਅਰ ਪ੍ਰੂਫ ਹੋਣਾ ਚਾਹੀਦਾ, ਕਲੀਅਰ ਐਵੀਡੈਂਸ ਹੋਣਾ ਚਾਹੀਦਾ, ਉਹਨੇ ਇਹਨੂੰ ਦੋ ਹਿੱਸਿਆਂ 'ਚ ਵੰਡਤਾ। ਉਹ ਕਹਿੰਦਾ ਪਹਿਲਾਂ ਸਿਰਫ ਤੁਸੀਂ ਇਹ ਦੇਖਣਾ ਕਿ ਕ੍ਰਾਈਮ ਕਮਿਟ ਹੋਇਆ ਕਿ ਨਹੀਂ ਹੋਇਆ। ਦੂਜਾ ਸਟੈਪ ਦੇਖਣਾ ਕਿ ਉਹਨੂੰ ਸਜ਼ਾ ਹੋਈ ਕਿ ਨਹੀਂ ਹੋਈ। ਦੋ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਹੈਗੀਆਂ। ਕਾਂਗਰਸ ਨੇ ਜਿਹੜੇ ਦੋ ਅਲੱਗ-ਅਲੱਗ ਜਿਹੜੇ ਅੱਖਰ ਜਿਹੜੇ ਵਰਤੇ ਆ, ਤੇ ਕਾਂਗਰਸ ਨੇ ਕਿਤੇ ਵੀ ਇਹ ਨਹੀਂ ਕਿਹਾ ਹੈਗਾ ਕਿ ਸੀਬੀਪੀ ਨੂੰ ਜਿਹੜੀ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਜਿਹੜਾ ਪੇਸ਼ ਜਿਹੜਾ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਜਿਹੜਾ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਜਿਹੜਾ ਹੈਗਾ ਇਹ ਤੁਸੀਂ ਰਿਮੂਵਲ ਪ੍ਰੋਸੀਡਿੰਗ ਜਦੋਂ ਸ਼ੁਰੂ ਹੁੰਦੀਆਂ ਉਹ 'ਚ ਪੇਸ਼ ਕਰਨਾ ਹੈਗਾ। ਜਿਹੜੀ ਸੀਬੀਪੀ ਦੇ ਵਿੱਚ ਜਦੋਂ ਕਿਉਂਕਿ ਰਸ਼ ਵਗੈਰਾ ਕਾਫੀ ਜ਼ਿਆਦਾ ਜਿਹੜਾ ਹੁੰਦਾ, ਤੇ ਜਿਹੜਾ ਸੀਬੀਪੀ ਨੇ ਜਦੋਂ ਦੇਖਿਆ ਕਿ ਚਾਰजेस ਪੈਂਡਿੰਗ ਆ, ਸੀਬੀਪੀ ਦੇ ਕੋਲ ਇੱਕ ਰੀਜ਼ਨ ਸੀਗਾ ਬਿਲੀਵ ਕਰਨ ਦਾ ਕਿ ਕ੍ਰਾਈਮ ਕਮਿਟ ਹੋਇਆ ਹੋ ਸਕਦਾ ਹੈਗਾ। ਤੇ ਉਹਨਾਂ ਨੇ ਜਿਹੜਾ ਪਹਿਲਾ ਸਟੈਪ ਸੀਗਾ ਜਿਹੜਾ ਇਨਕੁਆਇਰੀ ਸੀਗੀ ਉਹ ਸੈਟੀਸਫਾਈ ਉਹਨਾਂ ਦੀ ਹੋ ਜਾਂਦੀ ਆ। ਹੁਣ ਜਦੋਂ ਸਾਲ ਬਾਅਦ, ਤੇ ਇਸ ਲਈ ਸੀਬੀਪੀ ਨੇ ਸਹੀ ਕੀਤਾ ਕਿ ਬੰਦੇ ਨੂੰ ਉਹਨਾਂ ਨੇ ਐਡਮਿਟ ਨਹੀਂ ਕੀਤਾ, ਉਹਨਾਂ ਨੇ ਪੈਰੋਲ ਦਿੱਤਾ ਉਹਨੂੰ। ਤੇ ਹੁਣ ਜਦੋਂ ਸਾਲ ਬਾਅਦ ਅੱਗੇ ਬੰਦਾ ਗਿਲਟੀ ਪਲੀ ਕਰ ਲੈਂਦਾ ਹੈਗਾ, ਇਹਦਾ ਮਤਲਬ ਇਹ ਹੈਗਾ ਕਿ ਕਲੀਅਰ ਐਂਡ ਕਨਵਿੰਸਿੰਗ ਜਿਹੜਾ ਸਟੈਂਡਰਡ ਹੈਗਾ ਕਿ ਬੰਦੇ ਨੇ ਕ੍ਰਾਈਮ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ, ਉਹ ਸਾਲ ਬਾਅਦ ਆਟੋਮੈਟਿਕਲੀ ਬੰਦੇ ਦੀ ਸਜ਼ਾ ਦੇ ਨਾਲ ਪ੍ਰੂਵ ਹੋ ਜਾਂਦਾ ਹੈਗਾ।
ਜਿਹੜੇ ਇਮੀਗ੍ਰੈਂਟ ਦੇ ਫੇਵਰ ਸੀਗੇ ਉਹ ਬੇਸਿਕਲੀ ਕੀ ਚਾਹੁੰਦੇ ਸੀਗੇ ਕਿ ਇਹ ਸਾਰੀ ਚੀਜ਼ ਕਿ ਬੰਦੇ ਨੇ ਕ੍ਰਾਈਮ ਕੀਤਾ ਕਿ ਸਜ਼ਾ ਹੋਈ ਕਿ ਨਹੀਂ ਹੋਈ ਉਹਨੂੰ ਐਟ ਦਾ ਟਾਈਮ ਆਫ ਐਂਟਰੀ ਜਿਹੜਾ ਸੀਗਾ ਸਾਬਤ ਹੋਣਾ ਚਾਹੀਦਾ। ਜਿਹੜਾ ਸੁਪਰੀਮ ਕੋਰਟ ਸੀਗਾ ਉਹ ਕੀ ਕਹਿੰਦਾ ਕਿ ਮੈਟਰ ਨਹੀਂ ਕਰਦਾ ਕਿ ਬੰਦੇ ਨੂੰ ਅਜੇ ਸਜ਼ਾ ਹੋਈ ਕਿ ਨਹੀਂ ਹੋਈ, ਭਾਵੇਂ ਚਾਰजेस ਉਹਦੇ ਉੱਤੇ ਪੈਂਡਿੰਗ ਵੀ ਹੈਗੇ ਆ, ਮਤਲਬ ਕਿ ਭਾਵੇਂ ਉਹ ਫਿਨਿਸ਼ ਲਾਈਨ ਤੇ ਨਹੀਂ ਵੀ ਪਹੁੰਚਾ ਹੈਗਾ ਤੇ ਸੀਬੀਪੀ ਉਹਨੂੰ ਪੈਰੋਲ ਕਰ ਸਕਦੀ ਆ ਤੇ ਬਾਅਦ ਚੋਂ ਵੇਟ ਕਰ ਸਕਦੀ ਆ ਕਿ ਬੰਦੇ ਨੂੰ ਸਜ਼ਾ ਹੁੰਦੀ ਕਿ ਨਹੀਂ ਹੁੰਦੀ। ਤੇ ਜੇ ਬੰਦੇ ਨੂੰ ਸਜ਼ਾ ਹੋ ਜਾਂਦੀ ਹੈ, ਜਿੱਦਾਂ ਇਸ ਕੇਸ ਜਦੋਂ ਉਹਨੇ ਗਿਲਟੀ ਪਲੀ ਕਰ ਲਈ, ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਸੀਗੀਆਂ ਪ੍ਰੋਸੀਡਿੰਗਸ ਜਿਹੜੀਆਂ ਸ਼ੁਰੂ ਕੀਤੀਆਂ। ਸੁਪਰੀਮ ਕੋਰਟ ਕਹਿੰਦੀ ਆ ਕਿ ਇਹ ਜਿਹੜੀ ਬਿਲਕੁਲ ਸਹੀ ਚੀਜ਼ ਉਹਨਾਂ ਨੇ ਕੀਤੀ ਆ, ਕਿਉਂਕਿ ਕਾਨੂੰਨ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਹੈਗਾ ਕਿ ਸੀਬੀਪੀ ਨੂੰ ਕਲੀਅਰ ਐਂਡ ਕਨਵਿੰਸਿੰਗ ਜਿਹੜਾ ਐਵੀਡੈਂਸ ਜਿਹੜਾ ਐਟ ਦਾ ਬਾਰਡਰ ਪੇਸ਼ ਕਰਨਾ ਪੈਣਾ, ਕਿਉਂਕਿ ਜੇ ਇਦਾਂ ਕਰਨ ਲੱਗ ਪਏ ਫਿਰ ਤਾਂ ਉੱਥੇ ਹੀ ਅਦਾਲਤਾਂ ਜਿਹੜੀਆਂ ਇੱਕ ਤਰ੍ਹਾਂ ਉਹ ਕਟਕੜ ਉੱਥੇ ਹੀ ਬਣ ਜਾਣਾ ਬਾਰਡਰ ਦੇ ਉੱਤੇ। ਤੇ ਸਿਰਫ ਪੈਂਡਿੰਗ ਚਾਰਜ ਦੇ ਬੇਸ ਤੇ ਸ਼ੱਕ ਦੇ ਬਿਨਾਂ ਤੇ ਵੀ ਉਹ ਬੰਦੇ ਨੂੰ ਰਿਫਿਊਜ਼ ਕਰ ਸਕਦੇ ਆ ਕਿ ਤੈਨੂੰ ਆਪਾਂ ਐਡਮਿਟ ਨਹੀਂ ਕਰਨਾ, ਤੈਨੂੰ ਆਪਾਂ ਪੈਰੋਲ ਕਰਨਾ। ਤੇ ਆਫ ਕੋਰਸ ਇਹਦੇ ਵਿੱਚ ਜੇ ਬੰਦਾ ਐਂਡ ਆਫ ਦਾ ਡੇ ਉਹਨੂੰ ਸਜ਼ਾ ਜਿਹੜੀ ਨਹੀਂ ਹੁੰਦੀ, ਜੇ ਉਹ ਬਚ ਜਾਂਦਾ ਉਹ ਸਜ਼ਾ ਤੋਂ, ਤੇ ਫਿਰ ਇਹ ਚੀਜ਼ ਜਿਹੜੀ ਕਿਤੇ ਨਹੀਂ ਪਹੁੰਚਣੀ ਸੀਗੀ, ਪਰ ਐਂਡ 'ਚ ਬੰਦੇ ਨੂੰ ਸਾਲ ਦੀ ਸਜ਼ਾ ਵੀ ਹੋਈ। ਤੇ ਇਸ ਤੋਂ ਬਾਅਦ ਜਿਹੜਾ ਸੀਗਾ ਸਰਕਾਰ ਨੇ ਜਿਹੜੀਆਂ ਪ੍ਰੋਸੀਡਿੰਗ ਜਿਹੜੀਆਂ ਇਨੀਸ਼ੀਏਟ ਕੀਤੀਆਂ, ਠੀਕ ਹੈ, ਤੇ ਉਹਦੇ ਬੇਸ ਤੇ ਉਹਨਾਂ ਨੇ ਜਿਹੜਾ ਸੀਗਾ ਬੰਦੇ ਦਾ ਗ੍ਰੀਨ ਕਾਰਡ ਵਗੈਰਾ ਜਿਹੜਾ ਸੀਗਾ ਫਿਰ ਕੈਨਸਲ ਕੀਤਾ। ਸੋ ਇਹਦਾ ਹੁਣ ਇੱਕ ਤਰ੍ਹਾਂ ਤੁਸੀਂ ਦੇਖ ਲਓ ਕਿ ਉਹਨਾਂ ਨੇ ਟਾਈਮ ਟਰੈਵਲ ਦੀ ਆਪਸ਼ਨ ਦਿੱਤੀ ਸੀਬੀਪੀ ਵਾਲਿਆਂ ਨੂੰ ਕਿ ਭਾਵੇਂ ਬੰਦੇ ਨੂੰ ਸਜ਼ਾ ਨਹੀਂ ਵੀ ਹੋਈ ਹੈ, ਤੁਸੀਂ ਪਹਿਲਾਂ ਹੀ ਜਿਹੜਾ ਉਹ ਲਟਕਿਆ ਪਿਆ ਕੋਰਟ ਕਚਹਿਰੀਆਂ ਦੇ ਵਿੱਚ, ਤੁਸੀਂ ਉਹਨੂੰ ਐਜ਼ ਅ ਗ੍ਰੀਨ ਕਾਰਡ ਐਡਮਿਟ ਨਹੀਂ ਕਰਨਾ, ਤੁਸੀਂ ਉਹਨੂੰ ਸਿਰਫ ਪੈਰੋਲ ਕਰਨਾ, ਤੁਸੀਂ ਉੱਤੇ ਵਾਚ ਰੱਖਣੀ ਹੈ ਕਿ ਇਹਦਾ ਬਾਅਦ ਚ ਬਣਦਾ ਕੀ ਹੈਗਾ, ਤੇ ਜੇ ਇਹਨੂੰ ਸਜ਼ਾ ਮਿਲ ਜਾਂਦੀ ਆ ਤੇ ਫਿਰ ਤੁਸੀਂ ਇਹਦਾ ਜਿਹੜਾ ਸੀਗਾ ਗ੍ਰੀਨ ਕਾਰਡ ਜਿਹੜਾ ਕੈਨਸਲ ਜਿਹੜਾ ਕਰ ਸਕਦੇ ਆ। ਤੇ ਇਸ ਤੋਂ ਪਹਿਲਾਂ ਜਿਹੜਾ ਕਾਨੂੰਨ ਸੀਗਾ ਸਿੰਪਲ ਅੱਖਰਾਂ 'ਚ ਇਹ ਸੀਗਾ ਕਿ ਜੇ ਬੰਦੇ ਦਾ ਪਹਿਲੇ 5 ਸਾਲ ਰਿਕਾਰਡ ਸਹੀ ਸੀਗਾ ਉਹਨੂੰ ਕੁਝ ਨਹੀਂ ਹੁੰਦਾ ਸੀਗਾ, 5 ਸਾਲ ਤੋਂ ਬਾਅਦ ਦੀ ਗੱਲ ਜਿਹੜੀ ਹੋ ਜਾਂਦੀ ਸੀਗੀ। ਸੋ ਇਸ ਕੇਸ ਦੇ ਵਿੱਚ ਜਿਹੜੀ ਸੀਗੀ ਉਦਾਂ ਦੀ ਚੀਜ਼ ਜਿਹੜੀ ਕੋਈ ਨਹੀਂ ਹੈਗੀ। ਤੇ ਇਹਦੇ ਹੁਣ ਕਨਸੀਕੁਐਂਸਸ ਜਿਹੜੇ ਕੀ ਹੋਣੇ ਆ, ਇਹਦੇ ਕਨਸੀਕੁਐਂਸਸ ਇਹੀ ਆ, ਨਸ਼ੇ ਪੱਤਿਆਂ ਵਾਲੇ ਜਿਹੜੇ ਕੇਸ ਆ ਗਏ, ਇੰਸ਼ੋਰੈਂਸ ਫਰਾਡ ਹੋ ਗਿਆ, ਧੋਖਾਧੜੀ ਦੇ ਜਿਹੜੇ ਕੇਸ ਆ ਗਏ, ਉਹ ਜਦੋਂ ਤੁਸੀਂ ਕ੍ਰਾਈਮ ਕੋਈ ਵੀ ਕਮਿਟ ਕੀਤਾ, ਭਾਵੇਂ ਤੁਹਾਨੂੰ ਉਹਦੀ ਬਾਅਦ ਚ ਵੀ ਸਜ਼ਾ ਜਿਹੜੀ ਹੋਈ ਆ, ਜੇ ਤੁਸੀਂ ਉਹ ਕ੍ਰਾਈਮ ਜਿਹੜਾ ਉਸ ਚੀਜ਼ ਦੇ ਵਿੱਚ ਜਿਹੜਾ ਐਜ਼ ਅ ਗ੍ਰੀਨ ਕਾਰਡ ਹੋਲਡਰ ਤੁਸੀਂ ਜਦੋਂ ਕਮਿਟ ਕੀਤਾ, ਤੁਹਾਨੂੰ ਉਹ ਜਿਹੜਾ ਸੀਗਾ ਇਸ ਧਾਰਾ ਦੇ ਥੱਲੇ ਲਿਆ ਸਕਦੇ ਆ ਤੇ ਗ੍ਰੀਨ ਕਾਰਡ ਵਗੈਰਾ ਜਿਹੜੇ ਕੈਨਸਲ ਜਿਹੜੇ ਕਰ ਸਕਦੇ ਆ। ਲੌਂਗ ਸਟੋਰੀ ਸ਼ਾਰਟ, ਕ੍ਰਾਈਮ ਤੋਂ ਦੂਰ ਰਹੋ। ਹਾਂ, ਸਹੀ ਗੱਲ ਆ, ਉਹ ਤਾਂ ਵੈਸੇ ਵੀ ਦੂਰ ਹੀ ਰਹਿਣਾ ਚਾਹੀਦਾ ਆ। ਬਿਲਕੁਲ। ਸੋ ਹੁਣ ਇਹਦੇ ਵਿੱਚ ਉਹਨਾਂ ਨੇ ਇਹ ਆ ਵੀ ਗ੍ਰੀਨ ਕਾਰਡ ਵਾਲੇ ਨੂੰ ਮਤਲਬ ਵਾਰਡ ਦੇਣਾ ਹੈ ਅੰਦਰ, ਪਰ ਪੈਰੋਲ ਦੇ ਉੱਤੇ ਜੇ ਉਹਦੇ ਤੇ ਇਦਾਂ ਦੀ ਜਿਹੜੀ ਉਹ ਚੀਜ਼ ਹੁੰਦੀ ਆ ਤੇ ਫਿਰ ਉਹ ਉਸ ਦੇ ਉੱਤੇ ਨਜ਼ਰ ਰੱਖਣਗੇ ਤੇ ਇਵੈਂਚੁਅਲੀ ਜੇ ਉਹਦੇ ਵਿੱਚ ਉਹ ਚਾਰਜ ਜਿਹੜੇ ਲੱਗੇ ਆ ਉਹ ਕਨਵਿਕਟ ਹੋ ਜਾਂਦੇ ਉਹ ਲੋਕ, ਤਾਂ ਉਹਨਾਂ ਦਾ ਫਿਰ ਗ੍ਰੀਨ ਕਾਰਡ ਕੈਂਸਲ ਹੋ ਸਕਦਾ ਹੈ ਤੇ ਜੇ ਕੈਂਸਲ ਹੋਣ ਤੋਂ ਬਾਅਦ ਫਿਰ ਡਿਪੋਰਟ ਵੀ ਹੋਣਗੇ। ਆਬਵੀਅਸਲੀ ਹਾਂਜੀ, ਮੇਨ ਮਕਸਦ ਤਾਂ ਜਿਹੜਾ ਇਹੀ ਆ ਇਹਦੇ ਵਿੱਚ ਹੈਗਾ। ਸੋ ਜਿੱਦਾਂ ਹੁਣ ਤੁਸੀਂ ਐਕਸਪਲੇਨ ਕੀਤਾ ਹੈ ਸਾਰੀਆਂ ਚੀਜ਼ਾਂ, ਜੇ ਇਹਨੂੰ ਸਮਰਾਈਜ਼ ਕਰਨਾ ਹੋਵੇ, ਇਹ 5 ਸਾਲ ਵਾਲਾ ਜਿਹੜਾ ਰੌਲਾ ਗੌਲਾ ਇਹਦੇ ਵਿੱਚ ਹੈ ਕਿ ਨਹੀਂ ਹੈ, ਇਹ ਦੱਸ ਦਿਓ। ਇਨਐਡਮਿਸਿਬਿਲਿਟੀ ਦੇ ਉੱਤੇ ਜ਼ਿਆਦਾ ਫੋਕਸ ਆ, ਇਹ ਥੋੜਾ ਜੇ ਤੁਸੀਂ ਇਹਨੂੰ ਬਰੀਫਲੀ ਥੋੜੇ ਅੱਖਰਾਂ 'ਚ ਇਸ ਪੂਰੇ ਮਾਮਲੇ ਨੂੰ ਦੱਸਣਾ ਹੋਵੇ, ਜਿਹੜਾ ਖਾਸ ਕਰਕੇ ਗ੍ਰੀਨ ਕਾਰਡ ਹੋਲਡਰ ਵਾਲਾ ਹੈ, ਵੀ ਕਿਹਦਾ ਕੈਂਸਲ ਇਹ ਕਰ ਸਕਦੇ ਆ, ਕਿਹਨੂੰ ਇਹਨਾਂ ਨੇ ਪੈਰੋਲ ਦੇ ਉੱਤੇ ਛੱਡਣਾ, ਜੇ ਤੁਸੀਂ ਉਹ ਸਮਰਾਈਜ਼ ਕਰ ਦਿਓ ਇੱਕ ਵਾਰੀ। ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਜਿਹੜੇ ਬੰਦੇ ਨੂੰ 5 ਸਾਲਾਂ 'ਚ ਸਜ਼ਾ ਨਹੀਂ ਹੋਈ ਹੁੰਦੀ ਸੀਗੀ, ਉਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਸੀਗੀ, ਜੇ 5 ਸਾਲ ਤੋਂ ਬਾਅਦ ਹੁੰਦੀ ਸੀਗੀ। ਇਹਨਾਂ ਨੇ ਉਹ ਚੀਜ਼ ਨੂੰ ਥੋੜਾ ਜਿਹਾ ਸਟ੍ਰੈਚ ਕਰਤਾ। ਇਹ ਕੀ ਕਹਿੰਦੇ ਆ ਕਿ ਜਦੋਂ ਬੰਦਾ ਇਹ ਟਰੈਵਲ ਕਰਕੇ ਆ ਰਿਹਾ ਸੀਗਾ, ਸਿਰਫ ਉੱਤੇ ਕੇਸ ਚਾਰजेस ਹੀ ਪੈਂਡਿੰਗ ਸੀਗੇ, ਉਹ ਇਨਫ ਹੈਗਾ ਕਿ ਉਹਨੂੰ ਐਜ਼ ਅ ਗ੍ਰੀਨ ਕਾਰਡ ਆਪਾਂ ਐਡਮਿਟ ਜਿਹੜਾ ਨਹੀਂ ਕਰਨਾ ਹੈਗਾ। ਉਹਨੇ ਇਹਨੂੰ ਪੈਰੋਲ ਕੀਤਾ ਤੇ ਮਸਲਾ ਇਹ ਆ ਗਿਆ ਕਿ ਉਹ ਕਹਿੰਦੇ ਸੀਬੀਪੀ ਕੋਲ ਤੇ ਕੋਈ ਇਦਾਂ ਦਾ ਪ੍ਰੂਫ ਨਹੀਂ ਸੀਗਾ ਤੇ ਕੋਈ ਸਜ਼ਾ ਦਾ, ਤੇ ਸੀਬੀਪੀ ਨੇ ਕੋਈ ਵੀ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਇਦਾਂ ਦਾ ਪੇਸ਼ ਨਹੀਂ ਕੀਤਾ। ਸੁਪਰੀਮ ਕੋਰਟ ਕਹਿੰਦੀ ਹੈ ਕਿ ਕਾਂਗਰਸ ਨੇ ਸੀਬੀਪੀ ਨੂੰ ਕੋਈ ਇਦਾਂ ਦੀ ਜ਼ਿੰਮੇਵਾਰੀ ਲਾਈ ਨਹੀਂ ਕਿ ਉਹ ਕਲੀਅਰ ਐਂਡ ਕਨਵਿੰਸਿੰਗ ਐਵੀਡੈਂਸ ਪੇਸ਼ ਕਰੇ। ਜਦੋਂ ਬੰਦੇ ਤੇ ਚਾਰजेस ਪੈਂਡਿੰਗ ਸੀਗੇ, ਸੀਬੀਪੀ ਦੇ ਕੋਲ ਬਿਲਕੁਲ ਸਹੀ ਰੀਜ਼ਨ ਸੀਗਾ ਬਿਲੀਵ ਕਰਨ ਦਾ ਕਿ ਕੋਈ ਨਾ ਕੋਈ ਕ੍ਰਾਈਮ ਕਮਿਟ ਜਿਹੜਾ ਹੋਇਆ। ਤੇ ਉਸ ਤੋਂ ਬਾਅਦ ਜਿਹੜਾ ਸੈਕੰਡ ਸਟੈਪ ਇਹ ਹੈਗਾ ਕਿ ਸਜ਼ਾ ਨੂੰ ਹੁੰਦੀ ਆ ਕਿ ਨਹੀਂ ਹੁੰਦੀ, ਉਹ ਆਪਾਂ ਬਾਰਡਰ ਤੇ ਨਹੀਂ ਦੇਖਣਾ, ਉਹ ਆਪਾਂ ਬਾਅਦ ਚ ਦੇਖ ਸਕਦੇ ਹਾਂ। ਜਿੱਦਾਂ ਇਸ ਕੇਸ ਦੇ ਵਿੱਚ ਸਾਲ ਬਾਅਦ ਉਹਨੂੰ ਸਜ਼ਾ ਹੋਈ ਸੀਗੀ, ਤੇ ਉਹ ਕਹਿੰਦੇ ਕਿ ਸੀਬੀਪੀ ਨੇ ਤੇ ਸਰਕਾਰ ਨੇ ਆਪਣਾ ਜਿਹੜਾ ਬਰਡਨ ਸੀਗਾ ਕਿ ਕ੍ਰਾਈਮ ਕਮਿਟ ਹੋਇਆ ਉਹ ਪਹਿਲੇ 5 ਸਾਲਾਂ ਦੇ ਅੰਦਰ ਅੰਦਰ ਹੀ ਉਹ ਪ੍ਰੂਵ ਕਰਤਾ, ਤੇ 2 ਅਲੱਗ-ਅਲੱਗ ਸਟੈਪ ਦੇ ਹਿਸਾਬ ਨਾਲ ਆਪਾਂ ਜਿਹੜਾ ਜਾਣਾ। ਜੇ ਕਿਸੇ ਬੰਦੇ ਨੇ ਕ੍ਰਾਈਮ ਨਹੀਂ ਕਮਿਟ, ਜੇ ਹੁਣ ਇਹ ਬੰਦੇ ਦਾ ਜਿਹੜੇ ਬੰਦੇ ਆਲਰੇਡੀ ਉਰੇ ਹੈਗੇ ਆ, ਅਮਰੀਕਾ ਦੇ ਵਿੱਚ ਹੈਗੇ ਆ, ਸਿਟੀਜ਼ਨ ਬਣ ਗਏ, ਕੋਈ ਪ੍ਰੋਬਲਮ ਨਹੀਂ ਜਿਹੜੀ ਹੈਗੀ। ਜਿਹੜੇ ਬੰਦਿਆਂ ਨੇ 5 ਸਾਲ ਆਲਰੇਡੀ ਰਹਿੰਦੇ ਨੂੰ ਜਿਹੜੇ ਹੋ ਗਏ ਆ, ਉਹ ਫਿਰ ਉਹਨਾਂ ਨੂੰ ਡੀਪੋਰਟੇਬਿਲਿਟੀ ਪ੍ਰੋਸੀਡਿੰਗ ਦੇ ਥੱਲੇ ਜਿਹੜੇ ਲੈ ਕੇ ਆਉਂਦੇ ਆ। ਜਿਹੜੇ ਹੁਣ ਆ ਬੰਦਾ ਸੀਗਾ, ਇਹਨੂੰ 5 ਸਾਲ ਜਿਹੜੇ ਨਹੀਂ ਹੋਏ ਸੀਗੇ,
ਤੇ ਉਹ ਕੀ ਕਹਿੰਦੇ ਆ ਕਿ ਇਹਨੂੰ ਐਜ਼ ਅ ਗ੍ਰੀਨ ਕਾਰਡ ਹੋਲਡਰ ਆਪਾਂ ਐਡਮਿਟ ਨਹੀਂ ਕਰਨਾ ਹੈਗਾ, ਇਹਨੂੰ ਆਪਾਂ ਪੈਰੋਲ ਜਿਹੜੀ ਦੇਣੀ ਹੈਗੀ। ਉੱਥੋਂ ਸਾਰਾ ਇਹ ਮਸਲਾ ਸ਼ੁਰੂ ਹੋਇਆ। ਇਹ ਬੰਦੇ ਦੇ ਵਕੀਲਾਂ ਦੀ ਆਰਗੂਮੈਂਟ ਇਹ ਸੀਗੀ ਕਿ ਨਹੀਂ, ਮੈਨੂੰ ਡੀਪੋਟੇਸ਼ਨ ਪ੍ਰੋਸੀਡਿੰਗ ਥੱਲੇ ਪਾਓ, ਕਿਉਂਕਿ ਜੇ ਉਹਨੂੰ ਡੀਪੋਟੇਸ਼ਨ ਪ੍ਰੋਸੀਡਿੰਗ ਥੱਲੇ ਪਾਉਂਦੇ ਤਾਂ ਸਾਰਾ ਮਸਲਾ ਇਹ ਆ ਜਾਣਾ ਸੀਗਾ ਕਿ ਪਹਿਲੇ 5 ਸਾਲਾਂ 'ਚ ਹੋਇਆ ਕਿ 5 ਸਾਲਾਂ ਤੋਂ ਬਾਅਦ 'ਚ ਹੋਇਆ। ਪਰ ਜੇ ਉਹਨੂੰ ਉਹ ਇਨਐਡਮਿਸਿਬਿਲਿਟੀ ਪ੍ਰੋਸੀਡਿੰਗ ਥੱਲੇ ਪਾਉਂਦੇ ਆ, ਜੇ ਉਹਨੂੰ ਉਹ ਕਹਿੰਦੇ ਕਿ ਤੈਨੂੰ ਆਪਾਂ ਐਡਮਿਟ ਹੀ ਨਹੀਂ ਕਰਨਾ ਐਜ਼ ਅ ਗ੍ਰੀਨ ਕਾਰਡ ਹੋਲਡਰ, ਤੇ ਇਨਐਡਮਿਸਿਬਿਲਿਟੀ ਤੇ ਇਹਦੇ ਵਿੱਚ ਜਿਹੜੇ ਲੋਕਾਂ ਨੇ ਕੋਈ ਇਮੀਗ੍ਰੇਸ਼ਨ ਫਰਾਡ ਕੀਤਾ, ਮੋਰਲ ਐਲੀਮੈਂਟ ਉਹਦੇ ਵਿੱਚ ਵੀ ਆ ਸਕਦੇ ਆ ਕਿ ਜਦ 2 ਨਾਮਾਂ ਵਾਲੇ ਆ ਉਹ ਜਿਹੜਾ ਗ੍ਰੀਨ ਕਾਰਡ ਤੇ ਜਦੋਂ ਜਾਂਦੇ ਆ ਉਹਨਾਂ ਨੂੰ ਜੇ ਫੜ ਲਿਆ, ਤੇ ਉਹ ਬੇਸਿਕਲੀ ਇਹ ਕਹਿੰਦੇ ਆ ਕਿ ਸਰਕਾਰ CBP ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਦਾਂ ਦੀ ਕਿ ਉਹਨਾਂ ਨੂੰ ਐਜ਼ ਅ ਗ੍ਰੀਨ ਕਾਰਡ ਹੋਲਡਰ ਐਡਮਿਟ ਕਰੇ, ਉਹਨਾਂ ਨੂੰ ਪੈਰੋਲ ਕਰ ਸਕਦੀ ਆ। ਤੇ ਬਾਅਦ ਚ ਜੇ ਬੰਦੇ ਨੂੰ ਸਜ਼ਾ ਹੋ ਜਾਂਦੀ ਹੈ ਤੇ ਇਹਦਾ ਮਤਲਬ ਇਹ ਹੈ ਕਿ CBP ਸਹੀ ਸੀਗੀ। ਸੋ ਜਿਹੜੇ ਸੀਗੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਤੇ ਜਿਹੜੀ ਇੱਕ ਤਲਵਾਰ ਜਿਹੜੀ ਲਟਕ ਗਈ ਹੈ। ਜੀ ਬਿਲਕੁਲ। ਤੇ ਅਟਾਰਨੀ ਟੇਕ ਕਹਿਣਾ ਜੀ ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੁਣ ਕਾਲਸ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਤੇ ਇਸ ਤੋਂ ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200 408272 5200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਸਵਾਲ ਆ ਉਹ ਪੁੱਛ ਸਕਦੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722
7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ। प्रोग्राम लेके हाजिर हो। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਆਪਾਂ ਅਪਡੇਟ ਇਮੀਗ੍ਰੇਸ਼ਨ। ਅਟਾਰਨੀ ਟਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਰੋਤਿਓ ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਨੇ ਹਰਜਿੰਦਰ ਜੀ। ਹਾਂਜੀ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਪਹਿਲਾ ਵਕੀਲ ਸੀ ਜਰਮੀ ਬਟਲਰ, ਪਰ ਹੁਣ 2 ਮਹੀਨੇ ਹੋ ਗਏ ਸਮੰਥਾ ਬੇਗੋਵਿਚ ਹੋ ਗਈ। ਮੈਂ ਥੋੜਾ ਰਿਵਿਊ ਪੁੱਛਣਾ ਸੀਗਾ ਕੀ ਇਹਦੇ ਤੇ। ਵਕੀਲ ਨਹੀਂ ਤੁਸੀਂ ਜੱਜ ਕਹਿਣਾ ਹੁਣ। ਜੱਜ। ਹਾਂਜੀ।
ਯਾਰ ਵੈਸੇ ਤਾਂ ਦੇਖੋ, ਮੈਂ ਹੁਣ ਇੱਕ ਜੱਜ ਦਾ ਕਹਿ ਦਿੱਤਾ, ਸਾਰਿਆਂ ਨੇ ਪੁੱਛੀ ਜਾਣੇ। ਜੱਜ ਬਾਰੇ ਆਪਾਂ ਕੁਝ ਕਹਿ ਕੇ ਰਾਜੀ ਨਹੀਂ ਹੈਗੇ ਆਨਲਾਈਨ, ਪਰ ਜੱਜ ਬਹੁਤ ਸਟ੍ਰਿਕਟ ਹੈਗੀ ਹੈ। ਲੌਂਗ ਸਟੋਰੀ ਸ਼ਾਰਟ ਇਹ ਹੈ, ਜੱਜ ਪ੍ਰਾਈਸ ਤੋਂ ਬਾਅਦ ਜਿਹੜਾ ਦੂਜਾ ਨੰਬਰ ਫੇਰ ਇਹਨਾਂ ਦਾ ਹੀ ਹੈ। ਠੀਕ ਹੈ ਇੱਕ ਜੀ। ਕੁਐਸਚਨ ਮੇਰਾ ਹੈ, ਮੇਰੀ ਵਾਈਫ MS ਹੈਲਥ ਇਨਫੋਰਮੈਟਿਕਸ ਕਰ ਰਹੀ ਹੈ ਜੀ ਬੋਸਟਨ ਯੂਨੀਵਰਸਿਟੀ ਤੋਂ ਆਨਲਾਈਨ, ਤੇ STEM ਕੋਰਸ ਦੇ ਅੰਦਰ ਆਉਂਦਾ ਹੀ ਹੈ। ਇਹਦੀ NIW ਦੀ ਐਪਲੀਕੇਸ਼ਨ ਕਰ ਸਕਦੀ ਹੈ ਸਾਲਮ ਤੇ ਨਾਲ? NIW ਦੀ ਹਾਂਜੀ। ਨਹੀਂ ਯਾਰ, NIW ਤਾਂ ਦੇਖੋ ਤੁਹਾਨੂੰ ਕੇਸ ਬਣਾਉਣਾ ਪੈਂਦਾ। ਇੱਕ ਆਪਣਾ ਜਿਹੜਾ ਹੋਣਾ ਚਾਹੀਦਾ ਬੰਦੇ ਦਾ, ਇੱਕ ਸਿਗਨੀਫਿਕੈਂਟ ਬੰਦਾ ਹੋਣਾ ਚਾਹੀਦਾ ਕਿ ਅਮਰੀਕੀ ਨੈਸ਼ਨਲ ਪੱਧਰ ਤੇ ਬੈਨੀਫੀਸ਼ੀਅਲ ਜਿਹੜਾ ਬੰਦਾ ਹੋ ਸਕਦਾ, ਨਹੀਂ ਹੋ ਸਕਦਾ। ਤੇ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਲਓ, ਰੈਜ਼ੂਮੇ ਦੇਖ ਕੇ ਕੀ ਵਰਕ ਐਕਸਪੀਰੀਅੰਸ ਆ, ਕੀ ਕੰਪਲਿਸ਼ਮੈਂਟਸ ਹੈਗੀਆਂ, ਉਹਦੇ ਬੇਸ ਤੇ ਆ। ਕਿ ਸਿਰਫ ਜਿਹੜਾ ਬੰਦੇ ਦਾ ਸਿਰਫ ਅਕੈਡਮਿਕ ਐਕਸਪੀਰੀਅੰਸ ਹੀ ਹੈਗਾ, ਉਹਦੇ ਬੇਸ ਤੇ ਨਹੀਂ ਕਰ ਸਕਦਾ ਬੰਦਾ। ਹਾਂਜੀ, 1.5 ਸਾਲ ਦੀ ਉਹਨਾਂ ਨੇ ਟ੍ਰੇਸੀ ਦੀ RBT ਚ ਵੀ ਨਹੀਂ ਇਦਾਂ ਨਹੀਂ ਆਪਣੇ ਵੀਰ, ਜਿੱਦਾਂ ਉਹਨਾਂ ਨੇ ਕਿਹਾ ਨਾ ਵੀ ਉਹਨਾਂ ਦਾ ਰੈਜ਼ਿਊਮੇ ਘੱਲਿਓ, ਫਿਰ ਉਸ ਤੋਂ ਬਾਅਦ ਚ ਦੇਖ ਕੇ ਦੱਸਿਆ ਜਾ ਸਕਦਾ ਆ ਵੀ ਉਹ ਕਿਵੇਂ ਆ, ਹਨਾ। ਵੀ ਐਵੇਂ ਤੁਹਾਨੂੰ ਇੱਥੇ ਕੁਝ ਹੋਰ ਕਹੀ ਉੱਥੇ ਹੋਰ ਹੋਵੇ, ਫਿਰ ਉਹ ਉਦਾਂ ਨਹੀਂ ਹੈ। ਠੀਕ ਹੈ ਜੀ। ਠੀਕ ਹੈ ਭਾਈ, ਮੈਂ ਪੁੱਛਣਾ ਸੀ ਵੀ ਮਾਸਟਰ ਹੋਣ ਤੋਂ ਬਾਅਦ ਰੈਜ਼ੂਮੇ ਘੱਲੀਏ ਜਾਂ ਲਾਈਕ ਇਨ ਬਿਟਵੀਨ ਹੈ ਜੇ ਕੰਮ? ਨਹੀਂ, ਜੇ ਐਕਸਪੀਰੀਅੰਸ ਨਹੀਂ ਨਾ ਹੈਗਾ ਸੋਲਿਡ ਪ੍ਰੋਫੈਸ਼ਨਲ ਲੈਵਲ ਤੇ, NIW ਨਹੀਂ ਬੰਦਾ ਕਰ ਸਕਦਾ ਹੈਗਾ। ਮਾਸਟਰ ਦਾ ਹਰੇਕ ਬੰਦੇ ਦੀ, ਹਰੇਕ ਇੰਡੀਅਨ ਬੰਦੇ ਦੀ ਮਾਸਟਰਸ ਮਿਨੀਮਮ ਹੁੰਦੀ ਹੈ ਇੱਥੇ। ਮਤਲਬ ਮਾਸਟਰਸ ਕਰਨਾ, ਗ੍ਰੇਡ ਵਧੀਆ ਲੈਣਾ, ਉਹ ਤਾਂ ਬੜੀ ਇੱਕ ਬੇਸਿਕ ਜੀ ਚੀਜ਼ ਹੈਗੀ ਹੈ। ਇਹਦੇ ਵਿੱਚ ਮਤਲਬ ਕਿ ਤੁਸੀਂ ਬਾਕੀ ਪ੍ਰੋਫੈਸ਼ਨਲ ਨਾਲੋਂ ਜਿਹੜਾ ਸੀਗਾ ਆਪਣੀ ਇੰਡਸਟਰੀ ਦੇ ਵਿੱਚ ਉੱਤੇ ਆ। US ਨੂੰ ਕੰਟਰੀ ਪੱਧਰ ਤੇ ਜਿਹੜਾ ਤੁਸੀਂ ਕਰ ਸਕਦੇ ਆ, ਫਿਰ NIW ਅਪਰੂਵ ਹੁੰਦਾ। ਨਹੀਂ ਤਾਂ ਉਹ ਸਾਰਿਆਂ ਨੂੰ ਜਿਹੜਾ ਸੀਗਾ ਨਾਰਮਲੀ ਹਰੇਕ ਬੰਦੇ ਨੂੰ ਜਿਹੜਾ ਸੀਗਾ EMPLOYER ਸਪਾਂਸਰਸ਼ਿਪ ਦੇ ਥਰੂ ਹੀ ਜਾਣਾ ਪੈਂਦਾ। ਠੀਕ ਹੈ ਜੀ। ਠੀਕ ਹੈ, ਥੈਂਕ ਯੂ ਸੋ ਮਚ ਜੀ। ਕੰਟੀਨਿਊਸਲੀ 2 ਵੀਕ ਹੋ ਗਏ ਕਾਲ ਆਉਂਦੇ ਨੂੰ। ਮੈਨੂੰ ਲੱਗ ਰਿਹਾ ਵੀ ਹੁਣ NIW ਦਾ ਗੇਟ ਦੇ ਵਿੱਚ ਆਪਣੀ ਕਮਿਊਨਿਟੀ ਜਿਹੜੀ ਉਹ ਜਾ ਰਹੀ ਆ, ਵੀ ਸਾਰੇ ਜਾਣਿਆਂ ਨੂੰ ਸ਼ਾਇਦ ਇਹ ਸਲਾਹ ਮਿਲ ਰਹੀ ਆ ਵੀ ਚੱਲ ਤੂੰ NIW ਲਾ ਦੇ, ਤੂੰ ਵੀ NIW ਲਾ ਦੇ। ਜੇ ਇਹਦੇ ਤੇ ਤੁਸੀਂ ਕੁਝ ਟਿੱਪਣੀ ਕਰਨਾ ਚਾਹੁੰਦੇ ਆ, ਕੁਝ ਕਹਿਣਾ ਚਾਹੁੰਦੇ ਆ? ਇਹਦੇ ਵਿੱਚ ਵੀ ਹੁਣ ਪਿਛਲੇ 2-3 ਸਾਲਾਂ ਤੋਂ ਨਾ ਜਿਹੜੀਆਂ ਇੰਡੀਆ ਦੇ ਵਿੱਚ ਫਰਾਡ ਏਜੰਸੀਆਂ ਬਹੁਤ ਬਣੀਆਂ ਹੋਈਆਂ ਵਾ, ਉਹ ਕੀ ਕਰਦੀਆਂ ਕਿ ਲੋਕਾਂ ਨੇ ਝੂਠੇ ਐਕਸਪੀਰੀਅੰਸ, ਝੂਠੇ ਆਰਟੀਕਲ, ਝੂਠੇ ਰਿਵਿਊ, ਉਦਾਂ ਹੀ ਜਿੱਦਾਂ ਪੋਰਟਫੋਲੀਓ ਜਿਹੜੀ ਹੁੰਦਾ ਬਣਾ ਕੇ ਆਪਣਾ ਜਿਹੜਾ ਪੁੱਠਾ ਸਿੱਧਾ ਜਿਹਾ, ਤੇ ਬੰਦੇ ਨੂੰ ਐਕਚੁਅਲ ਚ ਐਕਸਪੀਰੀਅੰਸ ਸੀਗਾ ਨਹੀਂ, ਉਹ ਜਿਹੜਾ ਕਾਫੀ ਕੰਮ ਚੱਲਿਆ ਸੀਗਾ, ਉਹਦੇ ਬੇਸ ਤੇ ਕਾਫੀ ਲੋਕੀ ਜਿਹੜੇ ਸੀਗੇ ਪੱਕੇ ਹੋਏ ਸੀਗੇ। ਸੋ ਉਹ ਚੀਜ਼ ਜਿਹੜੀ ਸੀਗੀ ਉਹ ਹੁਣ ਜਿਹੜੀ ਪਤਾ ਨਹੀਂ ਕਿੱਦਾਂ ਕਮਿਊਨਿਟੀ ਨੂੰ ਇੱਕਦਮ ਹੀ NIW ਦਾ ਕਿੱਦਾਂ ਜਿਹੜਾ ਅਚਾਨਕ ਪਤਾ ਲੱਗ ਗਿਆ, ਹਨਾ। ਹਾਂਜੀ, ਹੁਣ ਜਿਹੜਾ ਬੰਦਾ ਤਾਂ ਆਪ ਆਪਣੀ ਮਿਹਨਤ ਨਾਲ ਜਿਹੜਾ ਉੱਪਰ ਗਿਆ, ਐਕਚੁਅਲ ਚ ਜਿਹਨੇ ਕੰਪਲਿਸ਼ਮੈਂਟ ਕੀਤੀਆਂ, ਤੇ ਉਹ EB1 ਤੇ NIW ਕਰ ਸਕਦਾ ਹੈਗਾ। ਪਰ ਇਹ ਸੀਗਾ ਕਿ ਕਿਸੇ ਦੇ ਆਖੇ ਲੱਗੇ ਜਿਹੜੇ ਆ ਸੀਗੇ ਏਜੰਸੀਆਂ ਨੂੰ ਕਿਤੇ ਪੈਸੇ ਪੂਸੇ ਫੜਾ ਕੇ ਆਪਣੇ ਕੋਈ ਪੁੱਠਾ ਕੰਮ ਨਾ ਕਰ ਲਿਓ। ਇਹ ਕੇਸ ਬਹੁਤ ਔਖੇ ਹੁੰਦੇ ਆ ਅਪਰੂਵ ਕਰਨੇ। ਤੇ ਆਪਾਂ ਜਿਹੜਾ ਸੀਗਾ ਮੇਨਲੀ ਸਾਡਾ ਜਿਹੜਾ ਆਫਿਸ ਹੀ ਸੈਨੋ ਦੇ ਵਿੱਚ ਤਾਂ ਸੀਗਾ ਕਿ ਸਾਡੇ ਜਿਹੜੇ ਮੇਨ ਕਲਾਇੰਟਲ ਹੀ ਇਹ ਸੀਗੀ EB1, NIW, H1B ਵਗੈਰਾ। ਤੇ ਪਰ ਹੁਣ ਜਿਹੜਾ ਸੀਗਾ 2 ਸਾਲ ਤੋਂ ਜਿਹੜਾ ਸੀਗਾ ਇਹਦੇ ਵਿੱਚ ਵੀ ਕਾਫੀ ਫਰਾਡ ਵਗੈਰਾ ਜਿਹੜਾ ਆ ਗਿਆ ਸੀਗਾ। ਸੋ ਇਹ ਚੀਜ਼ ਤੋਂ ਥੋੜਾ ਜਿਹਾ ਬਚ ਕੇ ਰਹੋ। ਥੈਂਕ ਯੂ। ਦਿਲਪ੍ਰੀਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਇਹ ਸੀ, ਮੈਨੂੰ ਲਾਈਕ 1.5 ਸਾਲ ਹੋ ਗਿਆ ਵਰਕ ਪਰਮਿਟ ਅਪਲਾਈ ਕੀਤੇ ਨੂੰ, ਤੇ ਮੇਰਾ ਹਾਲੇ ਤੱਕ ਵਰਕ ਪਰਮਿਟ ਨਹੀਂ ਆ ਰਿਹਾ। ਤੇ ਜਦੋਂ ਆਪਾਂ ਉਹਦੇ ਲਈ ਲਾਈਕ ਇਨਕੁਆਇਰੀ ਡੇਟ ਚੈੱਕ ਕਰਦੇ ਆ, ਜਿਹੜੀ ਉਹਨਾਂ ਦੀ ਇਨਕੁਆਇਰੀ ਡੇਟ ਦਿੱਤੀ ਹੁੰਦੀ ਹੈ, ਜਦੋਂ ਉਹਦਾ ਮੇਰਾ ਟਾਈਮ ਉਹਦੇ ਕਲੋਜ਼ ਜਾਣ ਲੱਗਦਾ ਆ, ਲਾਈਕ ਉਹ ਟਾਈਮ ਹੋਰ ਅੱਗੇ 4-5 ਮਹੀਨੇ ਚੱਲ ਜਾਂਦਾ। ਆਪਾਂ ਇਹਦੇ ਲਈ ਕੁਛ ਕਰ ਸਕਦੇ ਹਾਂ? ਨਹੀਂ, ਉਹ ਤਾਂ ਦੇਖੋ ਜੀ ਆਟੋਮੇਟਿਡ ਟਾਈਮ ਹੁੰਦਾ, ਤਾਂ ਉਹ ਤਾਂ ਮਤਲਬ ਐਵਰੇਜ ਟਾਈਮ ਹੀ ਉਹਨਾਂ ਨੇ ਦੱਸਣਾ। ਸੋ ਉਦੋਂ ਹੀ ਉਹਨਾਂ ਨੇ ਇਨਕੁਆਇਰੀ ਐਂਟਰਟੇਨ ਕਰਨੀ ਹੈ ਜਦੋਂ ਤੁਹਾਡਾ ਉਹਨੂੰ ਜਿਹੜੀ ਤੁਹਾਡੀ ਟਾਈਮ ਹਿੱਟ ਹੋ ਜਾਂਦਾ। ਉਸ ਤੋਂ ਪਹਿਲਾਂ ਆਪਾਂ ਕੁਛ ਨਹੀਂ ਕਰ ਸਕਦੇ? ਨਹੀਂ ਜੀ, ਇਹਦੇ ਵਿੱਚ ਹੁਣ ਹਜ਼ਾਰਾਂ ਹੀ ਲੋਕੀ ਜਿਹੜੇ ਸੀਗੇ ਵਰਕ ਪਰਮਿਟ ਵਾਲਿਆਂ 'ਚ, ਤਾਂ ਕਈ ਸਾਰੇ ਜਿਹੜੇ ਲੋਕੀ ਹੈਗੇ ਆ 14 ਕੁ ਮਹੀਨੇ ਐਵਰੇਜ ਸੀਗਾ, ਹੁਣ 18 ਕੁ ਮਹੀਨੇ ਤੱਕ ਉਹ ਜਿਹੜੀ ਵਰਕ ਪਰਮਿਟ 14 ਤੋਂ 18 ਮਹੀਨੇ ਏਦਾਂ ਹੋ ਗਿਆ। ਤਾਂ ਕੁਛ ਨਹੀਂ ਕਰ ਸਕਦੇ, ਫੋਲੋ ਹੀ ਕਰ ਸਕਦੇ ਆ, ਪਰ ਉਹਨਾਂ ਨੇ ਇਨਕੁਆਇਰੀ ਐਂਟਰਟੇਨ ਨਹੀਂ ਕਰਨੀ ਜਦ ਤੱਕ ਤੁਹਾਡਾ ਜਿਹੜਾ ਪ੍ਰੋਸੈਸਿੰਗ ਟਾਈਮ ਤੋਂ ਬਿਯੋਂਡ ਨਹੀਂ ਹੈਗਾ। ਲਾਈਕ ਪ੍ਰੋਸੈਸਿੰਗ ਟਾਈਮ ਮੈਂ ਚੈੱਕ ਕੀਤਾ ਸੀ, ਲਾਈਕ 14.5 ਮਹੀਨਾ ਦਾ ਆਉਂਦਾ ਸੀ ਮੇਰਾ, ਲਾਈਕ ਆਲਮੋਸਟ 18 ਮੰਥਸ ਤੋਂ ਅਬਵ ਹੋ ਗਿਆ ਆ। ਹਾਂਜੀ, ਪਰ ਤੁਸੀਂ ਤੁਹਾਨੂੰ ਆਨਲਾਈਨ ਉਹ ਇਨਕੁਆਇਰੀ ਦੀ ਆਪਸ਼ਨ ਨਹੀਂ ਨਾ ਦੇ ਰਿਹਾ ਹੈਗਾ। ਓਕੇ, ਜਦੋਂ ਫਿਰ ਇਨਕੁਆਇਰੀ ਵੀ ਹੋ ਗਈ ਮੈਂ ਉਦੋਂ ਪਾ ਸਕਦੀ ਆਪਣੀ ਸੈਲਫ? ਹਾਂਜੀ ਹਾਂਜੀ। ਓਕੇ, ਥੈਂਕ ਯੂ ਜੀ। ਠੀਕ ਹੈ ਜੀ, ਓਕੇ ਜੀ। ਗਗਨਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਰ ਕੁਐਸਚਨ ਸੀਗਾ ਕਿ ਜਿੱਦਾਂ ਸਰ ਮੈਂ ਗੂਗਲ 'ਚ ਚੈੱਕ ਕਰ ਰਿਹਾ ਸੀ, ਮੈਂ C1D ਵੀਜ਼ੇ ਤੇ ਆਇਆ ਤਾਂ ਉੱਥੇ ਦੱਸਦੇ ਕਿ ਜਿਹੜਾ USCIS ਜਿਹੜਾ ਛੋਟੀ ਕੋਡ ਜਿਹਨੂੰ ਕਹਿੰਦੇ ਸਨ, ਉਹ
ਮਤਲਬ ਉਹਨਾਂ ਦੇ ਕੋਲ ਰਾਈਟ ਨਹੀਂ ਹੈਗਾ ਕਿ ਜਿਹੜਾ ਉਹ C1DB ਦੇ ਵਾਲੇ ਦਾ ਅਪਰੂਵ ਕਰ ਸਕਣ। ਸੱਚ ਗੱਲ ਹੈ ਸਰ? ਹਾਂਜੀ ਸੱਚ ਗੱਲ, ਉਹਨਾਂ ਨੇ ਕੋਰਟ ਦੇ ਵਿੱਚ ਹੀ ਰੈਫਰ ਕਰਨਾ, ਤੇ ਤੁਸੀਂ ਸਿੱਧੇ ਵੀ ਉਹਨਾਂ ਨੂੰ ਸਿੱਧੇ ਵੀ ਉਹਨਾਂ ਨੂੰ ਲਿਖ ਕੇ ਤੁਸੀਂ ਕੋਰਟ ਦੇ ਵਿੱਚ ਰੈਫਰ ਕਰਾ ਸਕਦੇ ਆ ਕਿ ਮੈਂ C1D ਤੇ ਆਇਆ, ਤੇ ਜੇ ਤੁਹਾਨੂੰ ਕਾਲੀ ਆ ਤੇ ਤੁਸੀਂ ਉੱਤੇ ਆਪਣਾ ਰੈਫਰ ਕਰਾ ਲਓ ਕੋਰਟ ਦੇ ਵਿੱਚ। ਓਕੇ, ਤੇ ਮਤਲਬ ਪੋਸੀਬਿਲਿਟੀਜ਼ ਹੁੰਦੀਆਂ ਕਿ C1D ਵੀ ਪਾਸ ਹੋ ਸਕਦੇ ਅਗਰ ਜੇ ਤਿਆਰੀ ਪੂਰੀ ਚੰਗੀ ਤਰ੍ਹਾਂ ਹੋਵੇ ਤਾਂ? ਅਸਾਲਮ ਆਫਿਸ C1D ਦਾ ਜੁਰਿਸਡਿਕਸ਼ਨ ਨਹੀਂ ਹੈਗਾ ਅਸਾਲਮ ਆਫਿਸ ਨਹੀਂ ਮਤਲਬ ਜਿਹੜਾ ਕੋਰਟ ਦੇ ਜੇ ਅਗਰ ਮਤਲਬ ਚੰਗੀ ਤਰ੍ਹਾਂ ਤਿਆਰੀ ਹੋਵੇ ਬੰਦੇ ਦੀ, ਤੇ ਕੇਸ ਜੈਨੂਨ ਹੈ ਤੇ ਉੱਥੇ ਹੋ ਜਾਂਦੇ ਤਾਂ ਕੀ ਮਤਲਬ ਉਹ ਵੀ ਡਿਨਾਈ ਕਰ ਦਿੰਦਾ ਸੀ ਬਸ? ਨਹੀਂ, ਜੇ ਬੰਦੇ ਦੇ ਕੋਲ ਹੈਗਾ ਆਫ ਕੋਰਸ ਆਪਣਾ ਡਿਪੈਂਡਿੰਗ ਬੰਦੇ ਦਾ ਕਲੇਮ ਕੀ ਹੈਗਾ, ਕੈਟ ਕਲੇਮ ਆ ਵਿਦ ਹੋਲਡਿੰਗ ਅਸਾਈਲਮ ਕੀ ਹੈ, ਤਾਂ ਹਾਂਜੀ ਇਦਾਂ ਨਹੀਂ ਹੈਗਾ ਕਿਤੇ ਵੀ ਕਿ C1D ਦਾ ਕਰ ਹੀ ਨਹੀਂ ਸਕਦੇ ਹੈਗੇ, ਬਟ ਹਾਂਜੀ ਕੇਸ ਜੇ ਜੈਨੂਨ ਹੋ ਸਕਦਾ। ਠੀਕ ਹੈ ਜੀ। ਓਕੇ ਸਰ, ਮੈਂ ਇਹ ਪੁੱਛ ਰਿਹਾ ਸੀ ਕਿ ਸੱਚੀ ਖਬਰ ਹੈ ਨਾ ਕਿ ਉਹ ਸੀਐਸ ਦੇ ਕੋਲ ਨਹੀਂ ਜੀ। ਵਿੱਕੀ। ਹੈਲੋ। ਹਾਂਜੀ ਹੈਲੋ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇਜਕਾਨਾ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਪਹਿਲਾਂ ਹੀ ਐਡਵਾਂਸ ਦੇ ਵਿੱਚ, ਠੀਕ ਆ। ਤੇ ਸਵਾਲ ਥੋੜਾ ਜਿਹਾ ਛੇਤੀ ਪੁੱਛੋ ਕਿਉਂਕਿ ਬੰਦੇ ਬਹੁਤ ਜ਼ਿਆਦਾ ਲਾਈਨ 'ਚ ਹੈਗੇ। ਠੀਕ ਹੈ ਸਰ ਜੀ। ਇਹ ਮੈਨੂੰ ਸਮਝ ਨਹੀਂ ਲੱਗਦੀ ਉਹਦਾ ਮਸਲਾ ਕਿਉਂ ਇਹ ਬਣ ਜਾਂਦਾ, ਇਹ ਐਡਾ ਵੱਡਾ ਮਸਲਾ ਕੋਈ ਹੈ ਨਹੀਂਗਾ। ਸਾਰਿਆਂ ਨੂੰ ਪਹਿਲਾਂ ਹੀ ਸਤਿ ਸ਼੍ਰੀ ਅਕਾਲ ਆ ਭਾਈ, ਹੁਣ ਵਾਲੇ ਵੀ ਜਿਹੜੇ ਨੇ ਫਿਊਚਰ 'ਚ ਵੀ ਕਾਲ ਕਰਨੀ ਆ ਭਰਾਵਾ, ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਹਾਂਜੀ ਪੁੱਛੋ ਜੀ ਸਰ ਜੀ। ਸਤਿ ਸ਼੍ਰੀ ਅਕਾਲ ਕਹਿੰਦੇ ਥੋੜਾ ਫਲੋ ਬੰਦ ਨਾਲ ਗੱਲ ਕਰਨ। ਚਲੋ ਆ ਜਾਓ ਯਾਰ ਮੇਰਾ ਵੀਰ ਹੁਣ ਲਾਈਨ ਤੇ ਆਇਆ ਭਰਾਵਾ, ਮੁੱਦਾ ਨਹੀਂ ਬਣਾਉਣਾ ਆਪਾਂ ਇਹ। ਠੀਕ ਹੈ ਜੀ। ਭਾਜੀ ਮੇਰੇ ਕੋਲ ਜਿਹਦਾ ਗ੍ਰੀਨ ਕਾਰਡ ਆ ਜੀ, ਤੇ ਮੇਰੀ ਵਾਈਫ ਕੋਲ ਵੀ ਗ੍ਰੀਨ ਕਾਰਡ ਆ, ਤੇ ਜਿਹੜਾ ਮੇਰੇ ਕੋਲ ਗ੍ਰੀਨ ਕਾਰਡ ਆ ਸਰ ਉਹ ਤੇ ਥੋੜਾ ਫਰੋਡ ਦਾ ਲੱਗਾ ਹੋਇਆ ਜਿੱਦਾਂ ਹੈ ਨਾ, ਤੇ ਮੇਰੀ ਵਾਈਫ ਕੋਲ ਆ ਗ੍ਰੀਨ ਕਾਰਡ, ਉਹ ਸੈਲਮ ਦਾ ਹੈ ਭਾਜੀ, ਹੈ ਨਾ ਜੀ। ਤੇ ਉਹਨਾਂ ਕੋਲ 25 ਦਾ ਗ੍ਰੀਨ ਕਾਰਡ 25 ਚ ਆ ਗਿਆ ਸੀਗਾ ਜੀ। ਤੇ ਜਦੋਂ ਆਪਾਂ DMB ਅਪਡੇਟ ਕਰਨ ਗਏ ਆ ਵਰਕ ਪਰਮਿਟ ਤੋਂ ਬਾਅਦ ਜੀ, ਤੇ ਉਹਨਾਂ ਨੇ ਸਰ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਵੈਰੀਫਾਈ ਕਰਨ ਲਈ ਭੇਜ ਦਿੱਤਾ ਜਿੱਦਾਂ ਹੈ ਨਾ ਕੇਸ। ਤੇ ਆਪਾਂ ਨਾਲੇ 90 ਡੇ ਦਾ ਟਾਈਮ ਦਿੱਤਾ DMB ਨੇ ਕਿ ਆਪਾਂ 90 ਡੇ ਦੇ ਵਿੱਚ ਲਾਇਸੈਂਸ ਆਊਗਾ ਜਿੱਦਾਂ ਹੈ ਨਾ। ਉਹ DMB ਦਾ ਮੁੱਦਾ ਅਲੱਗ ਹੈਗਾ, ਇਮੀਗ੍ਰੇਸ਼ਨ ਵਾਲੇ ਮੁੱਦੇ ਤੇ ਆ ਜਾ ਮੇਰਾ ਵੀਰ ਛੇਤੀ। ਨਹੀਂ ਭਾਜੀ ਉਹੀ ਕਰਦਾ ਰਿਹਾ, ਉਹੀ ਮੈਂ ਕਰਦਾ ਪਿਆ ਨਾ। 2 ਵੀਕਾਂ ਦੇ ਵਿੱਚ ਲਾਇਸੈਂਸ ਤਾਂ ਆ ਗਿਆ, ਪਰ ਆਪਣੇ ਹੁਣ ਜਦੋਂ ਮੈਂ ਆਪਣੀ ਐਪ ਤੇ ਸ਼ੋ ਕਰਦਾ ਪਿਆ ਹਨਾ, ਤੇ ਉਹਦੇ ਤੇ ਵਿੱਚ ਆਈ ਜਾਂਦਾ ਕਿ ਹਾਂ ਬਈ ਤੁਹਾਡਾ I-797 ਸਟਿਲ ਪੈਂਡਿੰਗ ਵਾ। ਤੁਹਾਡਾ ਕਿ ਤੁਹਾਡੀ ਵਾਈਫ ਦਾ? ਸਾਡਾ ਦੋਨਾਂ ਦਾ ਹੀ ਆ। ਜਦੋਂ ਵਾਈਫ ਦਾ ਗ੍ਰੀਨ ਕਾਰਡ ਅਪਲਾਈ ਕੀਤਾ ਫਿਰ ਮੇਰਾ ਵੀ ਗ੍ਰੀਨ ਕਾਰਡ ਨਾਲ ਲੱਗਾ, ਕਾਪੀ ਨਾਲ ਲੱਗਣੀ ਸੀ ਨਾ, ਤੇ ਦੋਨਾਂ ਦਾ ਹੀ ਸ਼ੋ ਹੋ ਜਾਂਦਾ ਜੀ ਸਰ। ਤੁਹਾਡੇ ਵਾਈਫ ਕੋਲ ਗ੍ਰੀਨ ਕਾਰਡ ਹੈਗਾ ਹੁਣ ਕਿ ਨਹੀਂ ਹੈਗਾ ਇਸ ਵੇਲੇ? ਨਹੀਂ ਹੈਗਾ ਜੀ, ਉਹਨਾਂ ਕੋਲ ਤਾਂ ਹੈਗਾ ਆ। ਫਿਰ ਕੀ ਪੈਂਡਿੰਗ ਹੈਗਾ ਉਹਨਾਂ ਦਾ ਜੇ ਗ੍ਰੀਨ ਕਾਰਡ ਉਹਨਾਂ ਦਾ ਹੈਗਾ ਤਾਂ? ਪੈਂਡਿੰਗ ਇਹ ਹੈ ਜੀ ਕਿ 797 ਸਟਿਲ ਪੈਂਡਿੰਗ ਆ ਜਾਂਦਾ ਕਿ ਕਹਿੰਦੇ ਵੰਸ ਯੂਰ USCIS ਅਪਰੂਵਡ ਵੀ ਵਿਲ ਸੈਂਡ ਯੂ ਨੋਟਿਸ। ਤੇ ਅਪਰੂਵ ਹੋ ਤਾਂ ਗਿਆ ਆਪਣਾ ਗ੍ਰੀਨ ਕਾਰਡ, ਬਸ ਦੈਟਸ ਇਟ। ਹੋਰ ਕੀ ਚਾਹੀਦਾ? ਗ੍ਰੀਨ ਕਾਰਡ ਤੋਂ ਬਾਅਦ ਸਿਟੀਜ਼ਨਸ਼ਿਪ ਆਪਣੇ 5 ਸਾਲ ਬਾਅਦ ਕਰ ਸਕਦੇ। ਇਹ ਗ੍ਰੀਨ ਕਾਰਡ ਤੁਹਾਡੇ ਹੱਥ 'ਚ ਆ? ਨਹੀਂ ਮੇਰੇ ਕੋਲ ਸਰ ਜੀ, ਮੇਰੇ ਕੋਲ ਵੀ ਗ੍ਰੀਨ ਕਾਰਡ ਆ, ਮੇਰੇ ਤੇ ਫਰੋਡ ਦਾ ਸੀਗਾ, ਤੇ ਵਾਈਫ ਕੋਲ ਵੀ ਗ੍ਰੀਨ ਕਾਰਡ ਆ। ਪਰ ਸਿਰਫ ਵਰਕ ਪਰਮਿਟ ਤੋਂ ਬਾਅਦ ਨਾ ਜਦੋਂ ਵਾਈਫ ਦਾ ਆਪਾਂ ਅਪਡੇਟ ਕਰਦੇ ਹੁੰਦੇ DMB ਹੈ ਨਾ ਜੀ, ਤੇ ਆਪਾਂ ਸਾਡਾ ਸਟੇਟਸ ਅਪਡੇਟ ਕਰਦੇ ਹਾਂ, ਉਦੋਂ ਜਦੋਂ ਕਰਵਾਉਣ ਗਏ ਤਾਂ ਉਹਨੇ ਲੇਡੀ ਨੇ ਕਿਹਾ ਕਿ ਆਪਾਂ ਤੁਹਾਡਾ ਵੈਰੀਫਾਈ ਕਰਨ ਲਈ ਭੇਜਣਾ ਹੈ ਨਾ। ਆਪਾਂ ਹੁਣ ਵਾਈਫ ਦਾ ਕੋਈ ਚੱਕਰ ਨਹੀਂ ਸੀਗਾ, ਆਪਾਂ ਕਿਹਾ ਭੇਜ ਦਿਓ। ਤੇ ਜਦੋਂ ਭੇਜਿਆ ਉਸ ਤੋਂ ਬਾਅਦ 2 ਵੀਕਾਂ ਬਾਅਦ ਐਪ ਤੇ ਸ਼ੋ ਹੋਣ ਲੱਗ ਪਿਆ ਕਿ ਤੁਹਾਡਾ 797 ਸਟਿਲ ਹਲੇ ਪੈਂਡਿੰਗ ਵਾ। ਨਹੀਂ ਹਾਂਜੀ ਦੇਖੋ, ਤੁਹਾਡਾ ਗ੍ਰੀਨ ਕਾਰਡ ਤੁਸੀਂ ਨਜ਼ਾਰੇ ਲਓ ਜਦ ਤੱਕ ਤੁਹਾਨੂੰ ਕੋਈ ਨੋਟਿਸ ਲੀਗਲ ਨਹੀਂ ਆਉਂਦਾ ਹੈਗਾ। ਵਾਈਫ ਦਾ ਤਾਂ ਆਪਣਾ ਇੰਡੀਪੈਂਡੈਂਟਲੀ ਹੈ ਨਾ, ਤੁਹਾਡੇ ਨਾਲ ਤਾਂ ਨਹੀਂ ਵਾਈਫ ਦਾ ਕੋਈ ਲੈਣ ਦੇਣਾ। ਨਹੀਂ ਮੇਰਾ ਤਾਂ ਮੈਰਿਜ ਵੇਸ ਤੇ ਅਜੇ ਤਾਂ ਅਮਰੀਕਨ ਦਾ ਵਿਆਹ ਕਰਵਾ ਕੇ ਆਇਆ ਸੀ, ਵਾਈਫ ਦਾ ਸੈਲਮ ਤੇ ਸਰ ਜੀ। ਹਾਂਜੀ ਬਸ ਠੀਕ ਹੈ, ਜਦੋਂ ਹੁਣ ਕੇਸ ਖੁੱਲੂਗਾ ਤਾਂ ਫਿਰ ਉਹੀ ਆ। ਤਾਂ ਜੇ ਫਰਾਡ ਵਾਲਾ ਤੁਹਾਡੇ ਤੇ ਆ, ਉਹਨਾਂ ਵਾਈਫ ਨੂੰ ਤਾਂ ਨਹੀਂ ਕੋਈ ਫਰਕ ਪੈਣਾ ਚਾਹੀਦਾ। ਠੀਕ ਹੈ ਜੀ। ਕਿਉਂਕਿ ਇਸ ਕਰਕੇ ਮਨ ਨੂੰ ਡਰ ਸੀਗਾ ਜੀ, ਮੈਂ ਕਿਹਾ ਮੇਰੇ ਕਰਕੇ ਜਿਹਦੇ ਵਾਈਫ ਦਾ ਨਾ ਜਿੱਦਾਂ ਕਿਉਂਕਿ ਇਕੱਠਾ ਹੀ ਪੇਪਰ ਵਰਕ ਲੱਗਿਆ। ਹੁਣ ਏਦਾਂ ਆ ਗਈ, ਦੇਖ ਏਦਾਂ ਆ ਗਈ, ਇਹ ਤਾਂ ਹੁਣ ਡਰ ਮੈਨੂੰ ਪਤਾ ਨਹੀਂ ਕੇਸ ਗੱਲੋਂ ਆ, ਕਿੱਡਾ ਮਸਲਾ ਗੰਭੀਰ ਆ ਦਾ। ਮਤਲਬ ਜੇ ਆਪਣਾ ਵਕੀਲ ਨਾਲ ਸਲਾਹ ਬਣਾਓ ਇਹਦੀ ਹੁਣ ਕੀ ਆ, ਮਤਲਬ ਫੇਰ ਹੀ ਖੋਲ ਕੇ ਗੱਲ ਹੋ ਸਕਦੀ ਹੈ। ਹੁਣ ਇਹਦੇ ਵਿੱਚ ਮੈਂ ਕਿਹਾ ਮੈਨੂੰ ਗੱਲ ਹੀ ਨਹੀਂ ਸਮਝ ਆ ਰਹੀ ਕਿ ਕੀ ਕਿੱਦਾਂ। ਚਲੋ ਕੋਈ ਗੱਲ ਨਹੀਂ ਸਰ, ਮੈਂ ਆਫਿਸ ਵਿੱਚ ਕਰ ਲੂੰਗਾ। ਬਾਕੀ ਕਿਸੇ ਲਈ ਕੋਈ ਲੈਜੈਂਡ ਹੋਊਗਾ, ਕਿਸੇ ਲਈ ਕੋਈ ਸਾਡੇ ਇਲਾਕੇ ਦੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਸਰ ਸਾਡੇ ਲਈ ਤੁਸੀਂ ਲੈ ਜਾਣੋ, ਇਹ ਲੈ ਲਓ। ਕੋਈ ਨਹੀਂ ਮੇਰਾ ਵੀ ਤੁਸੀਂ ਕਾਲ ਕਰੋ, ਆਪਾਂ
ਜੋ ਵੀ ਤੁਹਾਨੂੰ ਹੈਲਪ ਹੋਈ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਬਾਕੀ ਸਰ ਤੁਹਾਤੋਂ ਵੀ ਲੈਜੈਂਡ ਜ਼ਿਆਦਾ ਤੁਹਾਡਾ ਸਕੂਲ ਵਾ ਸੈਂਟ ਜੋਸਫ ਵਾਲਾ, ਜਿੱਥੋਂ ਇੰਨੀ ਵਧੀਆ ਪ੍ਰੇਰਤਾ ਮਿਲੀ ਹੈ, ਵੈਲ ਐਜੂਕੇਟਡ ਹੈ ਸਰ। ਥੈਂਕ ਯੂ ਸਰ। ਧੰਨਵਾਦ ਮੇਰਾ ਵੀ, ਧੰਨਵਾਦ ਜੀ। ਦੇਖਿਓ ਤਿਲਕ ਨਾ ਜਾਇਓ ਹੁਣ ਟਿਰਕੀ ਆਣਾ ਜੀ ਦੇਖ ਕੇ। ਹਰਦੀਪ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਖਾਲਸਾ ਫਤਿਹ ਜੀ। ਹਾਂਜੀ ਪੁੱਛੋ ਜੀ ਸਵਾਲ। ਆਰਬਨ ਰਿਲੇਟਡ ਸਵਾਲ ਆ ਜੀ। ਹਾਂਜੀ ਜੀ। ਤੇ ਪ੍ਰਾਇੋਰਟੀ ਡੇਟ ਜਿਵੇਂ ਹੁਣ 2023 ਚੱਲਦੀ 1 ਜਨਵਰੀ 2023 ਜੀ ਫਾਈਲਿੰਗ ਡੇਟ ਦੀ ਜੀ। ਤੇ ਜਿਹੜਾ ਫਾਈਨਲ ਇਲੈਕਸ਼ਨ ਡੇਟ ਆ ਉਹ ਥੋੜੀ ਜਿਹੀ ਪਿੱਛੇ ਆ 2 ਮਹੀਨੇ 2023 ਸਤੰਬਰ ਤੱਕ ਨਾ। ਜੀ ਮੇਰਾ ਸਵਾਲ ਬਈ ਜੇ ਆਪਾਂ ਫਾਈਲ ਕਰ ਦਿੰਦੇ ਆ ਇਹ ਡੇਟ ਦੇ ਵਿੱਚ, ਜੇ 4-5 ਮਹੀਨੇ ਨੂੰ ਆਰਬਨ ਆਪਣਾ ਖਤਮ ਹੋ ਜਾਂਦਾ, ਫਾਈਨਲ ਇਲੈਕਸ਼ਨ ਡੇਟ ਹਜੇ ਨਹੀਂ ਆਈ, ਫਾਈਲਿੰਗ ਡੇਟ ਤੁਹਾਡੀ ਕਰੰਟ ਆ, ਤੇ ਉਹਦੇ ਵਿੱਚ ਆਪਾਂ ਨੂੰ ਉਹਦੇ ਵਿੱਚ ਏਦਾਂ ਹੁੰਦਾ ਕਿ ਨਾਲ ਇਹ ਵੀ ਦੇਖਣਾ ਹੁੰਦਾ ਕਿ ਫਾਈਨਲ ਇਲੈਕਸ਼ਨ ਡੇਟ ਦੇ ਹਿਸਾਬ ਨਾਲ ਬੰਦਾ ਫਾਈਲ ਕਰ ਸਕਦਾ ਕਿ ਨਹੀਂ ਕਰ ਸਕਦਾ। ਉਹ ਵੀ ਉਹ ਜਿਹੜਾ ਚਾਰਟ ਹੁੰਦਾ ਉਹਦੇ ਉੱਤੇ ਲਿੰਕ ਛੱਡਦੇ ਆ ਕਿ ਕਿਹੜੇ ਵਾਲਾ ਚਾਰਟ ਜਿਹੜਾ ਐਪਲੀਕੇਬਲ ਜਿੱਦਾਂ ਹੈਗਾ। ਠੀਕ ਆ, ਹੁਣ ਜਿੱਦਾਂ ਆਪਣਾ ਜੁਲਾਈ ਦਾ ਮਹੀਨਾ, ਤੁਹਾਨੂੰ ਮੈਂ ਦੱਸ ਦਿੰਦਾ ਕਿ ਜੁਲਾਈ ਦੇ ਮਹੀਨੇ 'ਚ ਜਦੋਂ ਤੁਸੀਂ ਜਾਂਦੇ ਆ ਚਾਰਟ ਦੇ ਉੱਤੇ, ਠੀਕ ਹੈ, ਹਾਂਜੀ, ਤੇ ਵੀਜ਼ਾ ਬੁਲੇਟਿਨ ਵਗੈਰਾ ਦੇ ਉੱਤੇ, ਤੇ ਉਹ ਤੁਹਾਨੂੰ ਇੱਕ ਉਹਦੇ ਉੱਤੇ ਨਾ ਇੱਕ ਲਿੰਕ ਬਣਿਆ ਹੁੰਦਾ, ਉਹ ਤੁਹਾਨੂੰ ਲਿੰਕ ਇੱਕ ਹੋਰ ਪੇਜ ਤੇ ਜਿਹੜਾ ਲੈ ਜਾਂਦਾ, ਤੇ ਉਹਦੇ ਵਿੱਚ ਉਹ ਤੁਹਾਨੂੰ ਦੱਸਦੇ ਆ ਕਿ ਐਡਜਸਟਮੈਂਟ ਆਫ ਸਟੇਟਸ ਤੁਸੀਂ ਕਿਹੜੇ ਚਾਰਟ ਦੇ ਹਿਸਾਬ ਨਾਲ ਜਿਹੜਾ ਕਰ ਸਕਦੇ ਆ। ਸੋ ਇੰਪਲੋਇਮੈਂਟ ਬੇਸ ਦੇ ਜਿਹੜਾ ਸੀਗਾ ਜੁਲਾਈ ਦਾ ਚਾਰਟ ਹੈਗਾ, ਉਹ ਫਾਈਨਲ ਇਲੈਕਸ਼ਨ ਉਹਨਾਂ ਨੇ ਲਿਖਿਆ ਹੋਇਆ ਕਿ ਜੁਲਾਈ ਦੇ ਮਹੀਨੇ 'ਚ ਤੁਸੀਂ ਫਾਈਨਲ ਇਲੈਕਸ਼ਨ ਦੇ ਹਿਸਾਬ ਨਾਲ ਹੀ ਕਰ ਸਕਦੇ ਆ। ਸੋ ਪਹਿਲਾਂ ਤਾਂ ਇਹ ਹੈਗਾ ਕਿ ਗਲਤ ਨਹੀਂ ਫਾਈਲ ਕਰਨਾ ਹੈਗਾ, ਜਦੋਂ ਕਰੰਟ ਹੋਊਗੀ ਤੇ ਚਾਰਟ ਵੀ ਕਰੰਟ ਹੋਊਗਾ ਉਦੋਂ ਹੀ ਫਾਈਲ ਕਰ ਸਕਦੇ ਆ। ਨਹੀਂ, ਮੇਰਾ ਹੋ ਗਿਆ ਫਾਈਲ, ਤਾਂ ਮੇਰੇ ਫਿੰਗਰਪ੍ਰਿੰਟ ਵੀ ਹੋ ਗਿਆ ਜੀ, ਪਰ ਪ੍ਰੋਪਰਲੀ ਫਾਈਲ ਹੋਇਆ ਸੀਗਾ ਕਿ ਮਤਲਬ ਹੁਣ ਇਹਦੇ ਵਿੱਚ ਆਪਾਂ ਇੱਕ ਆ ਬੜਾ ਦੇਖ ਰਹੇ ਹਾਂ ਕਿ ਜਿਹੜਾ ਸੀਗਾ ਗਲਤ ਫਾਈਲ ਜਿਹੜਾ ਹੋਇਆ ਸੀ, ਸੋ ਇਹ ਮੇਕ ਸ਼ੋਰ ਕਰ ਲਿਆ ਕਿ ਜਦੋਂ ਫਾਈਲ ਹੋਇਆ ਉਦੋਂ ਵਾਕਈ ਫਾਈਲ ਕਰ ਸਕਦੇ ਸੀਗੇ ਕਿ ਨਹੀਂ। ਹਾਂਜੀ ਹਾਂਜੀ ਬਿਲਕੁਲ ਜੀ। ਸਾਡੀ ਪ੍ਰਾਇੋਰਟੀ ਡੇਟ 2022 ਸੀ ਨਵੰਬਰ 'ਚ, ਇਹ ਬਟ ਹੁਣ ਫਾਈਲਿੰਗ ਡੇਟ ਤੁਹਾਨੂੰ ਪਤਾ 2023 ਹੈ, ਇੱਕ ਉਹ ਪਿੱਛੇ ਹੀ ਆਊਟ ਹੋਣਾ ਮੇਰੀ ਡੇਟ। ਚਲੋ ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਉਹ ਇਹ ਸਵਾਲ ਸੀਗਾ ਵੀ ਹੁਣ ਮਤਲਬ ਇੱਥੇ 5-4 ਮਹੀਨੇ ਦੇ ਵੀਜ਼ਾ ਖਤਮ ਹੋ ਜਾਂਦਾ ਤੇ ਵਾਪਸ ਜਾਣਾ ਪਊਗਾ, ਕਿਉਂਕਿ ਉਹਨਾਂ ਨੇ ਫਾਈਲ ਆਪਣੀ ਸਾਰਾ ਫਿੰਗਰਪ੍ਰਿੰਟ ਹੋ ਗਿਆ ਵਾ, ਉਹਨਾਂ ਨੇ ਉਹ ਦੇਤੀ ਆਪਾਂ ਨੂੰ ਚਿੱਠੀ ਜਿਹੜੀ ਦਿੰਦੇ ਹੁੰਦੇ ਆ ਵੀ ਤੁਹਾਡਾ ਹੋ ਗਿਆ, ਹੁਣ ਕੇਸ ਅੱਗੇ ਚੱਲੂਗਾ। ਹਾਂਜੀ, ਤੇ ਆਪਾਂ ਇਹਦੇ ਵਿੱਚ ਨਾ ਕਾਫੀ ਡਿਟੇਲ ਦੇ ਵਿੱਚ ਇੱਕ ਆਰਬੀ ਦਾ ਜਿਹੜਾ ਨਵਾਂ ਅਪਡੇਟ ਆਇਆ ਸੀਗਾ ਨਾ, ਇੱਕ ਫਾਈਨਲ ਇਹਨਾਂ ਦਾ ਰੂਲ ਜਿਹੜਾ ਸੀਗਾ ਆਪਾਂ ਕਵਰ ਕੀਤਾ ਸੀਗਾ ਕੁਛ ਮਤਲਬ ਮਹੀਨੇ ਕੁ ਪਹਿਲਾਂ ਦੀ ਗੱਲ ਹੋਣੀ ਆ ਉਹ, ਤੇ ਮੈਂ ਸੁਣਿਆ ਹਾਂਜੀ, ਬਸ ਉਹਦੇ ਹਿਸਾਬ ਨਾਲ ਹੀ ਤੁਸੀਂ ਆਉਂਗੇ। ਅੱਜ ਦੀ ਡੇਟ ਤੋਂ ਬੈਨੀਫਿਟ ਜਿਹੜਾ ਟਰੰਪ ਨੇ ਦਿੱਤਾ ਹੀ ਸੀਗਾ ਹਨਾ ਆਰਬਨ ਵਾਲੇ ਨੂੰ, ਟੈਂਪਰੇਰੀਲੀ ਜਾਣਾ ਪੈਣਾ ਇੱਕ ਵਾਰੀ। ਹਾਂਜੀ ਹਾਂ, ਬਸ ਇਹੀ ਸੁਣਨਾ ਇਹਦੇ ਤੋਂ। ਜੀ ਜੀ, ਧੰਨਵਾਦ ਜੀ। ਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾ ਮੇਰੀ ਵਾਈਫ ਨੇ ਨਾ ਗ੍ਰੀਨ ਕਾਰਡ ਹੋ ਗਿਆ ਸੀ ਐਕਸਪਾਇਰ, ਤੇ ਅਪਲਾਈ ਕੀਤਾ ਸੀ ਰਿਨਿਊਅਲ ਵਾਸਤੇ, ਤੇ ਉਦੋਂ ਬਾਅਦ ਉਹ ਚਲ ਗਏ ਇੰਡੀਆ। ਓਕੇ, ਹੁਣ ਅਜੇ ਇੰਡੀਆ ਬਾਅਦ ਤੇ ਉਹਨਾਂ ਦਾ ਗ੍ਰੀਨ ਕਾਰਡ ਆ ਗਿਆ ਇੱਥੇ ਅਪਰੂਵ ਹੋ ਕੇ, ਤੇ ਕੀ ਉਹ ਆਪਣੇ ਜਿਹੜਾ ਪੁਰਾਣਾ ਗ੍ਰੀਨ ਕਾਰਡ ਉਹਦੇ ਨਾਲ ਆ ਸਕਦੇ ਵਾਪਸ ਕਿ ਨਹੀਂ? ਆ ਸਕਦੇ ਆ ਉਹ। ਆਪਣਾ ਕਿੰਨੀ ਦੇਰ ਹੋ ਗਈ ਉਹਨਾਂ ਨੂੰ ਆਪਣਾ ਬਾਹਰ ਗਏ? ਬਾਹਰ ਗਿਆ ਨੂੰ ਅਜੇ ਇਹ ਉਹਨਾਂ ਨੂੰ 3 ਮਹੀਨੇ ਹੋਏ ਆ। ਹਾਂਜੀ, ਆ ਸਕਦੇ ਆ, ਪੁਰਾਣੇ ਨਾਲ ਵੀ ਸਵਾਲ ਜਵਾਬ ਹੋ ਗਏ, ਪਰ ਹਾਂਜੀ ਜੇ ਪਰਮਾਨੈਂਟ ਰੈਜ਼ੀਡੈਂਟ ਹੀ ਆ ਬੰਦਾ, ਉਹ ਵੈਸੇ ਰੋਕਦੇ ਤਾਂ ਨਹੀਂ ਹੈਗੇ, ਪਰ ਉਦਾਂ ਇਹ ਹੈ ਕਿ ਬੈਟਰ ਹੈ ਕਿ ਜੇ ਗ੍ਰੀਨ ਕਾਰਡ ਨਾਲ ਹੋਵੇ ਉਹਨਾਂ ਦੇ, ਉਹ ਬੈਟਰ। ਕੀ ਫਿਰ ਸ਼ਿਪ ਕੀਤਾ ਜਾ ਸਕਦਾ ਹੁੰਦਾ ਹੈ? ਜਿਹੜਾ ਨਵਾਂ ਗ੍ਰੀਨ ਕਾਰਡ ਹੈ ਉਹ ਸਾਡੇ ਕੋਲ ਇੱਥੇ ਆ, ਕੈਲੀਫੋਰਨੀਆ ਮੇਰੇ ਕੋਲ ਆ। ਹਾਂਜੀ ਹਾਂਜੀ, ਉਹੀ ਪੁੱਛਿਆ ਘੱਲਿਆ ਜਾ ਸਕਦਾ ਹੁੰਦਾ ਏਦਾਂ ਕਿ ਨਹੀਂ? ਮੈਂ ਕਿਹਾ ਹੁਣ ਲੋਕ ਘੱਲਣ ਵਾਲੇ ਘੱਲ ਵੀ ਦਿੰਦੇ ਆ, ਪਰ ਉਦਾਂ ਕਹਿੰਦੇ ਆ ਕਿ ਨਹੀਂ ਘੱਲਣਾ ਚਾਹੀਦਾ, ਸੋ ਮੈਂ ਲੀਗਲੀ ਨਹੀਂ ਸਲਾਹ ਦੇ ਸਕਦਾ। ਮੈਂ ਤਾਂ ਇਹੀ ਕਹਿ ਸਕਦਾ ਕਿ ਭਾਈ ਜੇ ਉਹਨਾਂ ਦੇ ਕੋਲ ਹੋਵੇ ਤਾਂ ਬੈਟਰ ਆ। ਬਾਕੀ ਇਹ ਹੈ ਕਿ ਬਿਨਾਂ ਗ੍ਰੀਨ ਕਾਰਡ ਦੇ ਵੀ ਜੇ ਬੰਦਾ ਹੁਣ ਜੇ ਕਿਸੇ ਦਾ ਗਵਾਚ ਗਿਆ ਜਾਂ ਕੁਝ ਵੀ ਆ, ਬਾਰਡਰ ਤੇ ਜੇ ਹੁੰਦਾ ਸਿਸਟਮ ਤੇ ਉਹਨਾਂ ਨੇ ਚੈੱਕ ਕਰਕੇ ਬੰਦੇ ਨੂੰ ਅੰਦਰ ਆਉਣ ਦੇਣਾ। ਹਾਂਜੀ ਹਾਂਜੀ ਹਾਂਜੀ, ਏਲੀਅਨ ਨੰਬਰ ਪਾ ਕੇ ਉਹ ਜਿਹੜਾ ਵੀ ਨੰਬਰ ਹੁੰਦਾ ਉਹ ਪਾ ਕੇ ਚੈੱਕ ਕਰ ਸਕਦੇ ਆ ਉੱਥੇ। ਠੀਕ ਹੈ ਜੀ। ਨਹੀਂ, ਮੇਰਾ ਕਹਿਣ ਦਾ ਮਤਲਬ ਕਲੀਅਰੈਂਸ ਲੈਣੀ ਸੀ ਵੀ ਉਹਨਾਂ ਕੋਲ ਲੈਟਰ ਹੈ ਇੱਕ ਜਿਹੜੀ ਐਕਸਟੈਂਸ਼ਨ ਦੀ, ਤੇ ਗ੍ਰੀਨ ਕਾਰਡ ਪੁਰਾਣਾ ਵਾ, ਕੀ ਉਹ ਐਂਟਰ ਹੋ ਸਕਦਾ ਕਿ ਨਹੀਂ? ਨਵਾਂ ਜਿਹੜਾ ਉਹ ਮੇਰੇ ਕੋਲ ਇੱਥੇ 5 ਵਾਰੀ ਦੱਸਦਾ ਉਹਨਾਂ ਨੇ ਆ ਸਕਦੇ ਆ ਜੀ। ਹੁਣ ਦੇਖ ਲਓ ਮਰਜ਼ੀ ਤੁਹਾਡੀ, ਆਪਾਂ ਸਟਾਂਪ ਤੇ ਤਾਂ ਨਹੀਂ ਲਿਖ ਕੇ ਦੇਣਾ ਕਿਸੇ ਨੂੰ, ਬਾਕੀ ਇਹ ਆ ਵੀ ਉਹ ਆ ਸਕਦੇ ਆ ਜੀ।
ਬਲਜਿੰਦਰ ਜੀ ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ I-70 ਬਾਰੇ ਪੁੱਛਣਾ ਸੀ। ਮੇਰੇ 600 ਦਿਨ ਹੋ ਗਏ ਪੂਰੇ, ਕਿੰਨਾ ਕੁ ਟਾਈਮ ਲੱਗਦਾ ਪਿਆ ਤੁਹਾਨੂੰ ਪਤਾ? ਭਾਜੀ ਪ੍ਰੋਸੈਸਿੰਗ ਟਾਈਮ ਦਾ ਤਾਂ ਦੇਖੋ ਆਨਲਾਈਨ ਹੀ ਇਨਫੋਰਮੇਸ਼ਨ ਆ ਜੋ ਹੈਗੀ, ਉਸ ਤੋਂ ਇਲਾਵਾ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਤੇ ਜਿਹੜੀ ਆਨਲਾਈਨ ਵੀ ਇਨਫੋਰਮੇਸ਼ਨ ਹੁੰਦੀ ਹੈ ਨਾ, ਉਹ ਵੀ ਜਿਹੜਾ ਸੀਗਾ 80% ਕੇਸਾਂ ਦੇ ਹਿਸਾਬ ਨਾਲ ਹੁੰਦੀ ਆ, 20% ਕੇਸ ਉਹ ਤੋਂ ਜ਼ਿਆਦਾ ਵੀ ਲੇਟ ਜਿਹੜੇ ਹੋ ਸਕਦੇ ਆ। ਸੋ ਆਈ ਡੋਂਟ ਹੈਵ ਦੈਟ ਐਗਜ਼ੈਕਟ ਇਨਫੋਰਮੇਸ਼ਨ ਕਿ ਕਿੰਨਾ ਟਾਈਮ ਲੱਗਣਾ। ਠੀਕ ਹੈ ਭਾਜੀ। ਭਾਈ ਇੱਕ ਚੀਜ਼ ਹੋਰ ਪੁੱਛਣੀ ਹੈ, ਇਹਦੇ ਇੰਟਰਵਿਊ ਵੀ ਆਉਂਦੀ ਹੁੰਦੀ ਹੈ ਜੀ? ਤੁਸੀਂ ਕੀ ਚੀਜ਼ ਫਾਈਲ ਕੀਤੀ ਹੈ? 751 ਫਾਈਲ ਕੀਤਾ? ਨਹੀਂ, I-730 I-730 ਨਹੀਂ, ਮਤਲਬ ਇਹਦੀ ਇੰਟਰਵਿਊ ਤਾਂ ਨਹੀਂ ਆਉਂਦੀ ਇਹਦੀ। ਜਿਹੜੇ ਉਹ ਇੱਥੇ ਹੀ ਹੈਗੇ ਆ ਕਿ ਆਪਣੇ ਬਾਹਰ ਇੰਡੀਆ 'ਚ? ਨਹੀਂ, ਇੱਥੇ ਹੀ ਹੈ ਭਾਜੀ। ਹਾਂਜੀ, ਨਹੀਂ ਇਹਦੀ ਇੰਟਰਵਿਊ ਤਾਂ ਨਹੀਂ ਆਉਂਦੀ ਇਹਦੀ, ਕਿਉਂਕਿ ਇਹ ਵਿਆਹ ਦੇ ਬੇਸ ਤੇ ਡੈਰੀਵੇਟਿਵ ਬੈਨੀਫਿਟ ਜਿਹੜਾ ਹੁੰਦਾ, ਤੇ ਵਿਆਹ ਦਾ ਉਹਨਾਂ ਨੇ ਦੇਖਣਾ ਹੁੰਦਾ, ਇਹ 'ਚ ਕੋਈ ਸਵਾਲ ਤਾਂ ਪੁੱਛ ਨਹੀਂ ਸਕਦੇ। ਠੀਕ ਹੈ ਭਾਜੀ। ਭਾਈ ਇੱਕ ਚੀਜ਼ ਹੋਰ ਪੁੱਛਣੀ ਸੀ, ਜਿੱਦਾਂ ਮੈਂ ਵਰਕ ਪਰਮਿਟ ਅਪਲਾਈ ਕੀਤਾ ਸੀਗਾ ਤੇ ਮੇਰਾ ਵਰਕ ਪਰਮਿਟ ਅਪਰੂਵ ਹੋ ਗਿਆ ਸੀਗਾ। ਫਿਰ ਜਦੋਂ ਉਹਨਾਂ ਨੇ ਪੋਸਟ ਆਫਿਸ ਕੀਤਾ, ਸੈਂਡ ਕੀਤਾ, ਤੇ ਉਹਨਾਂ ਨੇ ਲੋਸਟ ਕਰਤਾ। ਤੇ ਪੋਸਟ ਆਫਿਸ ਵਾਲੇ ਕਹਿੰਦੇ ਸਾਨੂੰ ਨਹੀਂ ਪਤਾ, ਉਹ ਦੂਸਰੇ ਕਹਿੰਦੇ ਸਾਨੂੰ ਨਹੀਂ ਪਤਾ। ਤੇ ਅਸੀਂ ਦੁਬਾਰਾ ਅਪਲਾਈ ਕੀਤਾ, ਦੁਬਾਰਾ ਅਪਲਾਈ ਕੀਤੇ ਨੂੰ ਸਾਲ ਹੋ ਗਿਆ। ਤੁਹਾਨੂੰ ਆਈਡੀਆ ਹੈ ਨਾ? ਦੁਬਾਰਾ ਤਾਂ ਨਹੀਂ ਕਰਨਾ, ਇਹ ਰਿਪਲੇਸਮੈਂਟ ਲੋਸਟ ਟੋਲਣਾ, ਰਿਪਲੇਸਮੈਂਟ ਕਾਪੀ ਲੈਣੀ ਸੀ। ਹਾਂਜੀ, ਉਹੀ ਕੀਤਾ ਸੀ ਭਾਜੀ, ਪਰ ਉਹ ਕੋਈ ਰਿਸਪੌਂਸ ਨਹੀਂ ਆਉਂਦੇ, ਸਾਲ ਹੋ ਗਿਆ। ਇੰਨਾ ਟਾਈਮ ਲੱਗਣਾ ਤਾਂ ਨਹੀਂ ਚਾਹੀਦਾ, ਫਾਲੋ ਅਪ ਕਰ ਲਓ ਨਾ। ਠੀਕ ਹੈ ਭਾਜੀ। ਠੀਕ ਹੈ ਜੀ, ਥੈਂਕ ਯੂ ਜੀ। ਵਰਿੰਦਰ ਸਿੰਘ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਜਿੱਦਾਂ ਸੀਗਾ ਕੁਐਸਚਨ ਸੀਗਾ ਵੀ ਮੇਰੇ ਕੋਲ ਗ੍ਰੀਨ ਕਾਰਡ ਆ ਜੀ IR6, ਬਟ ਮੇਰਾ ਪਹਿਲਾਂ ਸਾਇਲਮ ਪਾਸ ਹੋਇਆ ਸੀਗਾ। ਉਸ ਤੋਂ ਬਾਅਦ ਜਿੱਦਾਂ ਜੀ ਕੰਟਰੀ ਆਊਟ ਕਰਕੇ ਆਏ ਮੈਕਸੀਕੋ, ਤੇ ਉਸ ਤੋਂ ਬਾਅਦ ਅਪਲਾਈ ਕੀਤਾ ਸੀਗਾ। ਤੇ ਜਿੱਦਾਂ ਮੈਂ ਇੰਡੀਆ ਜਾਣਾ ਤੇ ਮੈਂ ਜਾ ਸਕਦਾ ਜੀ? ਜਿੱਦਾਂ ਕੋਈ ਪ੍ਰੋਬਲਮ ਨਹੀਂ? ਗ੍ਰੀਨ ਕਾਰਡ ਤੁਹਾਡਾ ਸਾਲਮ ਦੇ ਬੇਸ ਤੇ ਆਇਆ? ਨਹੀਂ ਜੀ, ਇਹ ਮੈਰਿਜ ਬੇਸ ਤੇ ਆ ਜੀ। ਵਾਈਫ ਮੇਰੀ ਸਿਟੀਜ਼ਨ ਸੀਗੀ, ਜਿਵੇਂ IR6 ਆ ਜੀ ਗ੍ਰੀਨ ਕਾਰਡ ਮੇਰੇ ਕੋਲ। ਹਾਂਜੀ, ਦੇਖੋ ਕੋਈ ਵੀ ਜਿਹੜਾ ਇੰਡੀਆ ਜਾ ਸਕਦਾ, ਬਸ ਇਹ ਹੈਗਾ ਉਹਨਾਂ ਨੇ ਸਵਾਲ ਜਵਾਬ ਉਹ ਪੁੱਛ ਸਕਦੇ ਆਪਣੇ ਹਮੇਸ਼ਾ, ਕਿ ਬੰਦੇ ਨੇ ਕਿਤੇ ਸਾਲਮ ਤਾਂ ਨਹੀਂ ਝੂਠਾ ਫਾਈਲ ਕੀਤਾ ਸੀਗਾ। ਸੋ ਤੁਹਾਨੂੰ ਤੁਹਾਡੇ ਕੇਸ ਦੇ ਰਿਲੇਟਡ ਹੁਣ ਕਿੱਦਾਂ ਗਿਆ, ਕੀ ਪ੍ਰੋਬਲਮ ਕਿਉਂ ਨਹੀਂ ਆਈ, ਉਹ ਚੀਜ਼ਾਂ ਪੁੱਛ ਸਕਦੇ ਆ। ਓਕੇ ਓਕੇ, ਠੀਕ ਹੈ ਜੀ। ਠੀਕ ਹੈ ਜੀ। ਹਾਂਜੀ, ਓਕੇ, ਥੈਂਕ ਯੂ। ਨਵਜੋਤ ਜੀ। ਹੈਲੋ, ਨਮਸਤੇ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ, ਮੇਰਾ ਨਾ ਯੂ ਵੀਜ਼ਾ ਅਪਰੂਵ ਹੋਇਆ ਸੀਗਾ, ਤੇ ਮੈਂ ਇੰਡੀਆ ਟਰੈਵਲ ਕਰ ਸਕਦਾ ਕਿ ਨਹੀਂ ਕਰ ਸਕਦਾ? ਕੱਲੇ ਯੂਜ਼ ਤੇ ਬਾਕੀ ਚੀਜ਼ਾਂ ਵੀ ਦੇਖਣੀਆਂ ਪੈਣੀਆਂ, ਕਿ ਆਪਣਾ ਜਿਹੜਾ ਰਿਮੂਵਲ ਪ੍ਰੋਸੀਡਿੰਗ ਵੀ ਹੈਗੀ ਤੁਹਾਡੀ, ਕੇਸ ਕੂਸ ਸਾਲਮ ਸੁਲਮ ਦੇ ਕਿ ਨਹੀਂ? ਨਹੀਂ ਸਰ, ਆਪਣਾ ਕਰਵਾਤਾ ਸੀਗਾ ਕੋਰਟ ਦੇ ਵਿੱਚੋਂ ਟਾਰਗੇਟ। ਹਾਂਜੀ, ਤੁਸੀਂ ਆਪਣੇ ਵਕੀਲ ਤੋਂ ਪੁੱਛ ਕੇ ਜਾਓ ਇੱਕ ਵਾਰੀ, ਕੋਈ ਹੋਰ ਇਨਐਡਮਿਸਿਬਿਲਿਟੀ ਨਾ ਹੋਵੇ। ਤੇ ਮੇਨਲੀ ਤੁਹਾਡੇ ਵੀ ਸੇਮ ਹੀ ਸਵਾਲ ਆ ਕਿ ਕਿੱਦਾਂ, ਮਤਲਬ ਤੁਸੀਂ ਹੁਣ ਕਿਉਂ ਤੁਸੀਂ ਜਾ ਰਹੇ ਆ ਸੇਮ ਕੰਟਰੀ ਜਿੱਥੋਂ ਤੁਸੀਂ ਕਹਿੰਦੇ ਸੀ ਖਤਰਾ? ਸਰ ਮੈਂ ਜਰਮਨੀ ਜਾਣਾ ਚਾਹੁੰਦਾ, ਮੇਰੀ ਫੈਮਿਲੀ ਜਰਮਨੀ 'ਚ ਰਹਿੰਦੀ, ਯੂਰਪ 'ਚ ਰਹਿੰਦੇ ਨੇ, ਉਧਰਲੀ ਸਾਈਡ ਤੇ ਜਾਣਾ ਚਾਹੁੰਦਾ। ਹਾਂਜੀ, ਟਰੈਵਲ ਡਾਕੂਮੈਂਟ ਵੀਜ਼ਾ ਵਗੈਰਾ ਜਦੋਂ ਹੋਣਾ ਚਾਹੀਦਾ, ਤੇ ਜਰਮਨ ਦਾ ਵੀ ਤੁਹਾਡੇ ਕੋਲ ਵੀਜ਼ਾ ਜਿਹੜਾ ਹੋਣਾ ਚਾਹੀਦਾ, ਮਤਲਬ ਜਰਮਨ ਵਾਲੇ ਜਾਣ ਦਊਗੇ ਤੁਹਾਨੂੰ? ਸਰ ਤੁਹਾਨੂੰ ਤਾਂ ਹੀ ਪੁੱਛਣ ਦੇ ਕਿੱਦਾਂ, ਮਤਲਬ ਆਪਾਂ ਜਾ ਸਕਦੇ ਨਹੀਂ? ਹਾਂਜੀ, ਪਹਿਲਾਂ ਤਾਂ ਉਹਨਾਂ ਦੇ ਭਾਜੀ ਟਰੈਵਲ ਡਾਕੂਮੈਂਟ ਦੇ ਉੱਤੇ ਕਾਪੀ ਤੇ ਵੀਜ਼ੇ ਵੂਜ਼ੇ ਲਵਾਉਣੇ ਪੈਣੇ, ਤੇ ਫਿਰ ਹਾਂਜੀ, ਤੇ ਯੂ ਵੀਜ਼ੇ ਦੇ ਵਿੱਚ ਹੀ ਵਾਪਸ ਆਓਗੇ ਤੁਸੀਂ। ਹਾਂਜੀ, ਕਰ ਸਕਦੇ ਆ। ਠੀਕ ਹੈ ਸਰ। ਠੀਕ ਹੈ ਜੀ ਸਰ, ਥੈਂਕ ਯੂ ਸਰ, ਥੈਂਕ ਯੂ। ਲੱਕੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਜੀ ਵੀਰੇ, ਮੇਰਾ ਇੱਕ ਕੁਐਸਚਨ ਸੀਗਾ। ਮੇਰੇ ਕੋਲ ਕੰਡੀਸ਼ਨਲ ਗ੍ਰੀਨ ਕਾਰਡ ਆ, ਤੇ ਸਾਈਲਮ ਮੇਰਾ ਟਰਮੀਨੇਟ ਹੋਇਆ, ਸੋ ਮੈਂ ਇੰਡੀਆ ਜਾ ਸਕਦਾ 20 ਦਿਨ ਲਈ ਕਿ ਨਹੀਂ? ਉਹ ਸੇਮ ਸਵਾਲ ਤੁਹਾਡਾ ਵੀ ਉਹੀ, ਕਿ ਉਹ ਤੁਹਾਨੂੰ ਪੁੱਛਗਿੱਛ ਕਰ ਸਕਦੇ ਆ ਕਿ ਸਾਈਲਮ ਝੂਠਾ ਤਾਂ ਨਹੀਂ ਲਾਇਆ ਸੀਗਾ, ਤੇ ਕੇਸ ਸਵਾਲ ਪੁੱਛ ਸਕਦੇ ਆ ਉਹਦੇ, ਤੇ ਫਿਊਚਰ ਦਾ ਪੁੱਛ ਸਕਦੇ ਆ ਕਿ ਹੁਣ ਪ੍ਰੋਬਲਮ ਕਿਉਂ ਨਹੀਂ ਹੈਗੀ। ਜੀ, ਇੱਕ ਵਾਰੀ ਮੈਂ ਜਾਇਆ, ਸਾਲ ਤੋਂ ਉੱਤੇ ਹੋ ਗਿਆ ਜੀ, ਉਦੋਂ ਉਹਨਾਂ ਨੇ ਕੁਝ ਪੁੱਛਿਆ ਨਹੀਂ ਸੀਗਾ, ਤੇ ਹੁਣ ਫਿਰ ਪੁੱਛਣਾ ਸੀਗਾ ਕਿ ਸੇਫ ਆ ਜਾਂ ਨਹੀਂ ਜੀ? ਨਹੀਂ, ਹੁਣ ਵੀ ਸੇਮ ਹੀ ਚੀਜ਼ ਆ। ਉਹ ਤਾਂ ਪੁਰਾਣੇ ਬਾਰੇ ਵੀ ਪੁੱਛ ਸਕਦੇ ਆ ਕਿ ਪਹਿਲਾਂ ਕਿਉਂ ਗਿਆ ਸੀਗਾ ਤੇ ਹੁਣ ਕਿਉਂ ਜਾ ਰਹੇ ਆ, ਪੁੱਛ ਸਕਦੇ ਆ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ। ਠੀਕ ਹੈ ਜੀ। ਰੋਹਿਤ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਜੀ ਭਾਈ ਜੀ, ਮੈਂ ਯੂਵੀਏ ਬਾਰੇ ਕੇਸ ਬਾਰੇ ਪੁੱਛਣਾ ਸੀ। ਮੈਂ 2 ਮਹੀਨੇ ਪਹਿਲਾਂ ਮੇਰੇ ਸਟੋਰ ਤੇ ਗਨ ਨਾਲ ਹਮਲਾ ਹੋ ਗਿਆ ਸੀ। ਮੈਂ ਕਾਊਂਟਰ ਤੇ ਕੰਮ ਕਰਦਾ ਸੀ, ਤੇ ਮੇਰੇ ਨਾਲ ਦਾ ਬੰਦਾ ਗਰੋਸਰੀ ਲਾ ਰਿਹਾ ਸੀ ਜੀ। ਤਾਂ ਮੈਂ ਫਿਰ ਪਟੀਸ਼ਨ ਤਾਂ ਪਾਤੀ ਉਹਦੀ, ਉਹ ਸਪਲੀਮੈਂਟ B ਨਹੀਂ ਹੁੰਦਾ ਜਿਹੜਾ? ਹਾਂਜੀ। ਹਾਂ, ਉਹ ਤਾਂ ਰਿਜੈਕਟ ਤਾਂ ਨਾ ਹੋ ਜਾ ਮੇਰੇ, ਜਿਹੜੇ ਉਹ ਸਾਈਨ ਮੰਗਦੇ ਸੀ ਉਹ ਨਾ ਤਾਂ ਨਾ ਕਰਦੇ?
ਨਹੀਂ ਪਟੀਸ਼ਨ ਕਾਦੀ ਭਾਈ ਬਿਨਾ ਸਪਲੀਮੈਂਟ B ਦੀ ਪਰਮਿਸ਼ਨ ਮੰਗੀ ਹੈ ਕਿ ਕੀ ਕਹਿ ਰਹੇ ਤੁਸੀਂ? ਮੈਂ ਦੋਵੇਂ ਪਾਈਆਂ, ਇੱਕ 918 ਤੇ 918 B। 918 ਤੁਸੀਂ ਬਿਨਾ 918 B ਦੇ ਫਾਈਲ ਨਹੀਂ ਕਰ ਸਕਦੇ ਹੈਗੇ। ਉਹ ਵਕੀਲ ਨੇ ਮੇਰੀ ਉਹ ਦੋਨੋਂ ਕੀਤੀ ਆ, ਉਹਦੇ ਨਾਲ ਮੇਰੀ ਫਰਾਈਡੇ ਬਾਤ ਹੋਈ, ਉਹ ਕਹਿੰਦੇ ਮੈਂ ਪਟੀਸ਼ਨ ਤੁਹਾਡੀ ਪਾ ਦੀ ਆ ਦੋਨੋਂ। 918 B ਤੁਹਾਡਾ ਸਰਟੀਫਾਈ ਹੋ ਗਿਆ ਨਾ ਤੁਹਾਡਾ? ਨਹੀਂ ਹਾਲੇ ਨਹੀਂ ਹੋਇਆ, ਉਹਨੇ ਇਸ ਥਰਸਡੇ ਨੂੰ ਪਾਇਆ ਸੀ। ਮੈਂ ਉਹਦੇ ਬਾਰੇ ਪੁੱਛਣਾ, ਉਹ ਰਿਜੈਕਟ ਤਾਂ ਨਾ ਹੋ ਜਾਏ ਜੈਸੇ ਉਹ। ਨਹੀਂ ਹਾਂਜੀ ਰਿਜੈਕਟ ਹੋਊਗਾ ਫਿਰ ਜੇ 918 B ਤੁਹਾਡਾ ਅਪਰੂਵ ਨਹੀਂ ਹੋਇਆ, ਉਸ ਤੋਂ ਬਿਨਾ ਫਾਈਲ ਹੀ ਨਹੀਂ ਹੋ ਸਕਦਾ 918। ਕਿਉਂਕਿ ਮੇਰਾ ਕੇਸ ਜੈਨੂਇਨ ਹੈ, ਮੇਰੇ ਕੋਲੇ ਵੀਡੀਓ ਨਹੀਂ, ਪੁਲਿਸ ਰਿਪੋਰਟ ਨਹੀਂ। ਜੈਨੂਇਨ ਹੀ ਹੁੰਦੇ ਆ ਜੀ ਕੇਸ, ਇਦਾਂ ਥੋੜੀ ਹੁੰਦੇ। ਨਕਲੀ ਕੇਸ ਦਾ ਕੌਣ ਕਰਦਾ ਹੈ? ਵਕੀਲ ਪਿੱਛੇ ਜੁਰਮਾਨਾ ਹੋਇਆ ਹੈ ਉਹਦਾ। ਜਿਹੜੀ ਪੁਲਿਸ ਨੇ 918 B ਜਿਹੜਾ ਤਾਂ ਦੇਣਾ ਹੀ ਪੁਲਿਸ ਨੇ ਆ, ਉਹਦਾ ਜੈਨੂਇਨ ਹੋਊਗਾ ਤਾਂ ਹੀ ਪੁਲਿਸ ਦਊਗੀ ਨਾ, ਉਹਨਾਂ ਕੋਲ ਪੁਲਿਸ ਰਿਪੋਰਟ ਇਹ ਉਹ ਸਾਰਾ ਹੋਊਗਾ। ਪਰ ਤੁਸੀਂ ਜਿਹੜਾ ਫਾਈਲਿੰਗ ਪ੍ਰੋਸੈਸ ਗਲਤ ਫੋਲੋ ਕਰ ਰਹੇ ਹੈਗੇ, ਉਹ ਆਪਣੇ ਵਕੀਲ ਨਾਲ ਗੱਲ ਕਰੋ। ਉਹ ਵਕੀਲ ਨਾਲ ਤਾਂ ਗੱਲ ਹੋ ਗਈ ਜੀ, ਤੇ ਉਹ ਕਹਿੰਦੇ ਮੈਂ ਤੁਹਾਡੀ 918 B ਡਾਲੀ ਹੈ ਮੇਰੀ, ਮੈਨੂੰ ਇੰਨਾ ਪਤਾ ਨਹੀਂ। ਚਲੋ ਭਾਜੀ ਆਪਾਂ ਨਾ ਬਾਰ-ਬਾਰ ਸੇਮ ਚੀਜ਼ ਗੱਲ ਕਰ ਰਹੇ ਆ। ਮੈਂ ਤੁਹਾਨੂੰ ਇਹ ਕਿਹਾ ਕਿ ਤੁਹਾਡਾ ਪ੍ਰੋਸੈਸ ਗਲਤ ਆ, ਬਾਕੀ ਤੁਹਾਡੀ ਮਰਜ਼ੀ ਹੈ, ਤੁਸੀਂ ਉਹਨੂੰ ਫੋਲੋ ਅਪ ਕਰਨਾ ਨਹੀਂ ਕਰਨਾ ਇਹ ਤੁਹਾਡੇ ਤੇ ਆ। ਹਾਂਜੀ ਉਹਨਾਂ ਨੇ ਤੁਹਾਨੂੰ ਦੱਸਤਾ, ਤੁਸੀਂ ਕਹਿ ਰਹੇ ਹੋ ਵੀ ਉਹ ਕਹਿੰਦਾ ਠੀਕ ਆ, ਫਿਰ ਹੁਣ ਦੋਨਾਂ ਚੋਂ ਇੱਕ ਜਣੇ ਦੀ ਮੰਨ ਲਓ ਤੇ ਜਾਂ ਫੋਲੋ ਅਪ ਕਰ ਲਓ, ਉਹਨਾਂ ਨੂੰ ਪੁੱਛ ਲਓ ਵੀ ਕੀ ਪ੍ਰੋਸੈਸ ਆ, ਤੁਸੀਂ ਕਿੱਦਾਂ ਕੀਤਾ, ਕਨਫਰਮ ਕਰ ਲਓ ਜੀ ਉੱਤੇ। ਬਲਜੀਤ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ 18 ਜਾਇਆ ਹਾਂ, ਮੇਰੇ 22 ਕੇਸ ਗ੍ਰਾਂਟ ਹੋ ਗਿਆ। ਬੱਚੇ ਮੇਰੇ ਆਏ 23 ਤੇ ਇੰਡੀਆ ਜਾਣਾ ਚਾਹੁੰਦੇ, ਜਾ ਸਕਦੇ ਭਾਜੀ? ਬੱਚੇ ਤੁਹਾਡੇ ਆਏ ਸੀਗੇ 23 ਦੇ ਵਿੱਚ ਤੁਸੀਂ ਕਹਿੰਦੇ? ਹਾਂਜੀ 23 25 ਅਗਸਤ ਨੂੰ ਆਏ ਇਹ। 730 ਲੈ ਕੇ ਆਏ ਸੀਗੇ? ਹਾਂਜੀ ਮੈਂ ਕੇਸ ਗ੍ਰਾਂਟ ਦੇ, ਜਿੱਦਾਂ ਹੁਣ ਮੈਨੂੰ ਇਹਦੇ ਬਾਰੇ ਪਤਾ ਨਹੀਂ ਭਾਜੀ, ਤੇ ਮਤਲਬ ਹਾਂਜੀ 6 ਮਹੀਨੇ ਦੀ ਐਂਟਰੀ ਮਿਲੀ ਉਹਨਾਂ ਨੂੰ, ਤੇ ਇੱਥੇ ਆ ਕੇ ਗ੍ਰੀਨ ਕਾਰਡ ਅਪਲਾਈ ਕੀਤੇ ਤੇ ਹਾਂਜੀ ਜਾ ਸਕਦੇ ਆ। ਬਸ ਇਹ ਹੈ ਕਿ ਪ੍ਰੋਬਲਮ ਹਾਂਜੀ ਪ੍ਰੋਬਲਮ ਤਾਂ ਕੋਈ ਨਹੀਂ। ਹੁਣ ਜੇ ਤੁਹਾਡੀ ਘਰ ਵਾਲੀ ਨੇ ਕਿਸੇ ਨੇ ਐਫੀਡੇਵਿਟ ਲਾਇਆ ਸੀਗਾ ਕੇਸ ਦੇ ਵਿੱਚ, ਤਾਂ ਉਹ ਸਵਾਲ ਜਵਾਬ ਪੁੱਛ ਸਕਦੇ ਆ ਤੋਂ ਉਹਦੇ ਐਫੀਡੇਵਿਟ ਦੇ ਰਿਲੇਟਡ। ਪਰ ਮੈਸੇਜ ਨਹੀਂ ਇਹਨਾਂ ਨੂੰ ਕੁਐਸਚਨ ਕੀਤਾ, ਇਹਨਾਂ ਨੂੰ ਕਿਹਾ ਤੁਹਾਨੂੰ ਕੋਈ ਖਤਰਾ ਤੇ ਨਹੀਂ ਇੰਟਰਵਿਊ 'ਚ, ਉਹਨਾਂ ਕਿਹਾ ਨਹੀਂ ਸਾਨੂੰ ਨਹੀਂ ਕੋਈ ਖਤਰਾ। ਹੁਣ ਸਰਪੰਚ ਸਾਹਿਬ ਆ ਗਏ, ਹੁਣ ਸਵਾਲ ਵੀ ਹੋ ਸਕਦੇ ਆ ਤੇ ਕਾਰਵਾਈ ਵੀ ਹੋ ਸਕਦੀ ਆ। ਜਿਹੜੇ ਘਰ ਵਾਲੀ ਨੇ ਐਫੀਡੇਵਿਟ ਜਿਹੜਾ ਲਾਇਆ ਸੀਗਾ ਉਹਦੇ ਰਿਲੇਟਡ ਤੋਂ ਸਵਾਲ ਪੁੱਛ ਸਕਦੇ ਹੈਗੇ ਆ, ਸਿੰਪਲ ਗੱਲ ਹੈਗੀ ਹੈ। ਤਾਂ ਹੀ ਉਹਨੇ ਐਫੀਡੇਵਿਟ ਲਾਇਆ ਸੀਗਾ ਨਾ, ਕਿ ਉਹਨੇ ਕੁਝ ਦੇਖਿਆ ਸੀਗਾ। ਹਾਂਜੀ ਐਫੀਡੇਵਿਟ ਲੱਗਾ ਨਾਲ। ਏਦਾਂ ਤਾਂ ਨਹੀਂ ਐਫੀਡੇਵਿਟ ਲਾਇਆ ਸੀਗਾ ਨਾ ਕਿਸੇ ਨੇ ਉਹਦਾ ਐਫੀਡੇਵਿਟ ਬਣਾਤਾ ਤੇ ਸਾਈਨ ਕਰਤੇ ਤੇ ਘਰ ਵਾਲੀ ਨੂੰ ਪਤਾ ਨਹੀਂ ਸੀਗਾ, ਏਦਾਂ ਤਾਂ ਨਹੀਂ ਲਾਇਆ ਸੀਗਾ। ਐਫੀਡੇਵਿਟ ਲੱਗੇ ਆ, ਸਰਪੰਚ ਦੇ ਲੱਗੇ ਆ ਜੀ, ਸਾਰਿਆਂ ਦੇ ਲੱਗੇ ਆ। ਬਸ ਫਿਰ ਸਵਾਲ ਜਵਾਬ ਪੁੱਛ ਸਕਦੇ ਆ, ਜਿਹੜੇ ਪੇਪਰ ਜਮ੍ਹਾਂ ਕੀਤੇ ਆ ਉਹਨਾਂ ਹੀ ਕਰ ਸਕਦੇ, ਉਸ ਤੋਂ ਇਲਾਵਾ ਨਹੀਂ ਕੁਝ ਕਰ ਸਕਦੇ। ਠੀਕ ਹੈ, ਜਿਹੜਾ ਘਰ ਦੀ ਦਾ ਐਫੀਡੇਵਿਟ ਆ। ਹਾਂਜੀ ਠੀਕ ਹੈ ਜੀ, ਠੀਕ ਹੈ, ਮਿਹਰਬਾਨੀ ਜੀ। ਹੈਪੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਦੋਵਾਂ ਵੀਰਾਂ ਨੂੰ ਜੀ। ਜੀ ਹਾਂਜੀ ਭਾਜੀ ਮੈਂ ਤੇ ਮੇਰੀ ਵਾਈਫ ਨੇ ਨਾ 400 ਅਪਲਾਈ ਕੀਤਾ ਸੀ ਲਾਸਟ ਈਅਰ, 10 ਮਹੀਨੇ ਹੋ ਗਏ ਤੇ ਉਹ ਅਜੇ ਤੱਕ ਵਾਰੀ ਨਹੀਂ ਆਈ ਇੰਟਰਵਿਊ ਦੀ। ਉਹ ਦੱਸੋ ਭਾਜੀ ਕਿੰਨਾ ਕੁ ਟਾਈਮ ਲੱਗਦਾ ਜੀ? ਭਾਜੀ ਆਨਲਾਈਨ ਤੁਹਾਨੂੰ ਪ੍ਰੋਸੈਸਿੰਗ ਟਾਈਮ ਚੈੱਕ ਕਰਨਾ ਪੈਣਾ। ਪ੍ਰੋਸੈਸਿੰਗ ਟਾਈਮ ਬਾਰੇ ਆਪਾਂ ਕੋਈ ਜਾਣਕਾਰੀ ਨਹੀਂ ਦੇ ਸਕਦੇ। ਹਾਂਜੀ ਆਨਲਾਈਨ ਮੈਂ ਚੈੱਕ ਕਰਦਾ, ਉਹ ਕਹਿੰਦੇ ਕਿ ਅੰਡਰ ਪ੍ਰੋਸੈਸਿੰਗ ਚੱਲਦਾ ਪਿਆ ਜੀ। ਨਹੀਂ ਪ੍ਰੋਸੈਸਿੰਗ ਟਾਈਮ ਉਹਨਾਂ ਦੱਸਿਆ ਹੁੰਦਾ ਕਿ ਕਿੰਨੇ ਮਹੀਨੇ ਲੱਗਦੇ ਆ ਫਾਰਮ ਦੇ, ਉਹ ਵੀ ਤੁਹਾਨੂੰ ਆਨਲਾਈਨ ਲੱਭ ਜਾਣਾ। ਅੱਛਾ ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ, ਧੰਨਵਾਦ। ਥੈਂਕ ਯੂ। ਵਿੱਕੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਉਹ ਪੁੱਛਣਾ ਸੀ ਵੀ ਗ੍ਰੀਨ ਕਾਰਡ ਵੀ ਹੁਣ ਆ ਰਹੇ ਨੇ, ਗ੍ਰੀਨ ਕਾਰਡ ਤੇ ਟਰੈਵਲ ਡਾਕੂਮੈਂਟ ਵੀ ਹੋਲਡ ਲੱਗਿਆ ਹੋਇਆ। ਨਹੀਂ ਆ ਰਹੇ ਹੋਲਡ ਤਾਂ ਚੱਕ ਤਾਂ ਉਹਨਾਂ ਨੇ ਹੋਲਡ, ਹੁਣ ਨਹੀਂ ਹੋਲਡ ਕੋਈ ਵੀ। ਠੀਕ ਹੈ, ਤੇ 13 ਮਹੀਨੇ ਹੋ ਗਏ ਭਾਜੀ ਮੈਂ ਦੋਨੇ ਚੀਜ਼ਾਂ ਅਪਲਾਈ ਕਰਿਆ ਨੇ, ਆਲਮੋਸਟ 2 ਸਾਲ ਔਨ ਐਵਰੇਜ। ਠੀਕ ਹੈ ਭਾਜੀ, ਓਕੇ ਥੈਂਕ ਯੂ ਭਾਜੀ। ਓਕੇ ਜੀ। ਸੰਘੇੜਾ ਜੀ। ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ਼੍ਰੀ ਅਕਾਲ ਜੀ। ਜੀ ਭੈਣ ਭਰਾਵਾਂ ਵਾਲਾ ਕੇਸ ਕਿੱਥੇ ਤੱਕ ਗਿਆ ਆ? ਰੇਡੀਓ ਬੰਦ ਕਰਨਾ ਪੈਣਾ ਮਗਰੋਂ। ਭੈਣ ਭਰਾਵਾਂ ਵਾਲੇ ਕੇਸਾਂ ਦਾ ਪੁੱਛਦੇ ਆ। ਅੱਛਾ ਜੀ, ਸਵਾਲ ਕੀ ਆਪਣਾ ਉਹ ਤਾਂ ਹੈਗਾ ਉਹੀ 2007 ਦੇ ਚੱਲਦੇ ਆ, ਉਸ ਤੋਂ ਇਲਾਵਾ ਤਾਂ ਕੋਈ ਅਪਡੇਟ ਨਹੀਂ। ਉਹ ਤਾਂ ਮੂਵ ਨਹੀਂ ਹੁੰਦਾ, ਉਹਦਾ ਕਸ਼ੂਏ ਦੀ ਚਾਲ ਹੋਗੀ। ਉਹ ਤੋਂ ਵੀ ਮਿਲਾ 2 ਪੈਰ ਪਿੱਛੇ ਵੀ ਕੱਟ ਲੈਂਦੇ ਕਿ ਉਹ ਵੀ ਕੱਟ ਜਾਂਦਾ ਇਹਨਾਂ ਨੂੰ। ਸਹੀ ਗੱਲ। ਅੱਛਾ ਜੀ, ਠੀਕ ਹੈ ਜੀ, ਧੰਨਵਾਦ ਜਨਾਬ ਦਾ। ਓਕੇ ਸਰ ਜੀ, ਓਕੇ ਜੀ। ਅੰਮ੍ਰਿਤ ਹਾਂਜੀ, ਅੰਮ੍ਰਿਤ ਜੀ 908 ਏਰੀਆ ਕੋਡ ਜੀ।
ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਪੁੱਛੋ ਜੀ। ਸੌਰੀ ਭਾਜੀ, ਪਹਿਲੀ ਵਾਰ ਫੋਨ ਲਾਇਆ। ਕੋਈ ਨਹੀਂ। ਅੱਛਾ ਭਾਜੀ, ਮੈਂ ਨਾ ਇੱਕ ਗੱਲ ਪੁੱਛਣੀ ਆ ਵੀ ਆਪਣੇ ਵਕੀਲ ਸਾਹਿਬ ਨੂੰ। ਤਾਂ ਭਾਜੀ ਮੇਰਾ ਬੇਟਾ ਸਿਟੀਜ਼ਨ ਅਮਰੀਕਾ ਦਾ, ਮੈਨੂੰ ਨਾ 130 ਲਈ ਅਪਲਾਈ ਕੀਤਾ ਸੀ ਅੱਜ ਤੋਂ 10-11 ਮਹੀਨੇ ਪਹਿਲਾਂ। ਤੇ ਭਾਜੀ ਉਹ ਗੱਲ ਕੀ ਹੋਈ, ਮੈਨੂੰ ਹੁਣ ਨਾ ਲੈਟਰ ਵੀ ਲੇਟ ਮਿਲਿਆ, ਮੇਰੇ ਕੋਲ ਟਾਈਮ ਵੀ 10 ਦਿਨ ਦਾ ਰਹਿ ਗਿਆ। ਉਹ ਉਹਨਾਂ ਨੇ ਡਿਨਾਈ ਕਰਕੇ ਨਾ ਮੇਰੇ ਪੁਰਾਣੇ ਕੇਸ ਦੇ ਕੁਐਸਚਨ ਆਨਸਰ ਮੰਗੇ ਆ। ਤਾਂ ਵਕੀਲ ਸਾਹਿਬ ਨੂੰ ਕਹਿ ਦਿਓ ਉਹਦਾ ਹੈਂਡਲ ਕਰ ਲੈਣਗੇ ਮੇਰਾ। ਤੁਸੀਂ 2 ਨੰਬਰ 'ਚ ਆਏ ਸੀ, ਕਿੱਦਾਂ ਆਏ ਸੀਗੇ? ਮੈਂ 1 ਨੰਬਰ 'ਚ ਆਇਆ ਭਾਜੀ, ਵੀਜ਼ੇ 'ਚ ਆਇਆ ਮੈਂ ਭਾਜੀ। ਹੈਂਡਲ ਆਪਣਾ ਤੁਸੀਂ ਆਪਣਾ ਜਿਹੜਾ ਸੀਗਾ, 1 ਮਿੰਟ ਭਾਜੀ। ਹਾਂਜੀ ਬੋਲੋ। ਮੈਂ ਤੁਹਾਡੀ ਲੀਗਲ ਟੀਮ ਨੂੰ ਭੇਜਦਾ ਭਾਜੀ। ਤੁਹਾਡੀ ਲੀਗਲ ਟੀਮ ਥਰਸਡੇ ਕੀਤਾ ਕਨੈਕਟ, ਉਹਨਾਂ ਨੂੰ ਦੇਤਾ ਪੇਪਰ, ਉਹਨਾਂ ਨੂੰ ਚਲਾ ਗਿਆ ਵਾ। ਉਹ ਕੋਈ ਨਹੀਂ, ਫਿਰ ਦੇਖ ਲੈਂਦੇ ਆਪਾਂ। ਮੈਨੂੰ ਹੁਣ ਪਤਾ ਨਹੀਂ 10 ਦਿਨਾਂ 'ਚ ਜੇ ਕੰਮ ਹੋ ਸਕਦਾ ਕਿ ਨਹੀਂ ਹੋ ਸਕਦਾ, ਪਰ ਕੋਸ਼ਿਸ਼ ਰਹੂਗੀ ਆਪਣੀ। ਭਾਜੀ ਕਰ ਦਿਓ ਯਾਰ, ਮੇਰਾ ਵਕੀਲ ਮੈਨੂੰ ਭਾਜੀ ਗੱਲ ਨਹੀਂ ਮੇਰੇ ਚੱਜ ਨਾਲ। ਤੁਸੀਂ ਲੌਂਗ ਵੀਕਐਂਡ ਤੇ ਆਜ਼ਾਦੀ ਦਿਵਸ ਤੇ ਮੇਰੇ ਤੋਂ ਕੰਮ ਕਰਾਉਣਾ ਚਾਹੁੰਦੇ ਆ, ਆਪਾਂ ਦੇਖ ਲੈਂਦੇ ਆ। ਕਰ ਦਿਓ ਭਾਜੀ, ਕਰ ਦਿਓ। ਮੇਰਾ ਕੰਮ ਭਾਜੀ, ਮੈਂ 30 ਸਾਲ ਹੋ ਗਏ ਭਾਜੀ ਮੈਨੂੰ ਭਾਜੀ, ਮੇਰਾ ਕੰਮ ਨਾ ਖਰਾਬ ਹੋ ਜਾਏ। ਕੋਈ ਨਹੀਂ, ਦੇਖ ਲੈਂਦੇ ਮੇਰਾ ਵੀ। ਕਰ ਦਿਓ ਭਾਜੀ, ਕੋਈ ਗੱਲ ਨਹੀਂ। ਤੁਸੀਂ ਲਾ ਦਿਓ ਮੈਨੂੰ ਜਮਾਨਾ ਐਕਸਟਰਾ ਲਾ ਦਿਓ, ਕੋਈ ਨਹੀਂ। ਪ੍ਰੀਮੀਅਮ ਪ੍ਰੋਸੈਸਿੰਗ ਤੇ ਲਾਓ ਜੀ, ਜਿੱਦਾਂ ਅਮਰੀਕਾ ਵਾਲੇ ਲਾਉਂਦੇ ਆ। ਚਲੋ ਥੈਂਕ ਯੂ ਜੀ, ਇਹਨਾਂ ਦਾ ਮਿਹਰਬਾਨੀ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਇੱਕ ਦੇਖੋ ਕਮੈਂਟ ਆਇਆ ਆ, ਉਹਦਾ ਸਵਾਲ ਵੀ ਆ ਉਹਦਾ, ਤੇ ਬਾਕੀ ਹੁਣ ਇਹ ਦੱਸ ਦਿਓ ਵੀ ਜਿਹੜੀ ਅੱਜ ਦੀਆਂ ਫੈਸਲੇ ਆਏ ਆ ਸੁਪਰੀਮ ਕੋਰਟ ਦੇ, ਉਹਦਾ ਇਸ ਚੀਜ਼ ਤੇ ਅਸਰ ਪਊਗਾ। ਉਹ ਕੋਈ ਜਣਾ ਪੁੱਛ ਰਿਹਾ, ਕਹਿੰਦੇ ਵੀ ਉਹਨਾਂ ਦਾ ਕੋਈ ਫਰੈਂਡ ਵਿਜ਼ਿਟਰ ਵੀਜ਼ੇ ਤੇ ਆ ਕੇ ਓਵਰਸਟੇ ਕਰ ਗਿਆ। ਉਹਦੇ ਭਰਾ ਵਾਲੇ ਜਿਹੜੇ ਲਾਏ ਸੀਗੇ ਪੇਪਰ, ਉਹਨਾਂ ਦੀ ਵਾਰੀ ਆ ਗਈ, ਹੁਣ ਪੇਪਰ ਨਿਕਲ ਆਏ ਆ। ਜੇ ਉਹ ਇੰਡੀਆ ਜਾਂਦੇ ਆ ਤੇ ਉੱਥੇ ਜਾ ਕੇ ਹੁਣ ਉਹ ਇੰਟਰਵਿਊ ਵਗੈਰਾ ਦਿੰਦੇ ਆ, ਤੇ ਉਹ ਇੰਟਰਵਿਊ ਦੇ ਵਿੱਚ ਜਿਹੜਾ ਵੀਜ਼ਾ ਓਵਰਸਟੇ ਕੀਤਾ ਆ, ਉਹਦੀ ਕਿੰਨੀ ਕੁ ਪ੍ਰੋਬਲਮ ਹੋਊਗੀ? ਇਹ ਡਿਪੈਂਡ ਕਰਦਾ। ਓਵਰਸਟੇ ਜਦੋਂ 180 ਦਿਨ ਤੋਂ ਉੱਤੇ ਜਿਹੜੀ ਹੁੰਦੀ ਆ, 3 ਸਾਲ ਦੀ ਵਾਰ ਆ, ਸਾਲ ਤੋਂ ਉੱਤੇ 10 ਸਾਲ ਦੀ ਵਾਰ ਲੱਗਦੀ ਆ। ਤੇ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਬਾਰ ਨੂੰ ਰੋਕ ਦਿੰਦੀਆਂ, ਜਿੱਦਾਂ ਅਸਾਈਲਮ ਫਾਈਲ ਕੀਤਾ ਹੋਵੇ ਉਹ ਬਾਰ ਨੂੰ ਰੋਕ ਦਿੰਦਾ, ਜਾਂ ਫਿਰ ਜੇ ਕਿਸੇ ਦੇ ਘਰ ਦੇ ਜਾਂ ਸਪਾਊਸ ਜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਤੇ ਉਹਦੇ ਨਾਲ ਉਹਨਾਂ ਨੂੰ 601 ਵੇਵਰ ਵਗੈਰਾ ਦੀ ਆਪਸ਼ਨ ਜਿਹੜੀ ਲੱਭ ਜਾਂਦੀ ਆ। ਸੋ ਡਿਪੈਂਡ ਕਰਦਾ, ਜੇ ਕੁਛ ਨਹੀਂ ਕੀਤਾ ਸਿੰਪਲ ਓਵਰਸਟੇ ਆ ਤਾਂ ਫਿਰ ਹਾਂਜੀ ਬਾਹਰ ਲੱਗੂਗੀ। ਠੀਕ ਹੈ ਜੀ। ਤੇ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਅੱਜ ਦਾ ਪ੍ਰੋਗਰਾਮ ਹੁਣ ਆਪਾਂ ਇੱਥੇ ਹੀ ਕਰਦੇ ਹਾਂ ਜੀ ਸਮਾਪਤ। ਤੇ ਅਟਾਰਨੀ ਟਿਰਕੇਣਾ ਜੀ, ਮਿਲਦੇ ਹਾਂ ਜੀ ਫਿਰ ਅਗਲੇ ਹਫਤੇ, ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।